ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਜਿਹੀ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹੀਰਨ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਝ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਉਹ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ। ਕਈ ਵਾਰ ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਹੈ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ ਬੋਲੇ ਸੋ ਨਿਹਾਲ, ਬਸ ਇਸ ਤੋਂ ਵੱਧ ਕੁਝ ਨਹੀਂ। ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਸਾਡਾ ਕਿਰਦਾਰ ਉਹ ਨਹੀਂ ਰਿਹਾ। ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਆਨੇ ਉਹ ਕੋਈ ਕੁਦਰਤੀ ਆ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੀਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਆ ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ। ਨਹੀਂ ਐਦਾਂ ਨਹੀਂ ਹੈਗਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਤੁਹਾਡੇ ਰੂਬਰੂ ਕਰਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਨੇ। ਤੁਸੀਂ ਨਾਮ ਬੜੀ ਵਾਰ ਸੁਣਿਆ ਹੋਣਾ, ਤਾਂ ਅੱਜ ਅਸੀਂ ਤੁਹਾਡੇ ਰੂਬਰੂ ਵੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਿਹਤਾਂ ਦੱਸੋ ਜੀ, ਕਿਵੇਂ? ਠੀਕ ਠੀਕ, ਕਿਰਪਾ ਗੁਰੂ ਜੀ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਜਿਹੀ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਸੋ ਪੰਜਾਬ ਤੇ ਪੰਥ ਦੀ ਇਸ ਵੇਲੇ ਜਿਹੜੀ ਹਾਲਾਤ ਆ, ਜੋ ਸਰਕਾਰ ਚਾਹੁੰਦੀ ਹੈ, ਜੋ ਹੜੱਪਣ ਦੀ ਉਹਦੀ ਨੀਤੀ ਆ ਵੀ ਪੰਜਾਬ ਨੂੰ ਵੀ ਹੜੱਪ ਲਈਏ, ਪੰਥ ਨੂੰ ਵੀ ਹੜੱਪ ਲਈਏ। ਸੋ ਇਸ ਕਾਰਨ ਰੋਜ਼ਾਨਾ ਆਏ ਦਿਨ ਸਿੱਖਾਂ ਨੂੰ ਜਿਹੜੀਆਂ ਸਮੱਸਿਆਵਾਂ ਉਹ ਪੈਦਾ ਹੋ ਰਹੀਆਂ ਨੇ, ਉਹਨਾਂ ਦਾ ਕੋਈ ਹੱਲ ਜਿਹੜਾ ਉਹ ਨਹੀਂ ਨਿਕਲ ਰਿਹਾ। ਸੋ ਸਿੱਖ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ, ਪਰੰਤੂ ਵੱਡੀ ਦਿੱਕਤ ਇਹ ਆ ਕਿ ਸਿੱਖਾਂ ਦੇ ਵਿੱਚ ਬਹੁਤ ਥੋੜ੍ਹੇ ਹਿੱਸੇ ਨੂੰ ਇਸ ਗੱਲ ਦਾ ਗਿਆਨ ਆ ਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਅਸੀਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਸਮਝ ਲੈਂਦੇ ਕਿ ਅਸੀਂ ਇਹਨਾਂ ਦੀ ਲੜਾਈ ਲੜ ਰਹੇ ਹਾਂ, ਜਦੋਂ ਕਿ ਮੁੱਖ ਰੂਪ ਦੇ ਵਿੱਚ ਕੌਮ ਦੀ ਹੋਂਦ ਦੀ ਲੜਾਈ ਹੈ। ਹੀਰਾਂ ਸਾਹਿਬ, ਕਿਵੇਂ ਦਾ ਲੱਗਦਾ ਹੈਗਾ ਜਦੋਂ ਕੌਮ ਕਈ ਵਾਰ ਕਿਤੇ ਨਾ ਕਿਤੇ ਜਾ ਕੇ ਸਾਥ ਨਹੀਂ ਦਿੰਦੀ? ਜਿਹੜੇ ਮੂਹਰੇ ਬਣੇ ਆਗੂ ਹੁੰਦੇ ਨੇ, ਆਗੂ ਵੀ ਕਿਤੇ ਨਾ ਕਿਤੇ ਜਾ ਕੇ ਕੌਮ ਨੂੰ ਪਿੱਠ ਦਿਖਾ ਜਾਂਦੇ ਨੇ, ਪਰ ਜਦੋਂ ਆਗੂਆਂ ਦੇ ਉੱਪਰੋਂ ਕਈ ਵਾਰ ਭਰੋਸਾ ਉੱਠ ਜਾਂਦਾ ਕੌਮ ਦਾ, ਉਦੋਂ ਕਿਵੇਂ ਲੱਗਦਾ ਗਾ? ਇਹ ਸਾਡਾ ਇਤਿਹਾਸ ਹੈ, ਕੌਮ ਦਾ ਇਤਿਹਾਸ ਹੈ ਕਿ ਕੌਮ ਨੇ ਹਮੇਸ਼ਾ ਹੀ ਆਪਣੇ ਆਗੂਆਂ ਦੇ ਹੱਥੋਂ ਮਾਰ ਰੱਖਿਆ। ਆਗੂਆਂ ਨੇ ਗਦਾਰ ਆਗੂਆਂ ਨੇ ਉਹਨਾਂ ਦੇ ਹੱਥੋਂ ਮਾਰ ਰੱਖਿਆ। ਜਿੰਨੀਆਂ ਵੀ ਹੁਣ ਤੱਕ ਲੜਾਈਆਂ ਲੜੀਆਂ ਨੇ ਜਾਂ ਜਿੰਨੀਆਂ ਵੀ ਹੁਣ ਤੱਕ ਪ੍ਰੀਖਿਆਵਾਂ ਹੋਈਆਂ ਨੇ, ਕੌਮ ਪਾਸ ਹੋਈ ਆ, ਪਰ ਜਿਹੜੇ ਗਦਾਰ ਆਗੂ ਆ ਉਹ ਫੇਲ ਹੋਏ ਆ। ਸੋ ਇਹ ਅੱਜ ਤੱਕ ਇਹ ਵਰਤਾਰਾ ਵਾ ਜਿਹੜਾ ਚੱਲ ਰਿਹਾ, ਪਤਾ ਨਹੀਂ ਕੌਮ ਨੂੰ ਆਪਣੇ ਸਹੀ ਆਗੂਆਂ ਦੀ ਪਛਾਣ ਆ ਜਿਹੜੀ ਇਹ ਕਦੋਂ ਆਊਗੀ। ਹੀਰਾਂ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਦੇਖੋ, ਹੁਣ ਮੈਨੂੰ ਇੰਨਾ ਸਮਾਂ ਹੋ ਗਿਆ ਲੰਬਾ ਅਖਬਾਰ ਦੇ ਪੰਨੇ 'ਤੇ ਰੋਜ਼ਾਨਾ ਕੌਮ ਦਾ ਦਰਦ ਬਿਆਨ ਕਰਦੇ ਨੂੰ। ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਝ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਸੋ ਅਖੀਰ 'ਤੇ ਇਹੀ ਲੱਗਦਾ ਵਾ ਕਿ ਇਹ ਕੌਮ ਨੂੰ ਕਿਵੇਂ ਜਗਾਇਆ ਜਾਵੇ। ਕੌਮ ਨੂੰ ਜਗਾਉਣਾ ਜਿਹੜਾ ਬਹੁਤ ਜ਼ਰੂਰੀ ਆ। ਕੌਮ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੌਮ ਦੀ ਹੋਂਦ ਦਾ ਸਵਾਲ ਆ। ਕੌਮ ਦੀ ਹੋਂਦ ਨੂੰ ਹੜੱਪਣ ਲਈ ਚਾਰੇ ਪਾਸਿਆਂ ਤੋਂ ਹਮਲੇ ਹੋ ਰਹੇ ਨੇ। ਹਿੰਦੂ ਰਾਸ਼ਟਰ ਦਾ ਐਲਾਨ ਕੀਤਾ ਜਾ ਰਿਹਾ। 2070 ਤੱਕ ਅਸੀਂ ਸਿੱਖ ਤੇ ਸਿੱਖੀ ਦੀ ਹੋਂਦ ਖਤਮ ਕਰ ਦੇਣੀ ਆ। RSS ਵਾਲੇ ਆਪਣੇ ਮੈਗਜ਼ੀਨ 'ਚ ਇਹ ਲਿਖ ਚੁੱਕੇ ਨੇ, ਪਰੰਤੂ ਕੌਮ ਫਿਰ ਵੀ ਕੁੰਭ ਕਰਨੀ ਨੀਂਦ ਸੁੱਤੀ ਹੋਈ ਆ। ਅਗਲੇ ਪੜਾਅ ਦਰ ਪੜਾਅ ਇਸ ਪਾਸੇ ਵਧ ਰਹੇ ਨੇ। ਤੁਸੀਂ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਆ RSS ਵਾਲੇ, 2070 ਤੱਕ ਸਿੱਖ ਤੇ ਸਿੱਖੀ ਦਾ ਫਲਸਫਾ ਹੀ ਖਤਮ ਕਰ ਦੇਣਾ। ਕੀ ਲੱਗਦਾ ਬਾਬੇ ਨਾਨਕ ਦਾ ਚਲਾਇਆ ਫਲਸਫਾ ਖਤਮ ਹੋ ਜਾਊਗਾ? ਨਹੀਂ, ਦੇਖੋ ਤੁਸੀਂ ਇੱਕ ਗੱਲ ਦੇਖੋ ਕਿ 2001 ਦੇ ਵਿੱਚ ਜਿਹੜੀ ਜਨਗਣਨਾ ਹੋਈ, ਉਹਦੇ 'ਚ 2 ਕਰੋੜ ਤੇ 30 ਲੱਖ ਸੀ ਸਿੱਖਾਂ ਦੀ ਆਬਾਦੀ।
ਜਿਹੜੀ 2011 ਚ ਹੋਈ ਉਹਦੇ ਚ ਘਟ ਕੇ 1 ਕਰੋੜ 60 ਲੱਖ ਰਹਿ ਗਈ। 70 ਲੱਖ ਸਿੱਖ ਕਿੱਥੇ ਗਏ? ਗੱਲ ਤੁਹਾਡੀ ਵੀ ਠੀਕ ਹੈ ਵੀ ਆਪਾਂ ਦਸ਼ਮੇਸ਼ ਪਿਤਾ ਨੇ ਖਾਲਸਾ ਸਾਜਿਆ, ਪਰਮਾਤਮਾ ਕੀ ਮੋਹ ਸਾਜਿਆ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ, ਪਰੰਤੂ ਅੰਕੜੇ ਦੱਸਦੇ ਆ ਨਾ ਕਿ ਸਿੱਖਾਂ ਦੀ ਆਬਾਦੀ ਆ ਜਿਹੜੀ, ਸਿੱਖਾਂ ਦੀ ਹੋਂਦ ਆ ਜਿਹੜੀ, ਉਹ ਹੌਲੀ ਹੌਲੀ ਖਤਮ ਹੋ ਰਹੀ ਹੈ। ਪੰਜਾਬੀ ਤੁਹਾਡੇ ਘਰਾਂ 'ਚੋਂ ਖਤਮ ਹੋ ਗਈ। ਜੇ ਪੰਜਾਬੀ ਖਤਮ ਹੋ ਗਈ ਤਾਂ ਤੁਹਾਡਾ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਜਾਣਾ ਜੀ। ਜੇ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਗਿਆ ਤਾਂ ਬਾਣੀ ਤੇ ਬਾਣੀ ਨਾਲੋਂ ਨਾਤਾ ਟੁੱਟ ਗਿਆ ਤਾਂ ਤੁਸੀਂ ਸਿੱਖੀ ਤੋਂ ਦੂਰ ਚਲੇ ਜਾਓਗੇ। ਬਾਣੀ ਤੇ ਬਾਣੀ ਦੀ ਗੱਲ ਕਰੀ ਆ, ਸਾਡੇ ਆਗੂ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ। ਕਈ ਵਾਰ ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਆ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ ਬੋਲੇ ਸੋ ਨਿਹਾਲ, ਬਸ ਇਦੋਂ ਵੱਧ ਕੁਛ ਨਹੀਂ। ਗਰਮ ਗੱਲਾਂ ਕਰਨੀਆਂ, ਵੱਡੀਆਂ ਗੱਲਾਂ ਕਰਨੀਆਂ, ਪੁਰਾਣੀਆਂ ਗੱਲਾਂ ਕਰਨੀਆਂ ਨੇ। ਪੁਰਾਣੇ ਪੁਰਾਤਨ ਇਤਿਹਾਸ ਨੂੰ ਦੇਖੋ, ਪੁਰਾਤਨ ਕਿਰਦਾਰ ਨੂੰ ਦੇਖੋ। ਕੀ ਤੁਹਾਡੇ ਕੋਲ ਕਿਰਦਾਰ ਹੈਗਾ? ਕੀ ਅੱਜ ਕੋਈ ਬੋਤਾ ਸਿੰਘ ਗਰਜਾ ਸਿੰਘ ਬਣ ਸਕਦਾ? ਸੋ ਇਹ ਜਿਹੜੀ ਗੱਲ ਹੈ ਇਸ ਕਰਕੇ ਆ ਕਿ ਸਾਡੇ ਜਿਹੜੇ ਆਗੂ ਨੇ ਉਹ ਸਾਨੂੰ ਪਿੱਛੇ ਹੀ ਰੱਖਣਾ ਚਾਹੁੰਦੇ ਆ। ਉਹ ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਕੌਮ ਆ ਜਿਹੜੀ ਇਹ ਦਾਤੀ ਕੌਮ ਆ, ਇਨਸਾਫ ਹੁਣ ਤੱਕ ਦਿੰਦੀ ਰਹੀ ਆ। ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਹਿੰਦੂ ਧੀਆਂ ਭੈਣਾਂ ਨੂੰ ਛਡਾ ਕੇ ਲਿਆਉਂਦੇ ਰਹੇ ਆ ਜੰਗ ਕਰਕੇ, ਤੇ ਅੱਜ ਅਸੀਂ ਮੰਗਤੇ ਬਣਦੇ ਆ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਕਿਤੇ ਆਪਦੇ ਫੇਰ ਉਹੀ ਗੱਲ ਗਦਾਰ ਹੋ ਗਿਆ? ਨਹੀਂ, ਗੱਲ ਤਾਂ ਉਹੀ ਹੈ ਨਾ ਵੀ ਸਾਡਾ ਕਿਰਦਾਰ ਉਹ ਨਹੀਂ ਰਿਹਾ। ਜਦੋਂ ਸਾਡਾ ਕਿਰਦਾਰ ਉਹ ਨਹੀਂ ਰਹਿਣਾ ਤਾਂ ਫਿਰ ਨੈਚੁਰਲੀ ਆ ਵੀ ਜਿਹੜਾ ਸਾਡਾ ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਿਤਾਬਾਂ ਤੋਂ ਦੂਰ ਕਰਿਆ ਜਾ ਰਿਹਾ ਪੰਜਾਬੀਆਂ ਨੂੰ, ਜਾਂ ਪੰਜਾਬ ਦੀ ਉਸ ਪੀੜ੍ਹੀ ਨੂੰ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਘੱਲਿਆ ਜਾ ਰਿਹਾ? ਨਹੀਂ, ਦੇਖੋ ਇਹ ਕੁਦਰਤੀ ਗੱਲ ਹੈ। ਹੁਣ ਅੱਜ ਅਸੀਂ ਬੜੇ ਹੁੰਬ ਕੇ ਕਹਿੰਦੇ ਹਾਂ ਵੀ ਸਾਡੀ ਆ ਜਿਹੜੀ ਦੇਖੋ ਜੀ ਬਾਹਰ ਸਿੱਖੀ ਦੀ ਚੜ੍ਹਾਈ ਹੋ ਰਹੀ ਹੈ, ਪਰੰਤੂ ਜਿਹੜਾ ਅੱਜ ਸਿੱਖ ਬਾਹਰ ਚਲਿਆ ਗਿਆ ਉਹਦੀ ਤੀਜੀ ਪੀੜ੍ਹੀ ਕਿੰਨੀ ਕੁ ਸਿੱਖ ਰਹਿ ਜੂਗੀ? ਉਹਨੇ ਤਾਂ ਸਭਿਅਤਾ 'ਚ ਰੰਗੀ ਜਾਣਾ, ਫਿਰ ਕੀ ਹੋਊਗਾ? ਬਾਹਰਲੇ ਤਾਂ ਕਹਿੰਦੇ ਅਸੀਂ ਖਾਲਿਸਤਾਨ ਦੇ ਨਾਅਰੇ ਮਾਰਦੇ ਹਾਂ, ਕਹਿੰਦੇ ਪੰਜਾਬ ਵਾਲਿਆਂ 'ਚ ਕੁਝ ਵੀ ਨਹੀਂ ਹੈਗਾ। ਉਹਨਾਂ ਨੂੰ ਪੁੱਛੋ ਨਾ ਵੀ ਤੁਹਾਡੀ ਤੀਜੀ ਪੀੜ੍ਹੀ ਮਾਰੂਗੀ, ਤੁਹਾਡੀ ਤੀਜੀ ਪੀੜ੍ਹੀ ਕੀ ਕਰੂਗੀ? ਉਹ ਤਾਂ ਉਹਨਾਂ ਦੇ ਰੰਗ 'ਚ ਰੰਗੀ ਹੋਊਗੀ, ਉਹ ਸਭਿਅਤਾ 'ਚ ਰੰਗੀ ਹੋਊਗੀ। ਫਿਰ ਸਿੱਖੀ ਕਿੱਥੋਂ ਆਊਗੀ? ਪੰਜਾਬੀ ਉਹਨਾਂ ਨੂੰ ਨਹੀਂ ਪੜ੍ਹਨੀ ਹੋਣੀ, ਜੇ ਮੈਂ ਪਹਿਲਾਂ ਗੱਲ ਕੀਤੀ ਆ। ਨਾ ਉਹਨਾਂ ਕੋਲ ਪੰਜਾਬੀ ਬੋਲੀ ਹੋਣੀ ਆ, ਨਾ ਪੰਜਾਬੀ ਸੱਭਿਆਚਾਰ ਹੋਣਾ। ਫਿਰ ਕਿਵੇਂ ਅਸੀਂ ਜਿਉਂਦੇ ਰੱਖਾਂਗੇ ਪੰਜਾਬੀ ਸਿੱਖੀ ਨੂੰ? ਕਹਿੰਦੇ ਮੀਡੀਆ ਦਾ ਕਾਫੀ ਵੱਡਾ ਰੋਲ ਰਿਹਾ ਹੈਗਾ ਪੰਜਾਬ ਨੂੰ ਪ੍ਰਵਾਸ ਕਰਵਾਉਣ ਦੇ ਵਿੱਚ। ਮੀਡੀਆ ਦਾ ਰੋਲ ਕੀ ਦੇਖਦੇ ਹੋ ਤੁਸੀਂ? ਨਹੀਂ, ਜਦੋਂ ਤੁਸੀਂ ਡੈਮਰਾਈਜ਼ ਕਰਦੇ ਹੋ ਕਿਸੇ ਗੱਲ ਨੂੰ, ਕਿਸੇ ਵੀ ਗੱਲ ਨੂੰ, ਤਾਂ ਕੁਦਰਤੀ ਗੱਲ ਆ ਕਿ ਜਵਾਨੀ ਖਿੱਚੀ ਜਾਂਦੀ ਆ। ਹੁਣ ਅੱਜ ਜੇ ਤੁਸੀਂ ਗੱਲ ਕਰੋ ਤੇ ਕੈਨੇਡਾ ਵਿੱਚ ਹੋ ਰਿਹਾ ਚੀਕਾਂ ਮਾਰ ਰਿਹਾ ਜਿਹੜੇ ਉੱਥੇ ਗਏ ਹੋਏ ਨੇ, ਪਰ ਉਹ ਨਹੀਂ ਸੀ ਦਿਖਾਉਂਦੇ। ਬਿਲਕੁਲ, ਅਸੀਂ ਇਹ ਬੋਲਿਆ ਵੀ ਬਹੁਤ ਹੀ ਹਾਲਤ ਨੇ, ਜੇ ਹੁੰਦਾ ਉਹ ਹੁੰਦਾ, ਧਮਕੜਾ ਹੁੰਦਾ, ਪਰੰਤੂ ਅਸੀਂ ਅਸਲੀਅਤ ਨਹੀਂ ਦਿਖਾ ਰਹੇ ਕਿ ਬਾਹਰ ਜਾ ਕੇ ਸਾਡੇ ਬੱਚਿਆਂ ਨਾਲ, ਸਾਡੀਆਂ ਬੱਚਿਆਂ ਨਾਲ ਕੀ ਹੁੰਦਾ। ਜਦੋਂ ਸਾਡੇ ਕੋਲ ਅਸਲੀਅਤ ਆ ਜੂ, ਜੇ ਮੀਡੀਆ ਗਲੈਮਰਾਈਜ਼ ਕਰਨਾ ਛੱਡ ਦੂਗਾ, ਸੱਚਾ ਜਿਹੜਾ ਉਹ ਸਾਡੇ ਸਾਹਮਣੇ ਲਿਆਊਗਾ, ਫਿਰ ਮੈਨੂੰ ਲੱਗਦਾ ਕੁਛ ਨਾ ਕੁਛ ਲੋਕ ਜ਼ਰੂਰ ਸੋਚਣਗੇ। ਪੰਜਾਬ ਦੇ ਦਰਦ ਬਾਰੇ ਕਾਫੀ ਚਿੰਤਤ ਰਹਿੰਦੇ ਹੋ। ਪੰਜਾਬ ਦੇ ਦਰਦ ਦੇ ਲਈ ਤੁਹਾਡਾ ਘਰ-ਬਾਰ ਵੀ ਲੱਗ ਗਿਆ, ਪਰ ਕਦੇ ਜਾ ਕੇ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕਰੀ? ਨਹੀਂ, ਗੱਲ ਤਾਂ ਇਹ ਹੈ ਵੀ ਹੁਣ ਆਪਾਂ ਕੋਈ ਇਸ ਗੱਲ ਲਈ ਜਿਹੜਾ ਇਹ ਦਰਦ ਨਹੀਂ ਹੈਗਾ ਕਿ ਆਪ ਦਾ ਕੁਝ ਬਣ ਜਾਊਗਾ। ਦਰਦ ਇਹ ਹੈ ਕਿ ਪੰਜਾਬ ਤੇ ਸਿੱਖੀ ਆ ਜਿਹੜੀ ਇਹਦੀ ਚੜ੍ਹਦੀ ਕਲਾ ਹੋਵੇ, ਪਰੰਤੂ ਦਰਦ ਉਦੋਂ ਗਹਿਰਾ ਹੋ ਜਾਂਦਾ ਜਦੋਂ ਕੋਈ ਸੁਣ ਲਈ ਤਿਆਰ ਨਹੀਂ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਅੱਜ ਮਤਲਬ ਤਕਰੀਬਨ ਪ੍ਰਿੰਟ ਮੀਡੀਆ ਦੀ ਸਾਰੇ ਦੀ ਹਾਲਤ ਇਹ ਹੋ ਗਈ ਆ ਵੀ ਤੁਸੀਂ ਅਖਬਾਰ ਲੈਂਦੇ ਹੋ, 2-4 ਮਿੰਟ ਉਹਨੂੰ ਫੋਟੋਆਂ ਦੇਖੀਆਂ ਤੇ ਸੈੱਟ ਦਾ। ਹੁਣ ਅਖਬਾਰ ਵਿੱਚ ਦੇਖਣ ਦੀ ਚੀਜ਼ ਬਣ ਗਈ ਆ, ਪੜ੍ਹਨ ਦੀ ਚੀਜ਼ ਰਹੀ ਨਹੀਂ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੇਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਚਲੋ ਕੋਈ ਗੱਲ ਨਹੀਂ, ਇਹ ਤਾਂ ਮਤਲਬ ਇਤਿਹਾਸ ਦੀਆਂ ਗੱਲਾਂ ਨੇ, ਇਤਿਹਾਸ ਦੇ ਨਾਲ ਨਿਬੜਦੀਆਂ ਨੇ। ਸਾਡਾ ਫਰਜ਼ ਇਹ ਆ ਕਿ ਅਸੀਂ ਜੋ ਸੋਚ ਆ ਉਹਦੇ 'ਤੇ ਚੱਲਦੇ ਰਹੀਏ, ਨਾ ਥੜਕੀਏ। ਪਰਮਾਤਮਾ ਸਮੱਤ ਦੇਵੇ, ਸਮਰੱਥਾ ਦੇਵੇ ਕਿ ਆਪ ਦੇ ਮਾਰਗ ਤੇ, ਸੱਚ ਦੇ ਮਾਰਗ ਤੇ ਚੱਲਦੇ ਰਹੀ। ਅਫਸੋਸ ਹੁੰਦਾ ਉਦੋਂ ਜਦੋਂ ਤੁਸੀਂ ਕਈ ਵਾਰ ਅਜਿਹਾ ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ? ਨਹੀਂ, ਐਦਾਂ ਨਹੀਂ ਹੈਗਾ ਕਿ ਜਾਤਾ ਹੋਵੇ ਨਾ ਕੋਈ ਭੁਲੇਖੇ 'ਚ ਹੋਈਏ। ਕੋਈ ਭੁਲੇਖਾ ਨਹੀਂ ਹੈ ਜੀ। ਪੂਰੀ ਤਰ੍ਹਾਂ ਜਾਗਰੂਕ ਹੈ ਇਸ ਗੱਲ ਲਈ ਕਿ ਕਿੰਨਾ ਕੁ ਸਾਡਾ ਅਸਰ ਆ ਜਿਹੜਾ ਉਹ ਲੋਕਾਂ 'ਤੇ ਹੁੰਦਾ। ਸੋ ਮਨ ਨੂੰ ਤਸੱਲੀ ਆ, ਜਿੰਨਾ ਕੁ ਹੁੰਦਾ ਉਨਾ ਸਹੀ।
1 2 5 7 10% ਜਿੰਨਾ ਹੁੰਦਾ ਉਹ ਨਸ਼ੇ। ਕਦੇ ਐ ਨਹੀਂ ਲੱਗਿਆ ਵੀ ਦੂਜੇ ਅਖਬਾਰਾਂ ਵਾਲੇ ਜਿਹੜੇ ਕਈ ਵਾਰ ਝੂਠ ਬੋਲਦੇ ਨੇ ਤੇ ਉਹਨਾਂ ਦੀ ਕਾਫੀ ਲੋਕ ਸੁਣਦੇ ਨੇ ਤੇ ਹਿਰਨ ਸਾਹਿਬ ਸੱਚ ਬੋਲਦੇ ਨੇ, ਉਹਨਾਂ ਦੀ ਕੋਈ ਸੁਣ ਹੀ ਨਹੀਂ ਰਿਹਾ? ਨਹੀਂ ਮਤਲਬ ਜੇ ਹੁਣ ਮੈਂ ਸੱਚ ਬੋਲਾਂ ਤਾਂ ਸ਼ਾਇਦ ਲੋਕਾਂ ਨੂੰ ਲੱਗੂਗਾ ਕਿ ਮੈਂ ਝੂਠ ਬੋਲਦਾ। ਹਾਂ, ਪਰ ਤਾਂ ਮਨ 'ਚ ਇੱਕ ਇੱਛਾ ਵਾ ਵੀ ਇਸ ਗੱਲ ਦੀ ਵੀ ਕੋਈ ਮਤਲਬ ਝੂਠੀ ਸਹੂਲਤ ਹੈ ਨਾ ਝੂਠੀ ਦੌਲਤ ਆ, ਇਹਦਾ ਕਦੇ ਵੀ ਮੋਹ ਨਹੀਂ ਕੀਤਾ। ਆਪਦੇ ਮਨ ਦੇ ਨਾਲ ਰਾਤ ਨੂੰ ਸੌਂਦੇ ਆ। ਮੈਨੂੰ ਪਿਸ਼ਾਬ ਦੀ ਪ੍ਰੋਬਲਮ ਆ, 5-6 ਵਾਰੀ ਮੈਂ ਰਾਤ ਨੂੰ ਉੱਠਦਾ ਮੈਂ, ਪਰ ਮੈਨੂੰ ਨਹੀਂ ਪਤਾ ਲੱਗਦਾ ਕਦੋਂ ਸੌਂ ਜਾਣਾ। ਅਕਾਲ ਪੁਰਖ ਦੀ ਮਿਹਰ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਹਰਪਾਲ ਸਿੰਘ ਹੇਰਾਂ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਹੋਈ ਆ, ਕਿਉਂਕਿ ਯਾਦਾਂ ਹੁੰਦੀਆਂ ਨੇ ਜਿਹੜੀਆਂ ਯਾਦਾਂ ਅਸੀਂ ਕਈ ਵਾਰ ਕਿਸੇ ਮੋਰਚੇ 'ਚੋਂ ਮਿਲਦੀਆਂ ਨੇ ਤੇ ਕਈ ਵਾਰ ਕਿਸੇ ਘਰਾਂ 'ਚੋਂ ਮਿਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਿਰਨ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਝ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਉਹ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਹੁੰਦੇ ਨੇ। ਕਈ ਵਾਰ ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਹੈ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ ਬੋਲੇ ਸੋ ਨਿਹਾਲ, ਬਸ ਇਹ ਤੋਂ ਵੱਧ ਕੁਛ ਨਹੀਂ। ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਸਾਡਾ ਕਿਰਦਾਰ ਉਹ ਨਹੀਂ ਰਿਹਾ। ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੇਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚੋਂ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ। ਨਹੀਂ, ਐਦਾਂ ਨਹੀਂ ਹੈਗਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਤੁਹਾਡੇ ਰੂਬਰੂ ਕਰਾਂਗੇ। ਸਾਡੇ ਨਾਲ ਭਾਈ ਹਰਪਾਲ ਸਿੰਘ ਹੇਰਾਂ ਜੀ ਮੌਜੂਦ ਨੇ। ਤੁਸੀਂ ਨਾਮ ਬੜੀ ਵਾਰ ਸੁਣਿਆ ਹੋਣਾ, ਤਾਂ ਅੱਜ ਅਸੀਂ ਤੁਹਾਡੇ ਰੂਬਰੂ ਵੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਿਹਤਾਂ ਦੱਸੋ ਜੀ, ਕਿਵੇਂ? ਠੀਕ ਹੈ? ਠੀਕ, ਕਿਰਪਾ ਗੁਰੂ ਜੀ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਸੋ ਪੰਜਾਬ ਤੇ ਪੰਥ ਦੀ ਇਸ ਵੇਲੇ ਜਿਹੜੀ ਹਾਲਾਤ ਆ, ਜੋ ਸਰਕਾਰ ਚਾਹੁੰਦੀ ਹੈ, ਜੋ ਹੜੱਪਣ ਦੀ ਉਹਦੀ ਨੀਤੀ ਆ ਵੀ ਪੰਜਾਬ ਨੂੰ ਵੀ ਹੜੱਪ ਲਈਏ, ਪੰਥ ਨੂੰ ਵੀ ਹੜੱਪ ਲਈਏ। ਸੋ ਇਸ ਕਾਰਨ ਰੋਜ਼ਾਨਾ ਆਏ ਦਿਨ ਸਿੱਖਾਂ ਨੂੰ ਜਿਹੜੀਆਂ ਸਮੱਸਿਆਵਾਂ ਉਹ ਪੈਦਾ ਹੋ ਰਹੀਆਂ ਨੇ, ਉਹਨਾਂ ਦਾ ਕੋਈ ਹੱਲ ਜਿਹੜਾ ਉਹ ਨਹੀਂ ਨਿਕਲ ਰਿਹਾ। ਸੋ ਸਿੱਖ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ, ਪਰੰਤੂ ਵੱਡੀ ਦਿੱਕਤ ਇਹ ਆ ਕਿ ਸਿੱਖਾਂ ਦੇ ਵਿੱਚ ਬਹੁਤ ਥੋੜ੍ਹੇ ਹਿੱਸੇ ਨੂੰ ਇਸ ਗੱਲ ਦਾ ਗਿਆਨ ਆ ਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਅਸੀਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਸਮਝ ਲੈਂਦੇ ਕਿ ਅਸੀਂ ਇਹਨਾਂ ਦੀ ਲੜਾਈ ਲੜ ਰਹੇ ਹਾਂ, ਜਦੋਂ ਕਿ ਮੁੱਖ ਰੂਪ ਦੇ ਵਿੱਚ ਕੌਮ ਦੀ ਹੋਂਦ ਦੀ ਲੜਾਈ ਹੈ। ਹੀਰਾਂ ਸਾਹਿਬ, ਕਿਵੇਂ ਦਾ ਲੱਗਦਾ ਹੈਗਾ ਜਦੋਂ ਕੌਮ ਕਈ ਵਾਰ ਕਿਤੇ ਨਾ ਕਿਤੇ ਜਾ ਕੇ ਸਾਥ ਨਹੀਂ ਦਿੰਦੀ? ਜਿਹੜੇ ਮੂਹਰੇ ਬਣੇ ਆਗੂ ਹੁੰਦੇ ਨੇ, ਆਗੂ ਵੀ ਕਿਤੇ ਨਾ ਕਿਤੇ ਜਾ ਕੇ ਕੌਮ ਨੂੰ ਪਿੱਠ ਦਿਖਾ ਜਾਂਦੇ ਨੇ, ਪਰ ਜਦੋਂ ਆਗੂਆਂ ਦੇ ਉੱਪਰੋਂ ਕਈ ਵਾਰ ਭਰੋਸਾ ਉੱਠ ਜਾਂਦਾ ਕੌਮ ਦਾ, ਉਦੋਂ ਕਿਵੇਂ ਲੱਗਦਾ ਗਾ? ਇਹ ਸਾਡਾ ਇਤਿਹਾਸ ਹੈ, ਕੌਮ ਦਾ ਇਤਿਹਾਸ ਹੈ ਕਿ ਕੌਮ ਨੇ ਹਮੇਸ਼ਾ ਹੀ ਆਪਣੇ ਆਗੂਆਂ ਦੇ ਹੱਥੋਂ ਮਾਰ ਰੱਖਿਆ। ਆਗੂਆਂ ਨਹੀਂ, ਗਦਾਰ ਆਗੂਆਂ ਨੇ, ਉਹਨਾਂ ਦੇ ਹੱਥੋਂ ਮਾਰ ਰੱਖਿਆ। ਜਿੰਨੀਆਂ ਵੀ ਹੁਣ ਤੱਕ ਲੜਾਈਆਂ ਲੜੀਆਂ ਨੇ ਜਾਂ ਜਿੰਨੀਆਂ ਵੀ ਹੁਣ ਤੱਕ ਪ੍ਰੀਖਿਆਵਾਂ ਹੋਈਆਂ ਨੇ, ਕੌਮ ਪਾਸ ਹੋਈ ਆ, ਪਰ ਜਿਹੜੇ ਗਦਾਰ ਆਗੂ ਆ ਉਹ ਫੇਲ ਹੋਏ ਆ। ਸੋ ਇਹ ਅੱਜ ਤੱਕ ਇਹ ਵਰਤਾਰਾ ਵਾ ਜਿਹੜਾ ਚੱਲ ਰਿਹਾ, ਪਤਾ ਨਹੀਂ ਕੌਮ ਨੂੰ ਆਪਣੇ ਸਹੀ ਆਗੂਆਂ ਦੀ ਪਛਾਣ ਆ ਜਿਹੜੀ ਇਹ ਕਦੋਂ ਆਊਗੀ। ਹੀਰਾਂ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਦੇਖੋ, ਹੁਣ ਮੈਨੂੰ ਇੰਨਾ ਸਮਾਂ ਹੋ ਗਿਆ ਲੰਬਾ ਅਖਬਾਰ ਦੇ ਪੰਨੇ 'ਤੇ ਰੋਜ਼ਾਨਾ ਕੌਮ ਦਾ ਦਰਦ ਬਿਆਨ ਕਰਦੇ ਨੂੰ। ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ
ਇੰਨਾ ਕੁਝ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਸੋ ਅਖੀਰ ਤੇ ਇਹੀ ਲੱਗਦਾ ਵਾ ਕਿ ਇਹ ਕੌਮ ਨੂੰ ਕਿਵੇਂ ਜਗਾਇਆ ਜਾਵੇ। ਕੌਮ ਨੂੰ ਜਗਾਉਣਾ ਜਿਹੜਾ ਬਹੁਤ ਜ਼ਰੂਰੀ ਆ। ਕੌਮ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੌਮ ਦੀ ਹੋਂਦ ਦਾ ਸਵਾਲ ਆ। ਕੌਮ ਦੀ ਹੋਂਦ ਨੂੰ ਹੜੱਪਣ ਲਈ ਚਾਰੇ ਪਾਸਿਆਂ ਤੋਂ ਹਮਲੇ ਹੋ ਰਹੇ ਨੇ। ਹਿੰਦੂ ਰਾਸ਼ਟਰ ਦਾ ਐਲਾਨ ਕੀਤਾ ਜਾ ਰਿਹਾ। 2070 ਤੱਕ ਅਸੀਂ ਸਿੱਖ ਤੇ ਸਿੱਖੀ ਦੀ ਹੋਂਦ ਖਤਮ ਕਰ ਦੇਣੀ ਆ। RSS ਵਾਲੇ ਆਪਣੇ ਮੈਗਜ਼ੀਨ 'ਚ ਇਹ ਲਿਖ ਚੁੱਕੇ ਨੇ। ਪਰੰਤੂ ਕੌਮ ਫਿਰ ਵੀ ਕੁੰਭ ਕਰਨੀ ਨੀਂਦ ਸੁੱਤੀ ਹੋਈ ਆ। ਅਗਲੇ ਪੜਾਅ ਦਰ ਪੜਾਅ ਇਸ ਪਾਸੇ ਵਧ ਰਹੇ ਨੇ। ਤੁਸੀਂ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਆ RSS ਵਾਲੇ, 2070 ਤੱਕ ਸਿੱਖ ਤੇ ਸਿੱਖੀ ਦਾ ਫਲਸਫਾ ਹੀ ਖਤਮ ਕਰ ਦੇਣਾ। ਕੀ ਲੱਗਦਾ ਬਾਬੇ ਨਾਨਕ ਦਾ ਚਲਾਇਆ ਫਲਸਫਾ ਖਤਮ ਹੋ ਜਾਊਗਾ? ਨਹੀਂ, ਦੇਖੋ ਤੁਸੀਂ ਇੱਕ ਗੱਲ ਦੇਖੋ ਕਿ 2001 ਦੇ ਵਿੱਚ ਜਿਹੜੀ ਜਨਗਣਨਾ ਹੋਈ, ਉਹਦੇ 'ਚ 2 ਕਰੋੜ ਤੇ 30 ਲੱਖ ਸੀ ਸਿੱਖਾਂ ਦੀ ਆਬਾਦੀ। ਜਿਹੜੀ 2011 'ਚ ਹੋਈ ਉਹਦੇ 'ਚ ਘਟ ਕੇ 1 ਕਰੋੜ 60 ਲੱਖ ਰਹਿ ਗਈ। 70 ਲੱਖ ਸਿੱਖ ਕਿੱਥੇ ਗਏ? ਗੱਲ ਤੁਹਾਡੀ ਵੀ ਠੀਕ ਹੈ ਵੀ ਆਪਾਂ ਦਸ਼ਮੇਸ਼ ਪਿਤਾ ਨੇ ਖਾਲਸਾ ਸਾਜਿਆ, ਪਰਮਾਤਮਾ ਕੀ ਮੌਤ ਸਾਜਿਆ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਪਰੰਤੂ ਅੰਕੜੇ ਦੱਸਦੇ ਆ ਨਾ ਕਿ ਸਿੱਖਾਂ ਦੀ ਆਬਾਦੀ ਆ, ਜਿਹੜੀ ਸਿੱਖਾਂ ਦੀ ਹੋਂਦ ਆ ਜਿਹੜੀ, ਉਹ ਹੌਲੀ ਹੌਲੀ ਖਤਮ ਹੋ ਰਹੀ ਆ। ਪੰਜਾਬੀ ਤੁਹਾਡੇ ਘਰਾਂ 'ਚੋਂ ਖਤਮ ਹੋ ਗਈ। ਜੇ ਪੰਜਾਬੀ ਖਤਮ ਹੋ ਗਈ ਤਾਂ ਤੁਹਾਡਾ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਜਾਣਾ ਜੀ। ਜੇ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਗਿਆ ਤਾਂ ਬਾਣੀ ਤੇ ਬਾਣੀ ਨਾਲੋਂ ਨਾਤਾ ਟੁੱਟ ਗਿਆ ਤਾਂ ਤੁਸੀਂ ਸਿੱਖੀ ਤੋਂ ਦੂਰ ਚਲੇ ਜਾਓਗੇ। ਬਾਣੀ ਤੇ ਬਾਣੀ ਦੀ ਗੱਲ ਕਰੀ ਆ, ਸਾਡੇ ਆਗੂ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ ਕਈ ਵਾਰ। ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਆ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ, ਬੋਲੇ ਸੋ ਨਿਹਾਲ, ਬਸ ਇਦੋਂ ਵੱਧ ਕੁਛ ਨਹੀਂ। ਗਰਮ ਗੱਲਾਂ ਕਰਨੀਆਂ, ਵੱਡੀਆਂ ਗੱਲਾਂ ਕਰਨੀਆਂ, ਪੁਰਾਣੀਆਂ ਗੱਲਾਂ ਕਰਨੀਆਂ ਨੇ। ਪੁਰਾਣੇ ਪੁਰਾਤਨ ਇਤਿਹਾਸ ਨੂੰ ਦੇਖੋ, ਪੁਰਾਤਨ ਕਿਰਦਾਰ ਨੂੰ ਦੇਖੋ। ਕੀ ਤੁਹਾਡੇ ਕੋਲ ਉਹ ਕਿਰਦਾਰ ਹੈਗਾ? ਕੀ ਅੱਜ ਕੋਈ ਬੋਤਾ ਸਿੰਘ ਗਰਜਾ ਸਿੰਘ ਬਣ ਸਕਦਾ? ਸੋ ਇਹ ਜਿਹੜੀ ਗੱਲ ਹੈ ਇਸ ਕਰਕੇ ਆ ਕਿ ਸਾਡੇ ਜਿਹੜੇ ਆਗੂ ਨੇ ਉਹ ਸਾਨੂੰ ਪਿੱਛੇ ਹੀ ਰੱਖਣਾ ਚਾਹੁੰਦੇ ਆ। ਉਹ ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਕੌਮ ਆ ਜਿਹੜੀ ਇਹ ਦਾਤੀ ਕੌਮ ਆ, ਇਨਸਾਫ ਹੁਣ ਤੱਕ ਦਿੰਦੀ ਰਹੀ ਆ। ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਹਿੰਦੂ ਧੀਆਂ ਭੈਣਾਂ ਨੂੰ ਛਡਾ ਕੇ ਲਿਆਉਂਦੇ ਰਹੇ ਆ ਜੰਗ ਕਰਕੇ, ਤੇ ਅੱਜ ਅਸੀਂ ਮੰਗਤੇ ਬਣਦੇ ਆ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਕਿਤੇ ਆਪਦੇ ਫੇਰ ਉਹੀ ਗੱਲ ਗਦਾਰ ਹੋ ਗਿਆ? ਨਹੀਂ, ਗੱਲ ਤਾਂ ਉਹੀ ਹੈ ਨਾ ਵੀ ਸਾਡਾ ਕਿਰਦਾਰ ਉਹ ਨਹੀਂ ਰਿਹਾ। ਜਦੋਂ ਸਾਡਾ ਕਿਰਦਾਰ ਉਹ ਨਹੀਂ ਰਹਿਣਾ ਤਾਂ ਫਿਰ ਨੈਚੁਰਲੀ ਆ ਵੀ ਜਿਹੜਾ ਸਾਡਾ ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਿਤਾਬਾਂ ਤੋਂ ਦੂਰ ਕਰਿਆ ਜਾ ਰਿਹਾ ਪੰਜਾਬੀਆਂ ਨੂੰ ਜਾਂ ਪੰਜਾਬ ਦੀ ਉਸ ਪੀੜ੍ਹੀ ਨੂੰ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਘੱਲਿਆ ਜਾ ਰਿਹਾ। ਨਹੀਂ, ਦੇਖੋ ਇਹ ਕੁਦਰਤੀ ਗੱਲ ਹੈ। ਹੁਣ ਅੱਜ ਅਸੀਂ ਬੜੇ ਹੁੱਬ ਕੇ ਕਹਿੰਦੇ ਹਾਂ ਵੀ ਸਾਡੀ ਆ ਜਿਹੜੀ ਦੇਖੋ ਜੀ ਬਾਹਰ ਸਿੱਖੀ ਦੀ ਚੜ੍ਹਾਈ ਹੋ ਰਹੀ ਹੈ, ਪਰੰਤੂ ਜਿਹੜਾ ਅੱਜ ਸਿੱਖ ਬਾਹਰ ਚਲਿਆ ਗਿਆ ਉਹਦੀ ਤੀਜੀ ਪੀੜ੍ਹੀ ਕਿੰਨੀ ਕੁ ਸਿੱਖ ਰਹਿ ਜੂਗੀ? ਉਹਨੇ ਤਾਂ ਉਸ ਸਭਿਅਤਾ 'ਚ ਰੰਗੀ ਜਾਣਾ। ਫਿਰ ਕੀ ਹੋਊਗਾ? ਬਾਹਰਲੇ ਤਾਂ ਕਹਿੰਦੇ ਅਸੀਂ ਖਾਲਿਸਤਾਨ ਦੇ ਨਾਅਰੇ ਮਾਰਦੇ ਹਾਂ, ਕਹਿੰਦੇ ਪੰਜਾਬ ਵਾਲਿਆਂ 'ਚ ਕੁਛ ਵੀ ਨਹੀਂ ਹੈਗਾ। ਉਹਨਾਂ ਨੂੰ ਪੁੱਛੋ ਨਾ ਵੀ ਤੁਹਾਡੀ ਤੀਜੀ ਪੀੜ੍ਹੀ ਮਾਰੂਗੀ, ਤੁਹਾਡੀ ਤੀਜੀ ਪੀੜ੍ਹੀ ਕੀ ਕਰੂਗੀ? ਉਹ ਤਾਂ ਉਹਨਾਂ ਦੇ ਰੰਗ 'ਚ ਰੰਗੀ ਹੋਊਗੀ, ਉਹ ਸਭਿਅਤਾ 'ਚ ਰੰਗੀ ਹੋਊਗੀ। ਫਿਰ ਸਿੱਖੀ ਕਿੱਥੋਂ ਆਊਗੀ? ਪੰਜਾਬੀ ਉਹਨਾਂ ਨੂੰ ਨਹੀਂ ਪੜ੍ਹਨੀ ਹੋਣੀ, ਜੇ ਮੈਂ ਪਹਿਲਾਂ ਗੱਲ ਕੀਤੀ ਆ। ਨਾ ਉਹਨਾਂ ਕੋਲ ਪੰਜਾਬੀ ਬੋਲੀ ਹੋਣੀ ਆ, ਨਾ ਪੰਜਾਬੀ ਸੱਭਿਆਚਾਰ ਹੋਣਾ। ਫਿਰ ਕਿਵੇਂ ਅਸੀਂ ਜਿਉਂਦੇ ਰੱਖਾਂਗੇ ਪੰਜਾਬੀ ਸਿੱਖੀ ਨੂੰ? ਕਹਿੰਦੇ ਮੀਡੀਆ ਦਾ ਕਾਫੀ ਵੱਡਾ ਰੋਲ ਰਿਹਾ ਹੈਗਾ ਪੰਜਾਬ ਨੂੰ ਪ੍ਰਵਾਸ ਕਰਵਾਉਣ ਦੇ ਵਿੱਚ। ਮੀਡੀਆ ਦਾ ਰੋਲ ਕੀ ਦੇਖਦੇ ਹੋ ਤੁਸੀਂ? ਨਹੀਂ, ਜਦੋਂ ਤੁਸੀਂ ਗਲੈਮਰਾਈਜ਼ ਕਰਦੇ ਹੋ ਕਿਸੇ ਗੱਲ ਨੂੰ, ਕਿਸੇ ਵੀ ਗੱਲ ਨੂੰ, ਤਾਂ ਕੁਦਰਤੀ ਗੱਲ ਆ ਕਿ ਜਵਾਨੀ ਉਹਦੇ ਵੱਲ ਖਿੱਚੀ ਜਾਂਦੀ ਆ। ਹੁਣ ਅੱਜ ਜੇ ਤੁਸੀਂ ਗੱਲ ਕਰੋ ਤੇ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਚੀਕਾਂ ਮਾਰ ਰਿਹਾ ਜਿਹੜੇ ਉੱਥੇ ਗਏ ਹੋਏ ਨੇ, ਪਰ ਉਹ ਨਹੀਂ ਸੀ ਦਿਖਾਉਂਦੇ। ਬਿਲਕੁਲ, ਅਸੀਂ ਇਹ ਦਿਖਾਉਂਦੇ ਹਾਂ ਵੀ ਬਹੁਤ ਵਧੀਆ ਹਾਲਤ ਨੇ, ਆਹ ਇਹ ਹੁੰਦਾ, ਉਹ ਹੁੰਦਾ, ਧਮਕੜਾ ਹੁੰਦਾ, ਪਰੰਤੂ ਅਸੀਂ ਅਸਲੀਅਤ ਨਹੀਂ ਦਿਖਾ ਰਹੇ ਕਿ ਬਾਹਰ ਜਾ ਕੇ ਸਾਡੇ ਬੱਚਿਆਂ ਨਾਲ, ਸਾਡੀਆਂ ਬੱਚਿਆਂ ਨਾਲ ਕੀ ਹੁੰਦਾ। ਜਦੋਂ ਸਾਡੇ ਕੋਲ ਅਸਲੀਅਤ ਆ ਜੂ, ਜੇ ਮੀਡੀਆ ਗਲੈਮਰਾਈਜ਼ ਕਰਨਾ ਛੱਡ ਦੂਗਾ, ਸੱਚਾ ਜਿਹੜਾ ਉਹ ਸਾਡੇ ਸਾਹਮਣੇ ਲਿਆਊਗਾ, ਫਿਰ ਮੈਨੂੰ ਲੱਗਦਾ ਕੁਛ ਨਾ ਕੁਛ ਲੋਕ ਜ਼ਰੂਰ ਸੋਚਣਗੇ। ਪੰਜਾਬ ਦੇ ਦਰਦ ਬਾਰੇ ਕਾਫੀ ਚਿੰਤਤ ਰਹਿੰਦੇ ਹੋ। ਪੰਜਾਬ ਦੇ ਦਰਦ ਦੇ ਲਈ ਤੁਹਾਡਾ ਘਰ-ਬਾਰ ਵੀ ਲੱਗ ਗਿਆ, ਪਰ ਕਦੇ ਜਾ ਕੇ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕਰੀ? ਨਹੀਂ, ਗੱਲ ਤਾਂ ਇਹ ਹੈ ਵੀ ਹੁਣ ਆਪਾਂ ਕੋਈ ਇਸ ਗੱਲ ਲਈ ਜਿਹੜਾ ਇਹ ਦਰਦ ਨਹੀਂ ਹੈਗਾ ਕਿ ਆਪ ਦਾ ਕੁਝ ਬਣ ਜੂਗਾ। ਦਰਦ ਇਹ ਹੈ ਕਿ ਪੰਜਾਬ ਤੇ ਸਿੱਖੀ ਆ ਜਿਹੜੀ ਇਹਦੀ ਚੜ੍ਹਦੀ ਕਲਾ ਹੋਵੇ, ਪਰੰਤੂ ਦਰਦ ਉਦੋਂ ਗਹਿਰਾ ਹੋ ਜਾਂਦਾ ਜਦੋਂ ਕੋਈ ਸੁਣ ਲਈ ਤਿਆਰ ਨਹੀਂ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਅੱਜ ਮਤਲਬ ਤਕਰੀਬਨ ਪ੍ਰਿੰਟ ਮੀਡੀਆ ਦੇ ਸਾਰੇ ਦੀ ਹਾਲਤ ਇਹ ਹੋ ਗਈ ਆ ਵੀ ਤੁਸੀਂ ਅਖਬਾਰ ਲੈਂਦੇ ਹੋ,
2-4 ਮਿੰਟ ਉਹਨੂੰ ਫੋਟੋਆਂ ਦੇਖੀਆਂ ਤੇ ਸੈੱਟ ਦਾ। ਹੁਣ ਅਖਬਾਰ ਵਿੱਚ ਤਾਂ ਦੇਖਣ ਦੀ ਚੀਜ਼ ਬਣ ਗਈ ਆ, ਪੜ੍ਹਨ ਦੀ ਚੀਜ਼ ਰਹੀ ਨਹੀਂ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੇਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਚਲੋ ਕੋਈ ਗੱਲ ਨਹੀਂ, ਇਹ ਤਾਂ ਮਤਲਬ ਇਤਿਹਾਸ ਦੀਆਂ ਗੱਲਾਂ ਨੇ, ਇਤਿਹਾਸ ਦੇ ਨਾਲ ਨਿਬੜਦੀਆਂ ਨੇ। ਸਾਡਾ ਫਰਜ਼ ਇਹ ਆ ਕਿ ਅਸੀਂ ਜੋ ਸੋਚ ਆ ਉਹਦੇ 'ਤੇ ਚੱਲਦੇ ਰਹੀਏ, ਨਾ ਧੜਕੀਏ। ਪਰਮਾਤਮਾ ਸਮੱਤ ਦੇਵੇ, ਸਮਰੱਥਾ ਦੇਵੇ ਕਿ ਆਪ ਦੇ ਮਾਰਗ ਤੇ, ਸੱਚ ਦੇ ਮਾਰਗ ਤੇ ਚੱਲਦੇ ਰਹੀਏ। ਅਫਸੋਸ ਹੁੰਦਾ ਉਦੋਂ ਜਦੋਂ ਤੁਸੀਂ ਕਈ ਵਾਰ ਅਜਿਹਾ ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ। ਨਹੀਂ ਨਹੀਂ, ਇੱਦਾਂ ਨਹੀਂ ਹੈਗਾ ਕਿ ਜਾਤਾ ਹੋਵੇ ਨਾ ਕੋਈ ਭੁਲੇਖੇ 'ਚ ਹੋਈਏ। ਹਾਂ, ਕੋਈ ਭੁਲੇਖਾ ਨਹੀਂ ਹੈ ਜੀ। ਪੂਰੀ ਤਰ੍ਹਾਂ ਜਾਗਰੂਕ ਹੈ ਇਸ ਗੱਲ ਲਈ ਕਿ ਕਿੰਨਾ ਕੁ ਸਾਡਾ ਅਸਰ ਆ ਜਿਹੜਾ ਉਹ ਲੋਕਾਂ 'ਤੇ ਹੁੰਦਾ। ਸੋ ਮਨ ਨੂੰ ਤਸੱਲੀ ਆ, ਜਿੰਨਾ ਕੁ ਹੁੰਦਾ ਉਨਾ ਸਹੀ। 1 2 5 7 10% ਜਿੰਨਾ ਹੁੰਦਾ ਉਨਾ ਸਹੀ। ਕਦੇ ਐ ਨਹੀਂ ਲੱਗਿਆ ਵੀ ਦੂਜੇ ਅਖਬਾਰਾਂ ਵਾਲੇ ਜਿਹੜੇ ਕਈ ਵਾਰ ਝੂਠ ਬੋਲਦੇ ਨੇ ਤੇ ਉਹਨਾਂ ਦੀ ਕਾਫੀ ਲੋਕ ਸੁਣਦੇ ਨੇ ਤੇ ਹੀਰਾਂ ਸਾਹਿਬ ਸੱਚ ਬੋਲਦੇ ਨੇ, ਉਹਨਾਂ ਦੀ ਕੋਈ ਸੁਣ ਹੀ ਨਹੀਂ ਰਿਹਾ? ਨਹੀਂ, ਮਤਲਬ ਜੇ ਹੁਣ ਮੈਂ ਸੱਚ ਬੋਲਾਂ ਤਾਂ ਸ਼ਾਇਦ ਲੋਕਾਂ ਨੂੰ ਲੱਗੂਗਾ ਕਿ ਮੈਂ ਝੂਠ ਬੋਲ ਰਿਹਾ। ਹਾਂ, ਪਰ ਤਾਂ ਮਨ 'ਚ ਇੱਕ ਇੱਛਾ ਵਾ ਵੀ ਇਸ ਗੱਲ ਦੀ ਵੀ ਕੋਈ ਮਤਲਬ ਝੂਠੀ ਸਹੂਲਤ ਹੈ ਨਾ ਝੂਠੀ ਦੌਲਤ ਆ, ਇਹਦਾ ਕਦੇ ਵੀ ਮੋਹ ਨਹੀਂ ਕੀਤਾ। ਆਪਦੇ ਮਨ ਦੇ ਨਾਲ ਰਾਤ ਨੂੰ ਸੌਂਦੇ ਆ। ਮੈਨੂੰ ਪਿਸ਼ਾਬ ਦੀ ਪ੍ਰੋਬਲਮ ਆ, 5-6 ਵਾਰੀ ਮੈਂ ਰਾਤ ਨੂੰ ਉੱਠਦਾ ਮੈਂ, ਪਰ ਮੈਨੂੰ ਨਹੀਂ ਪਤਾ ਲੱਗਦਾ ਕਦੋਂ ਸੌਂ ਜਾਣਾ। ਅਕਾਲ ਪੁਰਖ ਦੀ ਮਿਹਰ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਹੋਈ ਆ, ਕਿਉਂਕਿ ਯਾਦਾਂ ਹੁੰਦੀਆਂ ਨੇ ਜਿਹੜੀਆਂ ਯਾਦਾਂ ਅਸੀਂ ਕਈ ਵਾਰ ਕਿਸੇ ਮੋਰਚੇ 'ਚੋਂ ਮਿਲਦੀਆਂ ਨੇ ਤੇ ਕਈ ਵਾਰ ਕਿਸੇ ਘਰਾਂ 'ਚੋਂ ਮਿਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਹੀਰਾਂ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਛ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਉਹ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ। ਕਈ ਵਾਰ ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਹੈ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ ਬੋਲੇ ਸੋ ਨਿਹਾਲ, ਬਸ ਇਹ ਤੋਂ ਵੱਧ ਕੁਛ ਨਹੀਂ। ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਸਾਡਾ ਕਿਰਦਾਰ ਉਹ ਨਹੀਂ ਰਿਹਾ। ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੀਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ। ਨਹੀਂ ਨਹੀਂ, ਇੱਦਾਂ ਨਹੀਂ ਹੈਗਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਤੁਹਾਡੇ ਰੂਬਰੂ ਕਰਾਂਗੇ। ਸਾਡੇ ਨਾਲ ਭਾਈ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਨੇ। ਤੁਸੀਂ ਨਾਮ ਬੜੀ ਵਾਰ ਸੁਣਿਆ ਹੋਣਾ, ਤਾਂ ਅੱਜ ਅਸੀਂ ਤੁਹਾਡੇ ਰੂਬਰੂ ਵੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਿਹਤਾਂ ਦੱਸੋ ਜੀ, ਕਿਵੇਂ? ਠੀਕ ਠੀਕ, ਕਿਰਪਾ ਗੁਰੂ ਜੀ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਸੋ ਪੰਜਾਬ ਤੇ ਪੰਥ ਦੀ ਇਸ ਵੇਲੇ ਜਿਹੜੀ ਹਾਲਾਤ ਆ, ਜੋ ਸਰਕਾਰ ਚਾਹੁੰਦੀ ਹੈ, ਜੋ ਹੜੱਪਣ ਦੀ ਉਹਦੀ ਨੀਤੀ ਆ ਵੀ ਪੰਜਾਬ ਨੂੰ ਵੀ ਹੜੱਪ ਲਈਏ, ਪੰਥ ਨੂੰ ਵੀ ਹੜੱਪ ਲਈਏ। ਸੋ ਇਸ ਕਾਰਨ ਰੋਜ਼ਾਨਾ ਆਏ ਦਿਨ ਸਿੱਖਾਂ ਨੂੰ ਜਿਹੜੀਆਂ ਸਮੱਸਿਆਵਾਂ ਉਹ ਪੈਦਾ ਹੋ ਰਹੀਆਂ ਨੇ, ਉਹਨਾਂ ਦਾ ਕੋਈ ਹੱਲ ਜਿਹੜਾ ਉਹ ਨਹੀਂ ਨਿਕਲ ਰਿਹਾ। ਸੋ ਸਿੱਖ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ, ਪਰੰਤੂ ਵੱਡੀ ਦਿੱਕਤ ਇਹ ਆ ਕਿ ਸਿੱਖਾਂ ਦੇ ਵਿੱਚ ਬਹੁਤ ਥੋੜ੍ਹੇ ਹਿੱਸੇ ਨੂੰ ਇਸ ਗੱਲ ਦਾ ਗਿਆਨ ਆ ਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਅਸੀਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਸਮਝ ਲੈਂਦੇ ਕਿ ਅਸੀਂ ਇਹਨਾਂ ਦੀ ਲੜਾਈ ਲੜ ਰਹੇ ਹਾਂ, ਜਦੋਂ ਕਿ ਮੁੱਖ ਰੂਪ ਦੇ ਵਿੱਚ ਕੌਮ ਦੀ ਹੋਂਦ ਦੀ ਲੜਾਈ ਹੈ।
ਹੀਰਾ ਸਾਹਿਬ ਕਿਵੇਂ ਦਾ ਲੱਗਦਾ ਹੈਗਾ ਜਦੋਂ ਕੌਮ ਕਈ ਵਾਰ ਕਿਤੇ ਨਾ ਕਿਤੇ ਜਾ ਕੇ ਸਾਥ ਨਹੀਂ ਦਿੰਦੀ, ਜਿਹੜੇ ਮੂਹਰੇ ਬਣੇ ਆਗੂ ਹੁੰਦੇ ਨੇ, ਆਗੂ ਵੀ ਕਿਤੇ ਨਾ ਕਿਤੇ ਜਾ ਕੇ ਕੌਮ ਨੂੰ ਪਿੱਠ ਦਿਖਾ ਜਾਂਦੇ ਨੇ, ਪਰ ਜਦੋਂ ਆਗੂਆਂ ਦੇ ਉੱਪਰੋਂ ਕਈ ਵਾਰ ਭਰੋਸਾ ਉੱਠ ਜਾਂਦਾ ਕੌਮ ਦਾ, ਉਦੋਂ ਕਿਵੇਂ ਲੱਗਦਾ ਗਾ? ਇਹ ਸਾਡਾ ਇਤਿਹਾਸ ਹੈ, ਕੌਮ ਦਾ ਇਤਿਹਾਸ ਹੈ ਤੇ ਕੌਮ ਨੇ ਹਮੇਸ਼ਾ ਹੀ ਆਪਣੇ ਆਗੂਆਂ ਦੇ ਹੱਥੋਂ ਮਾਰ ਖਾਧੀ ਆ। ਆਗੂਆਂ ਨੇ ਗਦਾਰ ਆਗੂਆਂ ਨੇ ਉਹਨਾਂ ਦੇ ਹੱਥੋਂ ਮਾਰ ਖਾਧੀ ਆ। ਜਿੰਨੀਆਂ ਵੀ ਹੁਣ ਤੱਕ ਲੜਾਈਆਂ ਲੜੀਆਂ ਨੇ ਜਾਂ ਜਿੰਨੀਆਂ ਵੀ ਹੁਣ ਤੱਕ ਪ੍ਰੀਖਿਆਵਾਂ ਹੋਈਆਂ ਨੇ, ਕੌਮ ਪਾਸ ਹੋਈ ਆ, ਪਰ ਜਿਹੜੇ ਗਦਾਰ ਆਗੂ ਆ ਉਹ ਫੇਲ ਹੋਏ ਆ। ਸੋ ਇਹ ਅੱਜ ਤੱਕ ਇਹ ਵਰਤਾਰਾ ਵਾ ਜਿਹੜਾ ਚੱਲ ਰਿਹਾ, ਪਤਾ ਨਹੀਂ ਕੌਮ ਨੂੰ ਆਪਣੇ ਸਹੀ ਆਗੂਆਂ ਦੀ ਪਛਾਣ ਆ ਜਿਹੜੀ ਇਹ ਕਦੋਂ ਆਊਗੀ। ਹੀਰਾ ਸਾਹਿਬ ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਦੇਖੋ ਹੁਣ ਮੈਨੂੰ ਇੰਨਾ ਸਮਾਂ ਹੋ ਗਿਆ ਲੰਬਾ ਅਖਬਾਰ ਦੇ ਪੰਨੇ 'ਤੇ ਰੋਜ਼ਾਨਾ ਕੌਮ ਦਾ ਦਰਦ ਬਿਆਨ ਕਰਦੇ ਨੂੰ। ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਛ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਸੋ ਅਖੀਰ ਤੇ ਇਹੀ ਲੱਗਦਾ ਵਾ ਕਿ ਇਹ ਕੌਮ ਨੂੰ ਕਿਵੇਂ ਜਗਾਇਆ ਜਾਵੇ। ਕੌਮ ਨੂੰ ਜਗਾਉਣਾ ਜਿਹੜਾ ਬਹੁਤ ਜ਼ਰੂਰੀ ਆ। ਕੌਮ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੌਮ ਦੀ ਹੋਂਦ ਦਾ ਸਵਾਲ ਆ। ਕੌਮ ਦੀ ਹੋਂਦ ਨੂੰ ਹੜੱਪਣ ਲਈ ਚਾਰੇ ਪਾਸਿਆਂ ਤੋਂ ਹਮਲੇ ਹੋ ਰਹੇ ਨੇ। ਹਿੰਦੂ ਰਾਸ਼ਟਰ ਦਾ ਐਲਾਨ ਕੀਤਾ ਜਾ ਰਿਹਾ। 2070 ਤੱਕ ਅਸੀਂ ਸਿੱਖ ਤੇ ਸਿੱਖੀ ਦੀ ਹੋਂਦ ਖਤਮ ਕਰ ਦੇਣੀ ਆ। RSS ਵਾਲੇ ਆਪਣੇ ਮੈਗਜ਼ੀਨ 'ਚ ਇਹ ਲਿਖ ਚੁੱਕੇ ਨੇ, ਪਰੰਤੂ ਕੌਮ ਫਿਰ ਵੀ ਕੁੰਭ ਕਰਨੀ ਨੀਂਦ ਸੁੱਤੀ ਹੋਈ ਆ। ਅਗਲੇ ਪੜਾਅ ਦਰ ਪੜਾਅ ਇਸ ਪਾਸੇ ਵਧ ਰਹੇ ਨੇ। ਤੁਸੀਂ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਆ RSS ਵਾਲੇ, 2070 ਤੱਕ ਸਿੱਖ ਤੇ ਸਿੱਖੀ ਦਾ ਫਲਸਫਾ ਹੀ ਖਤਮ ਕਰ ਦੇਣਾ। ਕੀ ਲੱਗਦਾ ਬਾਬੇ ਨਾਨਕ ਦਾ ਚਲਾਇਆ ਫਲਸਫਾ ਖਤਮ ਹੋ ਜਾਊਗਾ? ਨਹੀਂ, ਦੇਖੋ ਤੁਸੀਂ ਇੱਕ ਗੱਲ ਦੇਖੋ ਕਿ 2001 ਦੇ ਵਿੱਚ ਜਿਹੜੀ ਜਨਸੰਖਿਆ ਜਨਗਣਨਾ ਹੋਈ, ਉਹਦੇ 'ਚ 2 ਕਰੋੜ ਤੇ 30 ਲੱਖ ਸੀ ਸਿੱਖਾਂ ਦੀ ਆਬਾਦੀ। ਜਿਹੜੀ 2011 'ਚ ਹੋਈ ਉਹਦੇ 'ਚ ਘਟ ਕੇ 1 ਕਰੋੜ 60 ਲੱਖ ਰਹਿ ਗਈ। 70 ਲੱਖ ਸਿੱਖ ਕਿੱਥੇ ਗਏ? ਗੱਲ ਤੁਹਾਡੀ ਵੀ ਠੀਕ ਆ ਵੀ ਆਪਾਂ ਦਸ਼ਮੇਸ਼ ਪਿਤਾ ਨੇ ਖਾਲਸਾ ਸਾਜਿਆ, ਪਰਮਾਤਮਾ ਕੀ ਮੋਹ ਸਾਜਿਆ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ, ਪਰੰਤੂ ਅੰਕੜੇ ਦੱਸਦੇ ਆ ਨਾ ਕਿ ਸਿੱਖਾਂ ਦੀ ਆਬਾਦੀ ਆ, ਜਿਹੜੀ ਸਿੱਖਾਂ ਦੀ ਹੋਂਦ ਆ ਜਿਹੜੀ, ਉਹ ਹੌਲੀ ਹੌਲੀ ਖਤਮ ਹੋ ਰਹੀ ਆ। ਪੰਜਾਬੀ ਤੁਹਾਡੇ ਘਰਾਂ 'ਚੋਂ ਖਤਮ ਹੋ ਗਈ। ਜੇ ਪੰਜਾਬੀ ਖਤਮ ਹੋ ਗਈ ਤਾਂ ਤੁਹਾਡਾ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਜਾਣਾ ਜੀ। ਜੇ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਗਿਆ ਤਾਂ ਬਾਣੀ ਤੇ ਬਾਣੀ ਨਾਲੋਂ ਨਾਤਾ ਟੁੱਟ ਗਿਆ ਤਾਂ ਤੁਸੀਂ ਸਿੱਖੀ ਤੋਂ ਦੂਰ ਚਲੇ ਜਾਓਗੇ। ਬਾਣੀ ਤੇ ਬਾਣੀ ਦੀ ਗੱਲ ਕਰੀ ਆ, ਸਾਡੇ ਆਗੂ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ ਕਈ ਵਾਰ। ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਆ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ, ਬੋਲੇ ਸੋ ਨਿਹਾਲ, ਬਸ ਇਦੋਂ ਵੱਧ ਕੁਛ ਨਹੀਂ। ਗਰਮ ਗੱਲਾਂ ਕਰਨੀਆਂ, ਵੱਡੀਆਂ ਗੱਲਾਂ ਕਰਨੀਆਂ, ਪੁਰਾਣੀਆਂ ਗੱਲਾਂ ਕਰਨੀਆਂ ਨੇ। ਪੁਰਾਣੇ ਪ੍ਰਾਤਨ ਇਤਿਹਾਸ ਨੂੰ ਦੇਖੋ, ਪ੍ਰਾਤਨ ਕਿਰਦਾਰ ਨੂੰ ਦੇਖੋ। ਕੀ ਤੁਹਾਡੇ ਕੋਲ ਕਿਰਦਾਰ ਹੈਗਾ? ਕੀ ਅੱਜ ਕੋਈ ਬੋਤਾ ਸਿੰਘ ਗਰਜਾ ਸਿੰਘ ਬਣ ਸਕਦਾ? ਸੋ ਇਹ ਜਿਹੜੀ ਗੱਲ ਹੈ ਇਸ ਕਰਕੇ ਆ ਕਿ ਸਾਡੇ ਜਿਹੜੇ ਆਗੂ ਨੇ ਉਹ ਸਾਨੂੰ ਪਿੱਛੇ ਹੀ ਰੱਖਣਾ ਚਾਹੁੰਦੇ ਆ। ਉਹ ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਕੌਮ ਆ ਜਿਹੜੀ ਇਹ ਦਾਤੀ ਕੌਮ ਆ, ਇਨਸਾਫ ਹੁਣ ਤੱਕ ਦਿੰਦੀ ਰਹੀ ਆ। ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਹਿੰਦੂ ਧੀਆਂ ਭੈਣਾਂ ਨੂੰ ਛਡਾ ਕੇ ਲਿਆਉਂਦੇ ਰਹੇ ਆ ਜੰਗ ਕਰਕੇ, ਤੇ ਅੱਜ ਅਸੀਂ ਮੰਗਤੇ ਬਣਦੇ ਆ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਕਿਤੇ ਆਪਦੇ ਫੇਰ ਉਹੀ ਗੱਲ ਗਦਾਰ ਹੋ ਗਿਆ? ਨਹੀਂ, ਗੱਲ ਤਾਂ ਉਹੀ ਹੈ ਨਾ ਵੀ ਸਾਡਾ ਕਿਰਦਾਰ ਉਹ ਨਹੀਂ ਰਿਹਾ। ਜਦੋਂ ਸਾਡਾ ਕਿਰਦਾਰ ਉਹ ਨਹੀਂ ਰਹਿਣਾ ਤਾਂ ਫਿਰ ਨੈਚੁਰਲੀ ਆ ਵੀ ਜਿਹੜਾ ਸਾਡਾ ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਿਤਾਬਾਂ ਤੋਂ ਦੂਰ ਕਰਿਆ ਜਾ ਰਿਹਾ ਪੰਜਾਬੀਆਂ ਨੂੰ ਜਾਂ ਪੰਜਾਬ ਦੀ ਉਸ ਪੀੜ੍ਹੀ ਨੂੰ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਘੱਲਿਆ ਜਾ ਰਿਹਾ। ਨਹੀਂ, ਦੇਖੋ ਇਹ ਕੁਦਰਤੀ ਗੱਲ ਹੈ। ਹੁਣ ਅੱਜ ਅਸੀਂ ਬੜੇ ਹੁੱਬ ਕੇ ਕਹਿੰਦੇ ਹਾਂ ਵੀ ਸਾਡੀ ਆ ਜਿਹੜੀ ਦੇਖੋ ਜੀ ਬਾਹਰ ਸਿੱਖੀ ਦੀ ਚੜ੍ਹਾਈ ਹੋ ਰਹੀ ਹੈ, ਪਰੰਤੂ ਜਿਹੜਾ ਅੱਜ ਸਿੱਖ ਬਾਹਰ ਚਲਿਆ ਗਿਆ ਉਹਦੀ ਤੀਜੀ ਪੀੜ੍ਹੀ ਕਿੰਨੀ ਕੁ ਸਿੱਖ ਰਹਿ ਜੂਗੀ? ਉਹਨੇ ਤਾਂ ਸਭਿਅਤਾ 'ਚ ਰੰਗੀ ਜਾਣਾ। ਫਿਰ ਕੀ ਹੋਊਗਾ? ਬਾਹਰਲੇ ਤਾਂ ਕਹਿੰਦੇ ਅਸੀਂ ਖਾਲਿਸਤਾਨ ਦੇ ਨਾਅਰੇ ਮਾਰਦੇ ਹਾਂ, ਕਹਿੰਦੇ ਪੰਜਾਬ ਵਾਲਿਆਂ 'ਚ ਕੁਝ ਵੀ ਨਹੀਂ ਹੈਗਾ। ਉਹਨਾਂ ਨੂੰ ਪੁੱਛੋ ਨਾ ਵੀ ਤੁਹਾਡੀ ਤੀਜੀ ਪੀੜ੍ਹੀ ਮਾਰੂਗੀ, ਤੀਜੀ ਪੀੜ੍ਹੀ ਕੀ ਕਰੂਗੀ? ਉਹ ਤਾਂ ਉਹਨਾਂ ਦੇ ਰੰਗ 'ਚ ਰੰਗੀ ਹੋਊਗੀ, ਉਹ ਸਭਿਅਤਾ 'ਚ ਰੰਗੀ ਹੋਊਗੀ। ਫਿਰ ਸਿੱਖੀ ਕਿੱਥੋਂ ਆਊਗੀ? ਪੰਜਾਬੀ ਉਹਨਾਂ ਨੂੰ ਨਹੀਂ ਪੜ੍ਹਨੀ ਆਉਣੀ, ਜੇ ਮੈਂ ਪਹਿਲਾਂ ਗੱਲ ਕੀਤੀ ਆ। ਨਾ ਉਹਨਾਂ ਕੋਲ ਪੰਜਾਬੀ ਬੋਲੀ ਹੋਣੀ ਆ, ਨਾ ਪੰਜਾਬੀ ਸੱਭਿਆਚਾਰ ਹੋਣਾ। ਫਿਰ ਕਿਵੇਂ ਅਸੀਂ ਜਿਉਂਦੇ ਰੱਖਾਂਗੇ ਪੰਜਾਬੀ ਸਿੱਖੀ ਨੂੰ? ਕਹਿੰਦੇ ਮੀਡੀਆ ਦਾ ਕਾਫੀ ਵੱਡਾ ਰਿਹਾ ਹੈਗਾ ਪੰਜਾਬ ਨੂੰ ਪ੍ਰਵਾਸ ਕਰਵਾਉਣ ਦੇ ਵਿੱਚ। ਮੀਡੀਆ ਦਾ ਰੋਲ ਕੀ ਦੇਖਦੇ ਹੋ ਤੁਸੀਂ? ਨਹੀਂ, ਜਦੋਂ ਤਾਂ ਕੁਦਰਤੀ ਗੱਲ ਆ ਕਿ ਜਵਾਨੀ ਉਹਦੇ ਵੱਲ ਖਿੱਚੀ ਜਾਂਦੀ ਆ। ਹੁਣ ਅੱਜ ਜੇ ਤੁਸੀਂ ਗੱਲ ਕਰੋ ਤੇ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਚੀਕਾਂ ਮਾਰ ਰਿਹਾ ਜਿਹੜੇ ਉੱਥੇ ਗਏ ਹੋਏ ਨੇ, ਪਰ ਉਹ ਨਹੀਂ ਸੀ ਦਿਖਾਉਂਦੇ। ਬਿਲਕੁਲ।
ਅਸੀਂ ਇਹ ਦਿਖਾਉਂਦੇ ਹਾਂ ਵੀ ਬਹੁਤ ਵਧੀਆ ਹਾਲਤ ਨੇ, ਆ ਇਹ ਹੁੰਦਾ ਉਹ ਹੁੰਦਾ ਧਮਕੜਾ ਹੁੰਦਾ, ਪਰੰਤੂ ਅਸੀਂ ਅਸਲੀਅਤ ਨਹੀਂ ਦਿਖਾ ਰਹੇ ਕਿ ਬਾਹਰ ਜਾ ਕੇ ਸਾਡੇ ਬੱਚਿਆਂ ਨਾਲ ਸਾਡੀਆਂ ਬੱਚੀਆਂ ਨਾਲ ਕੀ ਹੁੰਦਾ। ਜਦੋਂ ਸਾਡੇ ਕੋਲ ਅਸਲੀਅਤ ਆ ਜੂ, ਜੇ ਮੀਡੀਆ ਗਲੈਮਰਾਈਜ਼ ਕਰਨਾ ਛੱਡ ਦੂਗਾ, ਸੱਚ ਆ ਜਿਹੜਾ ਉਹ ਸਾਡੇ ਸਾਹਮਣੇ ਲਿਆਊਗਾ, ਫਿਰ ਮੈਨੂੰ ਲੱਗਦਾ ਕੁਛ ਨਾ ਕੁਛ ਲੋਕ ਜ਼ਰੂਰ ਸੋਚਣਗੇ। ਪੰਜਾਬ ਦੇ ਦਰਦ ਬਾਰੇ ਕਾਫੀ ਚਿੰਤਤ ਰਹਿੰਦੇ ਹੋ। ਪੰਜਾਬ ਦੇ ਦਰਦ ਦੇ ਲਈ ਤੁਹਾਡਾ ਘਰ-ਬਾਰ ਵੀ ਲੱਗ ਗਿਆ, ਪਰ ਕਦੇ ਜਾ ਕੇ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕਰੀ? ਨਹੀਂ, ਗੱਲ ਤਾਂ ਇਹ ਹੈ ਵੀ ਜੋ ਹੁਣ ਆਪਾਂ ਕੋਈ ਇਸ ਗੱਲ ਲਈ ਇਹ ਜਿਹੜਾ ਇਹ ਦਰਦ ਨਹੀਂ ਹੈਗਾ ਕਿ ਆਪ ਦਾ ਕੁਝ ਬਣ ਜਾਊਗਾ। ਦਰਦ ਇਹ ਹੈ ਕਿ ਪੰਜਾਬ ਤੇ ਸਿੱਖੀ ਆ ਜਿਹੜੀ ਇਹਦੀ ਚੜ੍ਹਦੀ ਕਲਾ ਹੋਵੇ, ਪਰੰਤੂ ਦਰਦ ਉਦੋਂ ਗਹਿਰਾ ਹੋ ਜਾਂਦਾ ਜਦੋਂ ਕੋਈ ਸੁਣ ਲਈ ਧਿਆਨ ਨਹੀਂ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਅੱਜ ਮਤਲਬ ਤਕਰੀਬਨ ਪ੍ਰਿੰਟ ਮੀਡੀਆ ਦੀ ਸਾਰੇ ਦੀ ਹਾਲਤ ਇਹ ਹੋ ਗਈ ਆ ਵੀ ਤੁਸੀਂ ਅਖਬਾਰ ਲੈਂਦੇ ਹੋ, 2-4 ਮਿੰਟ ਉਹਨੂੰ ਫੋਟੋਆਂ ਦੇਖੀਆਂ ਤੇ ਸੈੱਟ ਦਾ। ਹੁਣ ਅਖਬਾਰ ਵਿੱਚ ਤਾਂ ਦੇਖਣ ਦੀ ਚੀਜ਼ ਬਣ ਗਈ ਆ, ਪੜ੍ਹਨ ਦੀ ਚੀਜ਼ ਰਹੀ ਨਹੀਂ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੇਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਚਲੋ ਕੋਈ ਗੱਲ ਨਹੀਂ, ਇਹ ਤਾਂ ਮਤਲਬ ਇਤਿਹਾਸ ਦੀਆਂ ਗੱਲਾਂ ਨੇ, ਇਤਿਹਾਸ ਦੇ ਨਾਲ ਨਿਬੜਦੀਆਂ ਨੇ। ਸਾਡਾ ਫਰਜ਼ ਇਹ ਆ ਕਿ ਅਸੀਂ ਜੋ ਸੋਚ ਆ ਉਹਦੇ 'ਤੇ ਚੱਲਦੇ ਰਹੀਏ, ਨਾ ਥੜਕੀਏ। ਪਰਮਾਤਮਾ ਸਮੱਤ ਦੇਵੇ, ਸਮਰੱਥਾ ਦੇਵੇ ਕਿ ਆਪ ਦੇ ਮਾਰਗ ਤੇ, ਸੱਚ ਦੇ ਮਾਰਗ ਤੇ ਚੱਲਦੇ ਰਹੀਏ। ਅਫਸੋਸ ਹੁੰਦਾ ਉਦੋਂ ਜਦੋਂ ਤੁਸੀਂ ਕਈ ਵਾਰ ਅਜਿਹਾ ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ? ਨਹੀਂ, ਐਦਾਂ ਨਹੀਂ ਹੈਗਾ ਕਿ ਜਾਂ ਤਾਂ ਹੋਵੇ ਨਾ ਕੋਈ ਭੁਲੇਖੇ 'ਚ ਹੋਈਏ। ਕੋਈ ਭੁਲੇਖਾ ਨਹੀਂ ਹੈ ਜੀ। ਪੂਰੀ ਤਰ੍ਹਾਂ ਜਾਗਰੂਕ ਹੈ ਇਸ ਗੱਲ ਲਈ ਕਿ ਕਿੰਨਾ ਕੁ ਸਾਡਾ ਅਸਰ ਆ ਜਿਹੜਾ ਉਹ ਲੋਕਾਂ 'ਤੇ ਹੁੰਦਾ। ਸੋ ਮਨ ਨੂੰ ਤਸੱਲੀ ਆ, ਜਿੰਨਾ ਕੁ ਹੁੰਦਾ ਉਨਾ ਸਹੀ। 1, 2, 5, 7, 10% ਜਿੰਨਾ ਹੁੰਦਾ ਉਨਾ ਸਹੀ। ਕਦੇ ਐ ਨਹੀਂ ਲੱਗਿਆ ਵੀ ਦੂਜੇ ਅਖਬਾਰਾਂ ਵਾਲੇ ਜਿਹੜੇ ਕਈ ਵਾਰ ਝੂਠ ਬੋਲਦੇ ਨੇ ਤੇ ਉਹਨਾਂ ਦੀ ਕਾਫੀ ਲੋਕ ਸੁਣਦੇ ਨੇ ਤੇ ਹੀਰਾਂ ਸਾਹਿਬ ਸੱਚ ਬੋਲਦੇ ਨੇ, ਉਹਨਾਂ ਦੀ ਕੋਈ ਸੁਣ ਹੀ ਨਹੀਂ ਰਿਹਾ? ਨਹੀਂ, ਮਤਲਬ ਜੇ ਹੁਣ ਮੈਂ ਸੱਚ ਬੋਲਾਂ ਤਾਂ ਸ਼ਾਇਦ ਲੋਕਾਂ ਨੂੰ ਲੱਗੂਗਾ ਕਿ ਮੈਂ ਝੂਠ ਬੋਲਦਾ। ਪਰ ਤਾਂ ਮਨ 'ਚ ਇੱਕ ਇੱਛਾ ਵਾ ਵੀ ਇਸ ਗੱਲ ਦੀ ਵੀ ਕੋਈ ਮਤਲਬ ਝੂਠੀ ਸਹੂਲਤ ਹੈ ਨਾ ਝੂਠੀ ਦੌਲਤ ਆ, ਇਹਦਾ ਕਦੇ ਵੀ ਮੋਹ ਨਹੀਂ ਕੀਤਾ। ਆਪਦੇ ਮਨ ਦੇ ਨਾਲ ਰਾਤ ਨੂੰ ਸੌਂਦੇ ਆ। ਮੈਨੂੰ ਪਿਸ਼ਾਬ ਦੀ ਪ੍ਰੋਬਲਮ ਆ, 5-6 ਵਾਰੀ ਮੈਂ ਰਾਤ ਨੂੰ ਉੱਠਦਾ, ਪਰ ਮੈਨੂੰ ਨਹੀਂ ਪਤਾ ਲੱਗਦਾ ਕਦੋਂ ਸੌਂ ਜਾਣਾ। ਅਕਾਲ ਪੁਰਖ ਦੀ ਮਿਹਰ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਹੋਈ ਆ, ਕਿਉਂਕਿ ਯਾਦਾਂ ਹੁੰਦੀਆਂ ਨੇ ਜਿਹੜੀਆਂ ਯਾਦਾਂ ਅਸੀਂ ਕਈ ਵਾਰ ਕਿਸੇ ਮੋਰਚੇ 'ਚੋਂ ਮਿਲਦੀਆਂ ਨੇ ਤੇ ਕਈ ਵਾਰ ਕਿਸੇ ਘਰਾਂ 'ਚੋਂ ਮਿਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਹੀਰਾਂ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਛ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਉਹ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ। ਕਈ ਵਾਰ ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਹੈ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ ਬੋਲੇ ਸੋ ਨਿਹਾਲ, ਬਸ ਇਸ ਤੋਂ ਵੱਧ ਕੁਛ ਨਹੀਂ। ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਸਾਡਾ ਕਿਰਦਾਰ ਉਹ ਨਹੀਂ ਰਿਹਾ। ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੀਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ। ਨਹੀਂ, ਐਦਾਂ ਨਹੀਂ ਹੈਗਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਤੁਹਾਡੇ ਰੂਬਰੂ ਕਰਾਂਗੇ। ਸਾਡੇ ਨਾਲ ਭਾਈ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਨੇ। ਤੁਸੀਂ ਨਾਮ ਬੜੀ ਵਾਰ ਸੁਣਿਆ ਹੋਣਾ, ਤਾਂ ਅੱਜ ਅਸੀਂ ਤੁਹਾਡੇ ਰੂਬਰੂ ਵੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਪਹਿਲਾਂ ਸਿਹਤਾਂ ਦੱਸੋ ਜੀ, ਕਿਵੇਂ? ਠੀਕ ਹੈ, ਠੀਕ, ਕਿਰਪਾ ਗੁਰੂ ਜੀ।
ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ, ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਾਂਜੀ। ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਸੋ ਪੰਜਾਬ ਤੇ ਪੰਥ ਦੀ ਇਸ ਵੇਲੇ ਜਿਹੜੀ ਹਾਲਾਤ ਆ, ਜੋ ਸਰਕਾਰ ਚਾਹੁੰਦੀ ਹੈ, ਜੋ ਹੜੱਪਣ ਦੀ ਉਹਦੀ ਨੀਤੀ ਆ ਵੀ ਪੰਜਾਬ ਨੂੰ ਵੀ ਹੜੱਪ ਲਈਏ, ਪੰਥ ਨੂੰ ਵੀ ਹੜੱਪ ਲਈਏ। ਸੋ ਇਸ ਕਾਰਨ ਰੋਜ਼ਾਨਾ ਆਏ ਦਿਨ ਸਿੱਖਾਂ ਨੂੰ ਜਿਹੜੀਆਂ ਸਮੱਸਿਆਵਾਂ ਉਹ ਪੈਦਾ ਹੋ ਰਹੀਆਂ ਨੇ, ਉਹਨਾਂ ਦਾ ਕੋਈ ਹੱਲ ਜਿਹੜਾ ਉਹ ਨਹੀਂ ਨਿਕਲ ਰਿਹਾ। ਸੋ ਸਿੱਖ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ, ਪਰੰਤੂ ਵੱਡੀ ਦਿੱਕਤ ਇਹ ਆ ਕਿ ਸਿੱਖਾਂ ਦੇ ਵਿੱਚ ਬਹੁਤ ਥੋੜ੍ਹੇ ਹਿੱਸੇ ਨੂੰ ਇਸ ਗੱਲ ਦਾ ਗਿਆਨ ਆ ਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਅਸੀਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਸਮਝ ਲੈਂਦੇ ਕਿ ਅਸੀਂ ਇਹਨਾਂ ਦੀ ਲੜਾਈ ਲੜ ਰਹੇ ਹਾਂ, ਜਦੋਂ ਕਿ ਮੁੱਖ ਰੂਪ ਦੇ ਵਿੱਚ ਕੌਮ ਦੀ ਹੋਂਦ ਦੀ ਲੜਾਈ ਹੈ। ਹੀਰਾ ਸਾਹਿਬ, ਕਿਵੇਂ ਦਾ ਲੱਗਦਾ ਹੈਗਾ ਜਦੋਂ ਕੌਮ ਕਈ ਵਾਰ ਕਿਤੇ ਨਾ ਕਿਤੇ ਜਾ ਕੇ ਸਾਥ ਨਹੀਂ ਦਿੰਦੀ? ਜਿਹੜੇ ਮੂਹਰੇ ਬਣੇ ਆਗੂ ਹੁੰਦੇ ਨੇ, ਆਗੂ ਵੀ ਕਿਤੇ ਨਾ ਕਿਤੇ ਜਾ ਕੇ ਕੌਮ ਨੂੰ ਪਿੱਠ ਦਿਖਾ ਜਾਂਦੇ ਨੇ, ਪਰ ਜਦੋਂ ਆਗੂਆਂ ਦੇ ਉੱਪਰੋਂ ਕਈ ਵਾਰ ਭਰੋਸਾ ਉੱਠ ਜਾਂਦਾ ਕੌਮ ਦਾ, ਉਦੋਂ ਕਿਵੇਂ ਲੱਗਦਾ ਗਾ? ਇਹ ਸਾਡਾ ਇਤਿਹਾਸ ਹੈ, ਕੌਮ ਦਾ ਇਤਿਹਾਸ ਹੈ ਕਿ ਕੌਮ ਨੇ ਹਮੇਸ਼ਾ ਹੀ ਆਪਣੇ ਆਗੂਆਂ ਦੇ ਹੱਥੋਂ ਮਾਰ ਰੱਖਿਆ। ਆਗੂਆਂ ਨੇ ਗਦਾਰ ਆਗੂਆਂ ਨੇ ਉਹਨਾਂ ਦੇ ਹੱਥੋਂ ਮਾਰ ਰੱਖਿਆ। ਜਿੰਨੀਆਂ ਵੀ ਹੁਣ ਤੱਕ ਲੜਾਈਆਂ ਲੜੀਆਂ ਨੇ ਜਾਂ ਜਿੰਨੀਆਂ ਵੀ ਹੁਣ ਤੱਕ ਪ੍ਰੀਖਿਆਵਾਂ ਹੋਈਆਂ ਨੇ, ਕੌਮ ਪਾਸ ਹੋਈ ਆ, ਪਰ ਜਿਹੜੇ ਗਦਾਰ ਆਗੂ ਆ ਉਹ ਫੇਲ ਹੋਏ ਆ। ਸੋ ਇਹ ਅੱਜ ਤੱਕ ਇਹ ਵਰਤਾਰਾ ਵਾ ਜਿਹੜਾ ਚੱਲ ਰਿਹਾ, ਪਤਾ ਨਹੀਂ ਕੌਮ ਨੂੰ ਆਪਣੇ ਸਹੀ ਆਗੂਆਂ ਦੀ ਪਛਾਣ ਆ ਜਿਹੜੀ ਇਹ ਕਦੋਂ ਆਊਗੀ। ਹੀਰਾ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਦੇਖੋ, ਹੁਣ ਮੈਨੂੰ ਇੰਨਾ ਸਮਾਂ ਹੋ ਗਿਆ ਲੰਬਾ ਅਖਬਾਰ ਦੇ ਪੰਨੇ 'ਤੇ ਰੋਜ਼ਾਨਾ ਕੌਮ ਦਾ ਦਰਦ ਬਿਆਨ ਕਰਦੇ ਨੂੰ। ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਛ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਸੋ ਅਖੀਰ 'ਤੇ ਇਹੀ ਲੱਗਦਾ ਵਾ ਕਿ ਇਹ ਕੌਮ ਨੂੰ ਕਿਵੇਂ ਜਗਾਇਆ ਜਾਵੇ। ਕੌਮ ਨੂੰ ਜਗਾਉਣਾ ਜਿਹੜਾ ਬਹੁਤ ਜ਼ਰੂਰੀ ਆ। ਕੌਮ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੌਮ ਦੀ ਹੋਂਦ ਦਾ ਸਵਾਲ ਆ। ਕੌਮ ਦੀ ਹੋਂਦ ਨੂੰ ਹੜੱਪਣ ਲਈ ਚਾਰੇ ਪਾਸਿਆਂ ਤੋਂ ਹਮਲੇ ਹੋ ਰਹੇ ਨੇ। ਹਿੰਦੂ ਰਾਸ਼ਟਰ ਦਾ ਐਲਾਨ ਕੀਤਾ ਜਾ ਰਿਹਾ। 2070 ਤੱਕ ਅਸੀਂ ਸਿੱਖ ਤੇ ਸਿੱਖੀ ਦੀ ਹੋਂਦ ਖਤਮ ਕਰ ਦੇਣੀ ਆ। RSS ਵਾਲੇ ਆਪਣੇ ਮੈਗਜ਼ੀਨ 'ਚ ਇਹ ਲਿਖ ਚੁੱਕੇ ਨੇ, ਪਰੰਤੂ ਕੌਮ ਫਿਰ ਵੀ ਕੁੰਭ ਕਰਨੀ ਨੀਂਦ ਸੁੱਤੀ ਹੋਈ ਆ। ਅਗਲੇ ਪੜਾਅ ਦਰ ਪੜਾਅ ਇਸ ਪਾਸੇ ਵਧ ਰਹੇ ਨੇ। ਤੁਸੀਂ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਆ RSS ਵਾਲੇ, 2070 ਤੱਕ ਸਿੱਖ ਤੇ ਸਿੱਖੀ ਦਾ ਫਲਸਫਾ ਹੀ ਖਤਮ ਕਰ ਦੇਣਾ। ਕੀ ਲੱਗਦਾ ਬਾਬੇ ਨਾਨਕ ਦਾ ਚਲਾਇਆ ਫਲਸਫਾ ਖਤਮ ਹੋ ਜਾਊਗਾ? ਨਹੀਂ, ਦੇਖੋ ਤੁਸੀਂ ਇੱਕ ਗੱਲ ਦੇਖੋ ਕਿ 2001 ਦੇ ਵਿੱਚ ਜਿਹੜੀ ਜਨਗਣਨਾ ਹੋਈ, ਉਹਦੇ 'ਚ 2 ਕਰੋੜ ਤੇ 30 ਲੱਖ ਸੀ ਸਿੱਖਾਂ ਦੀ ਆਬਾਦੀ। ਜਿਹੜੀ 2011 'ਚ ਹੋਈ ਉਹਦੇ 'ਚ ਘਟ ਕੇ 1 ਕਰੋੜ 60 ਲੱਖ ਰਹਿ ਗਈ। 70 ਲੱਖ ਸਿੱਖ ਕਿੱਥੇ ਗਏ? ਗੱਲ ਤੁਹਾਡੀ ਵੀ ਠੀਕ ਹੈ ਵੀ ਆਪਾਂ ਦਸ਼ਮੇਸ਼ ਪਿਤਾ ਨੇ ਖਾਲਸਾ ਸਾਜਿਆ, ਪਰਮਾਤਮਾ ਕੀ ਮੋਹ ਸਾਜਿਆ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਪਰੰਤੂ ਅੰਕੜੇ ਦੱਸਦੇ ਆ ਨਾ ਕਿ ਸਿੱਖਾਂ ਦੀ ਆਬਾਦੀ ਆ, ਜਿਹੜੀ ਸਿੱਖਾਂ ਦੀ ਹੋਂਦ ਆ ਜਿਹੜੀ, ਉਹ ਹੌਲੀ ਹੌਲੀ ਖਤਮ ਹੋ ਰਹੀ ਹੈ। ਪੰਜਾਬੀ ਤੁਹਾਡੇ ਘਰਾਂ 'ਚੋਂ ਖਤਮ ਹੋ ਗਈ। ਜੇ ਪੰਜਾਬੀ ਖਤਮ ਹੋ ਗਈ ਤਾਂ ਤੁਹਾਡਾ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਜਾਣਾ ਜੀ। ਜੇ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਗਿਆ ਤਾਂ ਬਾਣੀ ਤੇ ਬਾਣੇ ਨਾਲੋਂ ਨਾਤਾ ਟੁੱਟ ਗਿਆ ਤਾਂ ਤੁਸੀਂ ਸਿੱਖੀ ਤੋਂ ਦੂਰ ਚਲੇ ਜਾਓਗੇ। ਬਾਣੀ ਤੇ ਬਾਣੀ ਦੀ ਗੱਲ ਕਰੀ ਆ, ਸਾਡੇ ਆਗੂ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ ਕਈ ਵਾਰ। ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਆ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ, ਬੋਲੇ ਸੋ ਨਿਹਾਲ, ਬਸ ਇਦੋਂ ਵੱਧ ਕੁਛ ਨਹੀਂ। ਗਰਮ ਗੱਲਾਂ ਕਰਨੀਆਂ, ਵੱਡੀਆਂ ਗੱਲਾਂ ਕਰਨੀਆਂ, ਪੁਰਾਣੀਆਂ ਗੱਲਾਂ ਕਰਨੀਆਂ ਨੇ। ਪੁਰਾਣੇ ਪੁਰਾਤਨ ਇਤਿਹਾਸ ਨੂੰ ਦੇਖੋ, ਪੁਰਾਤਨ ਕਿਰਦਾਰ ਨੂੰ ਦੇਖੋ। ਕੀ ਤੁਹਾਡੇ ਕੋਲ ਉਹ ਕਿਰਦਾਰ ਹੈਗਾ? ਕੀ ਅੱਜ ਕੋਈ ਬੋਤਾ ਸਿੰਘ ਗਰਜਾ ਸਿੰਘ ਬਣ ਸਕਦਾ? ਸੋ ਇਹ ਜਿਹੜੀ ਗੱਲ ਹੈ, ਇਸ ਕਰਕੇ ਆ ਕਿ ਸਾਡੇ ਜਿਹੜੇ ਆਗੂ ਨੇ ਉਹ ਸਾਨੂੰ ਪਿੱਛੇ ਹੀ ਰੱਖਣਾ ਚਾਹੁੰਦੇ ਆ। ਉਹ ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਕੌਮ ਆ ਜਿਹੜੀ, ਇਹ ਦਾਤੀ ਕੌਮ ਆ, ਇਨਸਾਫ ਹੁਣ ਤੱਕ ਦਿੰਦੀ ਰਹੀ ਆ। ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਹਿੰਦੂ ਧੀਆਂ ਭੈਣਾਂ ਨੂੰ ਛਡਾ ਕੇ ਲਿਆਉਂਦੇ ਰਹੇ ਆ ਜੰਗ ਕਰਕੇ, ਤੇ ਅੱਜ ਅਸੀਂ ਮੰਗਤੇ ਬਣਦੇ ਆ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਕਿਤੇ ਆਪਦੇ ਫੇਰ ਉਹੀ ਗੱਲ ਗਦਾਰ ਹੋ ਗਏ ਆ? ਨਹੀਂ, ਗੱਲ ਤਾਂ ਉਹੀ ਹੈ ਨਾ ਵੀ ਸਾਡਾ ਕਿਰਦਾਰ ਉਹ ਨਹੀਂ ਰਿਹਾ। ਜਦੋਂ ਸਾਡਾ ਕਿਰਦਾਰ ਉਹ ਨਹੀਂ ਰਹਿਣਾ ਤਾਂ ਫਿਰ ਨੈਚੁਰਲੀ ਆ ਵੀ ਜਿਹੜਾ ਸਾਡਾ ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਿਤਾਬਾਂ ਤੋਂ ਦੂਰ ਕਰਿਆ ਜਾ ਰਿਹਾ ਪੰਜਾਬੀਆਂ ਨੂੰ, ਜਾਂ ਪੰਜਾਬ ਦੀ ਉਸ ਪੀੜ੍ਹੀ ਨੂੰ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਘੱਲਿਆ ਜਾ ਰਿਹਾ।
ਨਹੀਂ ਦੇਖੋ ਇਹ ਕੁਦਰਤੀ ਗੱਲ ਹੈ। ਹੁਣ ਅੱਜ ਅਸੀਂ ਬੜੇ ਹੁੰਬ ਕੇ ਕਹਿੰਦੇ ਆ ਵੀ ਸਾਡੀ ਆ ਜਿਹੜੀ ਦੇਖੋ ਜੀ ਬਾਹਰ ਸਿੱਖੀ ਦੀ ਚੜ੍ਹਾਈ ਹੋ ਰਹੀ ਹੈ, ਪਰੰਤੂ ਜਿਹੜਾ ਅੱਜ ਸਿੱਖ ਬਾਹਰ ਚਲਿਆ ਗਿਆ ਉਹਦੀ ਤੀਜੀ ਪੀੜ੍ਹੀ ਕਿੰਨੀ ਕੁ ਸਿੱਖ ਰਹਿ ਜੂਗੀ? ਉਹਨੇ ਤਾਂ ਸਭਿਅਤਾ 'ਚ ਰੰਗੀ ਜਾਣਾ, ਫਿਰ ਕੀ ਹੋਊਗਾ? ਬਾਹਰਲੇ ਤਾਂ ਕਹਿੰਦੇ ਅਸੀਂ ਖਾਲਿਸਤਾਨ ਦੇ ਨਾਅਰੇ ਮਾਰਦੇ ਆ, ਕਹਿੰਦੇ ਪੰਜਾਬ ਵਾਲਿਆਂ 'ਚ ਕੁਝ ਵੀ ਨਹੀਂ ਹੈਗਾ। ਉਹਨਾਂ ਨੂੰ ਪੁੱਛੋ ਨਾ ਵੀ ਤੁਹਾਡੀ ਤੀਜੀ ਪੀੜ੍ਹੀ ਮਾਰੂਗੀ, ਤੁਹਾਡੀ ਤੀਜੀ ਪੀੜ੍ਹੀ ਕੀ ਕਰੂਗੀ? ਉਹ ਤਾਂ ਉਹਨਾਂ ਦੇ ਰੰਗ 'ਚ ਰੰਗੀ ਹੋਊਗੀ, ਉਹ ਸਭਿਅਤਾ 'ਚ ਰੰਗੀ ਹੋਊਗੀ, ਫਿਰ ਸਿੱਖੀ ਕਿੱਥੋਂ ਆਊਗੀ? ਪੰਜਾਬੀ ਉਹਨਾਂ ਨੂੰ ਨਹੀਂ ਪੜ੍ਹਨੀ ਹੋਣੀ, ਜੇ ਮੈਂ ਪਹਿਲਾਂ ਗੱਲ ਕੀਤੀ ਆ, ਨਾ ਉਹਨਾਂ ਕੋਲ ਪੰਜਾਬੀ ਬੋਲੀ ਹੋਣੀ ਆ, ਨਾ ਪੰਜਾਬੀ ਸੱਭਿਆਚਾਰ ਹੋਣਾ, ਫਿਰ ਕਿਵੇਂ ਅਸੀਂ ਜਿਉਂਦੇ ਰੱਖਾਂਗੇ ਪੰਜਾਬੀ ਸਿੱਖੀ ਨੂੰ? ਕਹਿੰਦੇ ਮੀਡੀਆ ਦਾ ਕਾਫੀ ਵੱਡਾ ਰੋਲ ਰਿਹਾ ਹੈਗਾ ਪੰਜਾਬ ਨੂੰ ਪ੍ਰਵਾਸ ਕਰਵਾਉਣ ਦੇ ਵਿੱਚ, ਮੀਡੀਆ ਦਾ ਰੋਲ ਕੀ ਦੇਖਦੇ ਹੋ ਤੁਸੀਂ? ਨਹੀਂ, ਜਦੋਂ ਤੁਸੀਂ ਗਲੈਮਰਾਈਜ਼ ਕਰਦੇ ਹੋ ਕਿਸੇ ਗੱਲ ਨੂੰ, ਕਿਸੇ ਵੀ ਗੱਲ ਨੂੰ, ਤਾਂ ਕੁਦਰਤੀ ਗੱਲ ਆ ਕਿ ਜਵਾਨੀ ਉਹਦੇ ਵੱਲ ਖਿੱਚੀ ਜਾਂਦੀ ਆ। ਹੁਣ ਅੱਜ ਜੇ ਤੁਸੀਂ ਗੱਲ ਕਰੋ ਤੇ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਚੀਕਾਂ ਮਾਰ ਰਿਹਾ ਜਿਹੜੇ ਉੱਥੇ ਗਏ ਹੋਏ ਨੇ, ਪਰ ਉਹ ਨਹੀਂ ਅਸੀਂ ਦਿਖਾਉਂਦੇ। ਬਿਲਕੁਲ, ਅਸੀਂ ਇਹ ਦਿਖਾਉਂਦੇ ਹਾਂ ਵੀ ਬਹੁਤ ਵਧੀਆ ਹਾਲਤ ਨੇ, ਆਹ ਇਹ ਹੁੰਦਾ, ਉਹ ਹੁੰਦਾ, ਧਮਕੜਾ ਹੁੰਦਾ, ਪਰੰਤੂ ਅਸੀਂ ਅਸਲੀਅਤ ਨਹੀਂ ਦਿਖਾ ਰਹੇ ਕਿ ਬਾਹਰ ਜਾ ਕੇ ਸਾਡੇ ਬੱਚਿਆਂ ਨਾਲ, ਸਾਡੀਆਂ ਬੱਚਿਆਂ ਨਾਲ ਕੀ ਹੁੰਦਾ। ਜਦੋਂ ਸਾਡੇ ਕੋਲ ਅਸਲੀਅਤ ਆ ਜੂ, ਜੇ ਮੀਡੀਆ ਗਲੈਮਰਾਈਜ਼ ਕਰਨਾ ਛੱਡ ਦੂਗਾ, ਸੱਚ ਆ ਜਿਹੜਾ ਉਹ ਸਾਡੇ ਸਾਹਮਣੇ ਲਿਆਊਗਾ, ਫਿਰ ਮੈਨੂੰ ਲੱਗਦਾ ਕੁਛ ਨਾ ਕੁਛ ਲੋਕ ਜ਼ਰੂਰ ਸੋਚਣਗੇ। ਪੰਜਾਬ ਦੇ ਦਰਦ ਬਾਰੇ ਕਾਫੀ ਚਿੰਤਤ ਰਹਿੰਦੇ ਹੋ, ਪੰਜਾਬ ਦੇ ਦਰਦ ਦੇ ਲਈ ਤੁਹਾਡਾ ਘਰ-ਬਾਰ ਵੀ ਲੱਗ ਗਿਆ, ਪਰ ਕਦੇ ਜਾ ਕੇ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕਰੀ? ਨਹੀਂ, ਗੱਲ ਤਾਂ ਇਹ ਹੈ ਵੀ ਜੋ ਹੁਣ ਆਪਾਂ ਕੋਈ ਇਸ ਗੱਲ ਲਈ ਜਿਹੜਾ ਇਹ ਦਰਦ ਨਹੀਂ ਹੈਗਾ ਕਿ ਆਪ ਦਾ ਕੁਝ ਬਣ ਜਾਊਗਾ। ਦਰਦ ਇਹ ਹੈ ਕਿ ਪੰਜਾਬ ਤੇ ਸਿੱਖੀ ਆ ਜਿਹੜੀ ਇਹਦੀ ਚੜ੍ਹਦੀ ਕਲਾ ਹੋਵੇ, ਪਰੰਤੂ ਦਰਦ ਉਦੋਂ ਗਹਿਰਾ ਹੋ ਜਾਂਦਾ ਜਦੋਂ ਕੋਈ ਸੁਣ ਲਈ ਤਿਆਰ ਨਹੀਂ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਅੱਜ ਮਤਲਬ ਤਕਰੀਬਨ ਪ੍ਰਿੰਟ ਮੀਡੀਆ ਦੀ ਸਾਰੇ ਦੀ ਹਾਲਤ ਇਹ ਹੋ ਗਈ ਆ ਵੀ ਤੁਸੀਂ ਅਖਬਾਰ ਲੈਂਦੇ ਹੋ, 2-4 ਮਿੰਟ ਉਹਨੂੰ ਫੋਟੋਆਂ ਦੇਖੀਆਂ ਤੇ ਸੈੱਟ ਦਾ, ਹੁਣ ਅਖਬਾਰ ਵਿੱਚ ਦਿਖਣ ਦੀ ਚੀਜ਼ ਬਣ ਗਈ ਆ, ਪੜ੍ਹਨ ਦੀ ਚੀਜ਼ ਰਹੀ ਨਹੀਂ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੇਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਚਲੋ ਕੋਈ ਗੱਲ ਨਹੀਂ, ਇਹ ਤਾਂ ਮਤਲਬ ਇਤਿਹਾਸ ਦੀਆਂ ਗੱਲਾਂ ਨੇ, ਇਤਿਹਾਸ ਦੇ ਨਾਲ ਨਿਬੜਦੀਆਂ ਨੇ। ਸਾਡਾ ਫਰਜ਼ ਇਹ ਆ ਕਿ ਅਸੀਂ ਜੋ ਸੋਚ ਆ ਉਹਦੇ 'ਤੇ ਚੱਲਦੇ ਰਹੀਏ, ਨਾ ਥੜਕੀਏ। ਪਰਮਾਤਮਾ ਸਮੱਤ ਦੇਵੇ, ਸਮਰੱਥਾ ਦੇਵੇ ਕਿ ਆਪ ਦੇ ਮਾਰਗ ਤੇ, ਸੱਚ ਦੇ ਮਾਰਗ ਤੇ ਚੱਲਦੇ ਰਹੀ। ਅਫਸੋਸ ਹੁੰਦਾ ਉਦੋਂ ਜਦੋਂ ਤੁਸੀਂ ਕਈ ਵਾਰ ਅਜਿਹਾ ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ? ਨਹੀਂ, ਐਦਾਂ ਨਹੀਂ ਹੈਗਾ ਕਿ ਜਾਂ ਤਾਂ ਹੋਵੇ ਨਾ ਕੋਈ ਭੁਲੇਖੇ 'ਚ ਹੋਈਏ। ਕੋਈ ਭੁਲੇਖਾ ਨਹੀਂ ਹੈ ਜੀ, ਪੂਰੀ ਤਰ੍ਹਾਂ ਜਾਗਰੂਕ ਹੈ ਇਸ ਗੱਲ ਲਈ ਕਿ ਕਿੰਨਾ ਕੁ ਸਾਡਾ ਅਸਰ ਆ ਜਿਹੜਾ ਉਹ ਲੋਕਾਂ 'ਤੇ ਹੁੰਦਾ। ਸੋ ਮਨ ਨੂੰ ਤਸੱਲੀ ਆ, ਜਿੰਨਾ ਕੁ ਹੁੰਦਾ ਉਨਾ ਸਹੀ। 1, 2, 5, 7, 10% ਜਿੰਨਾ ਹੁੰਦਾ ਉਨਾ ਸਹੀ। ਕਦੇ ਐ ਨਹੀਂ ਲੱਗਿਆ ਵੀ ਦੂਜੇ ਅਖਬਾਰਾਂ ਵਾਲੇ ਜਿਹੜੇ ਕਈ ਵਾਰ ਝੂਠ ਬੋਲਦੇ ਨੇ ਤੇ ਉਹਨਾਂ ਦੀ ਕਾਫੀ ਲੋਕ ਸੁਣਦੇ ਨੇ ਤੇ ਹੀਰਾਂ ਸਾਹਿਬ ਸੱਚ ਬੋਲਦੇ ਨੇ, ਉਹਨਾਂ ਦੀ ਕੋਈ ਸੁਣ ਹੀ ਨਹੀਂ ਰਿਹਾ? ਨਹੀਂ, ਮਤਲਬ ਜੇ ਹੁਣ ਮੈਂ ਸੱਚ ਬੋਲਾਂ ਤਾਂ ਸ਼ਾਇਦ ਲੋਕਾਂ ਨੂੰ ਲੱਗੂਗਾ ਕਿ ਮੈਂ ਝੂਠ ਬੋਲਾਂ। ਪਰ ਤਾਂ ਮਨ 'ਚ ਇੱਕ ਇੱਛਾ ਵਾ ਵੀ ਇਸ ਗੱਲ ਦੀ ਵੀ ਕੋਈ ਮਤਲਬ ਝੂਠੀ ਸਹੂਲਤ ਹੈ ਨਾ ਝੂਠੀ ਦੌਲਤ ਆ, ਇਹਦਾ ਕਦੇ ਵੀ ਮੋਹ ਨਹੀਂ ਕੀਤਾ। ਆਪਦੇ ਮਨ ਦੇ ਨਾਲ ਰਾਤ ਨੂੰ ਸੌਂਦੇ ਆ। ਮੈਨੂੰ ਪਿਸ਼ਾਬ ਦੀ ਪ੍ਰੋਬਲਮ ਆ, 5-6 ਵਾਰੀ ਮੈਂ ਰਾਤ ਨੂੰ ਉੱਠਦਾ ਮੈਂ, ਪਰ ਮੈਨੂੰ ਨਹੀਂ ਪਤਾ ਲੱਗਦਾ ਕਦੋਂ ਸੌਂ ਜਾਣਾ। ਅਕਾਲ ਪੁਰਖ ਦੀ ਮਿਹਰ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਹੋਈ ਆ, ਕਿਉਂਕਿ ਯਾਦਾਂ ਹੁੰਦੀਆਂ ਨੇ ਜਿਹੜੀਆਂ ਯਾਦਾਂ ਅਸੀਂ ਕਈ ਵਾਰ ਕਿਸੇ ਮੋਰਚੇ 'ਚੋਂ ਮਿਲਦੀਆਂ ਨੇ ਤੇ ਕਈ ਵਾਰ ਕਿਸੇ ਘਰਾਂ 'ਚੋਂ ਮਿਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ, ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਹੀਰਾਂ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਛ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਉਹ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ। ਕਈ ਵਾਰ ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਹੈ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ ਬੋਲੇ ਸੋ ਨਿਹਾਲ, ਬਸ ਇਸ ਤੋਂ ਵੱਧ ਕੁਛ ਨਹੀਂ। ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ।
ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਸਾਡਾ ਕਿਰਦਾਰ ਉਹ ਨਹੀਂ ਰਿਹਾ। ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੀਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਆਹ ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚੋਂ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ। ਨਹੀਂ, ਐਦਾਂ ਨਹੀਂ ਹੈਗਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਤੁਹਾਡੇ ਰੂਬਰੂ ਕਰਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਨੇ। ਤੁਸੀਂ ਨਾਮ ਬੜੀ ਵਾਰ ਸੁਣਿਆ ਹੋਣਾ, ਤਾਂ ਅੱਜ ਅਸੀਂ ਤੁਹਾਡੇ ਰੂਬਰੂ ਵੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਿਹਤਾਂ ਦੱਸੋ ਜੀ, ਕਿਵੇਂ? ਠੀਕ ਹੈ? ਠੀਕ, ਕਿਰਪਾ ਗੁਰੂ ਜੀ। ਕੀ ਲੱਗਦਾ ਜੀ, ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ, ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਜਿਹੀ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਹਾਂਜੀ। ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਸੋ ਪੰਜਾਬ ਤੇ ਪੰਥ ਦੀ ਇਸ ਵੇਲੇ ਜਿਹੜੀ ਹਾਲਾਤ ਆ, ਜੋ ਸਰਕਾਰ ਚਾਹੁੰਦੀ ਹੈ, ਜੋ ਹੜੱਪਣ ਦੀ ਉਹਦੀ ਨੀਤੀ ਆ ਵੀ ਪੰਜਾਬ ਨੂੰ ਵੀ ਹੜੱਪ ਲਈਏ, ਪੰਥ ਨੂੰ ਵੀ ਹੜੱਪ ਲਈਏ। ਸੋ ਇਸ ਕਾਰਨ ਰੋਜ਼ਾਨਾ ਆਏ ਦਿਨ ਸਿੱਖਾਂ ਨੂੰ ਜਿਹੜੀਆਂ ਸਮੱਸਿਆਵਾਂ ਉਹ ਪੈਦਾ ਹੋ ਰਹੀਆਂ ਨੇ, ਉਹਨਾਂ ਦਾ ਕੋਈ ਹੱਲ ਜਿਹੜਾ ਉਹ ਨਹੀਂ ਨਿਕਲ ਰਿਹਾ। ਸੋ ਸਿੱਖ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ, ਪਰੰਤੂ ਵੱਡੀ ਦਿੱਕਤ ਇਹ ਆ ਕਿ ਸਿੱਖਾਂ ਦੇ ਵਿੱਚ ਬਹੁਤ ਥੋੜ੍ਹੇ ਹਿੱਸੇ ਨੂੰ ਇਸ ਗੱਲ ਦਾ ਗਿਆਨ ਆ ਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਅਸੀਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਸਮਝ ਲੈਂਦੇ ਕਿ ਅਸੀਂ ਇਹਨਾਂ ਦੀ ਲੜਾਈ ਲੜ ਰਹੇ ਹਾਂ, ਜਦੋਂ ਕਿ ਮੁੱਖ ਰੂਪ ਦੇ ਵਿੱਚ ਕੌਮ ਦੀ ਹੋਂਦ ਦੀ ਲੜਾਈ ਹੈ। ਹੀਰਾਂ ਸਾਹਿਬ, ਕਿਵੇਂ ਦਾ ਲੱਗਦਾ ਹੈਗਾ ਜਦੋਂ ਕੌਮ ਕਈ ਵਾਰ ਕਿਤੇ ਨਾ ਕਿਤੇ ਜਾ ਕੇ ਸਾਥ ਨਹੀਂ ਦਿੰਦੀ? ਜਿਹੜੇ ਮੂਹਰੇ ਬਣੇ ਆਗੂ ਹੁੰਦੇ ਨੇ, ਆਗੂ ਵੀ ਕਿਤੇ ਨਾ ਕਿਤੇ ਜਾ ਕੇ ਕੌਮ ਨੂੰ ਪਿੱਠ ਦਿਖਾ ਜਾਂਦੇ ਨੇ, ਪਰ ਜਦੋਂ ਆਗੂਆਂ ਦੇ ਉੱਪਰੋਂ ਕਈ ਵਾਰ ਭਰੋਸਾ ਉੱਠ ਜਾਂਦਾ ਕੌਮ ਦਾ, ਉਦੋਂ ਕਿਵੇਂ ਲੱਗਦਾ ਗਾ? ਇਹ ਸਾਡਾ ਇਤਿਹਾਸ ਹੈ, ਕੌਮ ਦਾ ਇਤਿਹਾਸ ਹੈ ਕਿ ਕੌਮ ਨੇ ਹਮੇਸ਼ਾ ਹੀ ਆਪਣੇ ਆਗੂਆਂ ਦੇ ਹੱਥੋਂ ਮਾਰ ਰੱਖਿਆ। ਆਗੂਆਂ ਨੇ ਗਦਾਰ ਆਗੂਆਂ ਨੇ ਉਹਨਾਂ ਦੇ ਹੱਥੋਂ ਮਾਰ ਰੱਖਿਆ। ਜਿੰਨੀਆਂ ਵੀ ਹੁਣ ਤੱਕ ਲੜਾਈਆਂ ਲੜੀਆਂ ਨੇ ਜਾਂ ਜਿੰਨੀਆਂ ਵੀ ਹੁਣ ਤੱਕ ਪ੍ਰੀਖਿਆਵਾਂ ਹੋਈਆਂ ਨੇ, ਕੌਮ ਪਾਸ ਹੋਈ ਆ, ਪਰ ਜਿਹੜੇ ਗਦਾਰ ਆਗੂ ਆ ਉਹ ਫੇਲ ਹੋਏ ਆ। ਸੋ ਇਹ ਅੱਜ ਤੱਕ ਇਹ ਵਰਤਾਰਾ ਵਾ ਜਿਹੜਾ ਚੱਲ ਰਿਹਾ, ਪਤਾ ਨਹੀਂ ਕੌਮ ਨੂੰ ਆਪਣੇ ਸਹੀ ਆਗੂਆਂ ਦੀ ਪਛਾਣ ਆ ਜਿਹੜੀ ਇਹ ਕਦੋਂ ਆਊਗੀ। ਹੀਰਾਂ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਦੇਖੋ, ਹੁਣ ਮੈਨੂੰ ਇੰਨਾ ਸਮਾਂ ਹੋ ਗਿਆ ਲੰਬਾ ਅਖਬਾਰ ਦੇ ਪੰਨੇ 'ਤੇ ਰੋਜ਼ਾਨਾ ਕੌਮ ਦਾ ਦਰਦ ਬਿਆਨ ਕਰਦੇ ਨੂੰ। ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਝ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਸੋ ਅਖੀਰ ਤੇ ਇਹੀ ਲੱਗਦਾ ਵਾ ਕਿ ਇਹ ਕੌਮ ਨੂੰ ਕਿਵੇਂ ਜਗਾਇਆ ਜਾਵੇ। ਕੌਮ ਨੂੰ ਜਗਾਉਣਾ ਜਿਹੜਾ ਬਹੁਤ ਜ਼ਰੂਰੀ। ਕੌਮ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੌਮ ਦੀ ਹੋਂਦ ਦਾ ਸਵਾਲ ਆ। ਕੌਮ ਦੀ ਹੋਂਦ ਨੂੰ ਹੜੱਪਣ ਲਈ ਚਾਰੇ ਪਾਸਿਆਂ ਤੋਂ ਹਮਲੇ ਹੋ ਰਹੇ ਨੇ। ਹਿੰਦੂ ਰਾਸ਼ਟਰ ਦਾ ਐਲਾਨ ਕੀਤਾ ਜਾ ਰਿਹਾ। 2070 ਤੱਕ ਅਸੀਂ ਸਿੱਖ ਤੇ ਸਿੱਖੀ ਦੀ ਹੋਂਦ ਖਤਮ ਕਰ ਦੇਣੀ ਆ। RSS ਵਾਲੇ ਆਪਣੇ ਮੈਗਜ਼ੀਨ 'ਚ ਇਹ ਲਿਖ ਚੁੱਕੇ ਨੇ, ਪਰੰਤੂ ਕੌਮ ਫਿਰ ਵੀ ਕੁੰਭ ਕਰਨੀ ਨੀਂਦ ਸੁੱਤੀ ਹੋਈ ਆ। ਅਗਲੇ ਪੜਾਅ ਦਰ ਪੜਾਅ ਇਸ ਪਾਸੇ ਵਧ ਰਹੇ ਨੇ। ਤੁਸੀਂ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਆ RSS ਵਾਲੇ, 2070 ਤੱਕ ਸਿੱਖ ਤੇ ਸਿੱਖੀ ਦਾ ਫਲਸਫਾ ਹੀ ਖਤਮ ਕਰ ਦੇਣਾ। ਕੀ ਲੱਗਦਾ ਬਾਬੇ ਨਾਨਕ ਦਾ ਚਲਾਇਆ ਫਲਸਫਾ ਖਤਮ ਹੋ ਜਾਊਗਾ? ਨਹੀਂ, ਦੇਖੋ ਤੁਸੀਂ ਇੱਕ ਗੱਲ ਦੇਖੋ ਕਿ 2001 ਦੇ ਵਿੱਚ ਜਿਹੜੀ ਜਨਸੰਖਿਆ ਜਨਗਣਨਾ ਹੋਈ, ਉਹਦੇ 'ਚ 2 ਕਰੋੜ ਤੇ 30 ਲੱਖ ਸੀ ਸਿੱਖਾਂ ਦੀ ਆਬਾਦੀ। ਜਿਹੜੀ 2011 'ਚ ਹੋਈ ਉਹਦੇ 'ਚ ਘਟ ਕੇ 1 ਕਰੋੜ 60 ਲੱਖ ਰਹਿ ਗਈ। 70 ਲੱਖ ਸਿੱਖ ਕਿੱਥੇ ਗਏ? ਗੱਲ ਤੁਹਾਡੀ ਵੀ ਠੀਕ ਆ ਵੀ ਆਪਾਂ ਦਸ਼ਮੇਸ਼ ਪਿਤਾ ਨੇ ਖਾਲਸਾ ਸਾਜਿਆ, ਪਰਮਾਤਮਾ ਕੀ ਮੌਤ ਸਾਜਿਆ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ, ਪਰੰਤੂ ਅੰਕੜੇ ਦੱਸਦੇ ਆ ਨਾ ਕਿ ਸਿੱਖਾਂ ਦੀ ਆਬਾਦੀ ਆ, ਜਿਹੜੀ ਸਿੱਖਾਂ ਦੀ ਹੋਂਦ ਆ ਜਿਹੜੀ, ਉਹ ਹੌਲੀ ਖਤਮ ਹੋ ਰਹੀ ਆ। ਪੰਜਾਬੀ ਤੁਹਾਡੇ ਘਰਾਂ 'ਚੋਂ ਖਤਮ ਹੋ ਗਈ। ਜੇ ਪੰਜਾਬੀ ਖਤਮ ਹੋਊਗੀ ਤਾਂ ਤੁਹਾਡਾ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਜਾਣਾ ਜੀ। ਜੇ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਗਿਆ ਤਾਂ ਬਾਣੀ ਤੇ ਬਾਣੀ ਨਾਲੋਂ ਨਾਤਾ ਟੁੱਟ ਗਿਆ ਤਾਂ ਤੁਸੀਂ ਸਿੱਖੀ ਤੋਂ ਦੂਰ ਚਲੇ ਜਾਓਗੇ। ਬਾਣੀ ਤੇ ਬਾਣੀ ਦੀ ਗੱਲ ਕਰੀ ਆ, ਸਾਡੇ ਆਗੂ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ। ਕਈ ਵਾਰ ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਆ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ, ਬੋਲੇ ਸੋ ਨਿਹਾਲ, ਬਸ ਇਦੋਂ ਵੱਧ ਕੁਛ ਨਹੀਂ। ਗਰਮ ਗੱਲਾਂ ਕਰਨੀਆਂ, ਵੱਡੀਆਂ ਗੱਲਾਂ ਕਰਨੀਆਂ, ਪੁਰਾਣੀਆਂ ਗੱਲਾਂ ਕਰਨੀਆਂ ਨੇ। ਪੁਰਾਣੇ ਪੁਰਾਤਨ ਇਤਿਹਾਸ ਨੂੰ ਦੇਖੋ, ਪੁਰਾਤਨ ਕਿਰਦਾਰ ਨੂੰ ਦੇਖੋ। ਕੀ ਤੁਹਾਡੇ ਕੋਲ ਉਹ ਕਿਰਦਾਰ ਹੈਗਾ?
ਕੀ ਅੱਜ ਕੋਈ ਬੋਤਾ ਸਿੰਘ ਗਰਜਾ ਸਿੰਘ ਬਣ ਸਕਦਾ? ਹੂੰ। ਸੋ ਇਹ ਜਿਹੜੀ ਗੱਲ ਹੈ ਇਹ ਇਸ ਕਰਕੇ ਆ ਕਿ ਸਾਡੇ ਜਿਹੜੇ ਆਗੂ ਨੇ ਉਹ ਸਾਨੂੰ ਪਿੱਛੇ ਹੀ ਰੱਖਣਾ ਚਾਹੁੰਦੇ ਆ। ਉਹ ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਕੌਮ ਆ ਜਿਹੜੀ ਇਹ ਦਾਤੀ ਕੌਮ ਆ, ਇਨਸਾਫ ਹੁਣ ਤੱਕ ਦਿੰਦੀ ਰਹੀ ਆ। ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਹਿੰਦੂ ਧੀਆਂ ਭੈਣਾਂ ਨੂੰ ਛਡਾ ਕੇ ਲਿਆਉਂਦੇ ਰਹੇ ਆ ਜੰਗ ਕਰਕੇ, ਤੇ ਅੱਜ ਅਸੀਂ ਮੰਗਤੇ ਬਣਦੇ ਆ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਕਿਤੇ ਆਪਦੇ ਫੇਰ ਉਹੀ ਗੱਲ ਗਦਾਰ ਹੋ ਗਿਆ? ਨਹੀਂ, ਗੱਲ ਤਾਂ ਉਹੀ ਹੈ ਨਾ ਵੀ ਸਾਡਾ ਕਿਰਦਾਰ ਉਹ ਨਹੀਂ ਰਿਹਾ। ਜਦੋਂ ਸਾਡਾ ਕਿਰਦਾਰ ਉਹ ਨਹੀਂ ਰਹਿਣਾ ਤਾਂ ਫਿਰ ਨੈਚੁਰਲੀ ਆ ਵੀ ਜਿਹੜਾ ਸਾਡਾ ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਿਤਾਬਾਂ ਤੋਂ ਦੂਰ ਕਰਿਆ ਜਾ ਰਿਹਾ ਪੰਜਾਬੀਆਂ ਨੂੰ, ਜਾਂ ਪੰਜਾਬ ਦੀ ਉਸ ਪੀੜ੍ਹੀ ਨੂੰ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਘੱਲਿਆ ਜਾ ਰਿਹਾ? ਨਹੀਂ, ਦੇਖੋ ਇਹ ਕੁਦਰਤੀ ਗੱਲ ਹੈ। ਹੁਣ ਅੱਜ ਅਸੀਂ ਬੜੇ ਹੁੰਬ ਕੇ ਕਹਿੰਦੇ ਹਾਂ ਵੀ ਸਾਡੀ ਆ ਜਿਹੜੀ ਦੇਖੋ ਜੀ ਬਾਹਰ ਸਿੱਖੀ ਦੀ ਚੜ੍ਹਾਈ ਹੋ ਰਹੀ ਹੈ, ਪਰੰਤੂ ਜਿਹੜਾ ਅੱਜ ਸਿੱਖ ਬਾਹਰ ਚਲਿਆ ਗਿਆ ਉਹਦੀ ਤੀਜੀ ਪੀੜ੍ਹੀ ਕਿੰਨੀ ਕੁ ਸਿੱਖ ਰਹਿ ਜੂਗੀ? ਉਹਨੇ ਤਾਂ ਸਭਿਅਤਾ 'ਚ ਰੰਗੀ ਜਾਣਾ, ਫਿਰ ਕੀ ਹੋਊਗਾ? ਬਾਹਰਲੇ ਤਾਂ ਕਹਿੰਦੇ ਅਸੀਂ ਖਾਲਿਸਤਾਨ ਦੇ ਨਾਅਰੇ ਮਾਰਦੇ ਹਾਂ, ਕਹਿੰਦੇ ਪੰਜਾਬ ਵਾਲਿਆਂ 'ਚ ਕੁਝ ਵੀ ਨਹੀਂ ਹੈਗਾ। ਉਹਨਾਂ ਨੂੰ ਪੁੱਛੋ ਨਾ ਵੀ ਤੁਹਾਡੀ ਤੀਜੀ ਪੀੜ੍ਹੀ ਮਾਰੂਗੀ, ਤੀਜੀ ਪੀੜ੍ਹੀ ਕੀ ਕਰੂਗੀ? ਉਹ ਤਾਂ ਉਹਨਾਂ ਦੇ ਰੰਗ 'ਚ ਰੰਗੀ ਹੋਊਗੀ, ਉਹ ਸਭਿਅਤਾ 'ਚ ਰੰਗੀ ਹੋਊਗੀ। ਫਿਰ ਸਿੱਖੀ ਕਿੱਥੋਂ ਆਊਗੀ? ਪੰਜਾਬੀ ਉਹਨਾਂ ਨੂੰ ਨਹੀਂ ਪੜ੍ਹਨੀ ਹੋਣੀ, ਜੇ ਮੈਂ ਪਹਿਲਾਂ ਗੱਲ ਕੀਤੀ ਆ। ਨਾ ਉਹਨਾਂ ਕੋਲ ਪੰਜਾਬੀ ਬੋਲੀ ਹੋਣੀ ਆ, ਨਾ ਪੰਜਾਬੀ ਸੱਭਿਆਚਾਰ ਹੋਣਾ। ਫਿਰ ਕਿਵੇਂ ਅਸੀਂ ਜਿਉਂਦੇ ਰੱਖਾਂਗੇ ਪੰਜਾਬੀ ਸਿੱਖੀ ਨੂੰ? ਕਹਿੰਦੇ ਮੀਡੀਆ ਦਾ ਕਾਫੀ ਵੱਡਾ ਰੋਲ ਰਿਹਾ ਹੈਗਾ ਪੰਜਾਬ ਨੂੰ ਪ੍ਰਵਾਸ ਕਰਵਾਉਣ ਦੇ ਵਿੱਚ। ਮੀਡੀਆ ਦਾ ਰੋਲ ਕੀ ਦੇਖਦੇ ਹੋ ਤੁਸੀਂ? ਨਹੀਂ, ਜਦੋਂ ਤੁਸੀਂ ਗਲੈਮਰਾਈਜ਼ ਕਰਦੇ ਹੋ ਕਿਸੇ ਗੱਲ ਨੂੰ, ਕਿਸੇ ਵੀ ਗੱਲ ਨੂੰ, ਤਾਂ ਕੁਦਰਤੀ ਗੱਲ ਆ ਕਿ ਜਵਾਨੀ ਉਹਦੇ ਵੱਲ ਖਿੱਚੀ ਜਾਂਦੀ ਆ। ਹੁਣ ਅੱਜ ਜੇ ਤੁਸੀਂ ਗੱਲ ਕਰੋ ਤੇ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਚੀਕਾਂ ਮਾਰ ਰਿਹਾ ਜਿਹੜੇ ਉੱਥੇ ਗਏ ਹੋਏ ਨੇ, ਪਰ ਉਹ ਨਹੀਂ ਅਸੀਂ ਦਿਖਾਉਂਦੇ। ਬਿਲਕੁਲ, ਅਸੀਂ ਇਹ ਦਿਖਾਉਂਦੇ ਵੀ ਬਹੁਤ ਵਧੀਆ ਹਾਲਤ ਨੇ, ਆਹ ਇਹ ਹੁੰਦਾ, ਉਹ ਹੁੰਦਾ, ਧਮਕੜਾ ਹੁੰਦਾ, ਅੰਕੜਾ ਹੁੰਦਾ, ਪਰੰਤੂ ਅਸੀਂ ਅਸਲੀਅਤ ਨਹੀਂ ਦਿਖਾ ਰਹੇ ਕਿ ਬਾਹਰ ਜਾ ਕੇ ਸਾਡੇ ਬੱਚਿਆਂ ਨਾਲ, ਸਾਡੀਆਂ ਬੱਚਿਆਂ ਨਾਲ ਕੀ ਹੁੰਦਾ। ਜਦੋਂ ਸਾਡੇ ਕੋਲ ਅਸਲੀਅਤ ਆ ਜੂ, ਜੇ ਮੀਡੀਆ ਗਲੈਮਰਾਈਜ਼ ਕਰਨਾ ਛੱਡ ਦੂਗਾ, ਸੱਚਾ ਜਿਹੜਾ ਉਹ ਸਾਡੇ ਸਾਹਮਣੇ ਲਿਆਊਗਾ, ਫਿਰ ਮੈਨੂੰ ਲੱਗਦਾ ਕੁਛ ਨਾ ਕੁਛ ਲੋਕ ਜ਼ਰੂਰ ਸੋਚਣਗੇ। ਪੰਜਾਬ ਦੇ ਦਰਦ ਬਾਰੇ ਕਾਫੀ ਚਿੰਤਤ ਰਹਿੰਦੇ ਹੋ। ਪੰਜਾਬ ਦੇ ਦਰਦ ਦੇ ਲਈ ਤੁਹਾਡਾ ਘਰ-ਬਾਰ ਵੀ ਲੱਗ ਗਿਆ, ਪਰ ਕਦੇ ਜਾ ਕੇ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕਰੀ? ਨਹੀਂ, ਗੱਲ ਤਾਂ ਇਹ ਹੈ ਵੀ ਹੁਣ ਆਪਾਂ ਕੋਈ ਇਸ ਗੱਲ ਲਈ ਜਿਹੜਾ ਇਹ ਦਰਦ ਨਹੀਂ ਹੈਗਾ ਕਿ ਆਪ ਦਾ ਕੁਝ ਬਣ ਜਾਊਗਾ। ਦਰਦ ਇਹ ਹੈ ਕਿ ਪੰਜਾਬ ਤੇ ਸਿੱਖੀ ਆ ਜਿਹੜੀ ਇਹਦੀ ਚੜ੍ਹਦੀ ਕਲਾ ਹੋਵੇ, ਪਰੰਤੂ ਦਰਦ ਉਦੋਂ ਗਹਿਰਾ ਹੋ ਜਾਂਦਾ ਜਦੋਂ ਕੋਈ ਸੁਣ ਲਈ ਪਿਆਰ ਨਹੀਂ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਅੱਜ ਮਤਲਬ ਤਕਰੀਬਨ ਪ੍ਰਿੰਟ ਮੀਡੀਆ ਦੀ ਸਾਰੇ ਦੀ ਹਾਲਤ ਇਹ ਹੋ ਗਈ ਆ ਵੀ ਤੁਸੀਂ ਅਖਬਾਰ ਲੈਂਦੇ ਹੋ, 2-4 ਮਿੰਟ ਉਹਨੂੰ ਫੋਟੋਆਂ ਦੇਖੀਆਂ ਤੇ ਸੈੱਟ ਦਾ। ਹੁਣ ਅਖਬਾਰ ਵਿੱਚ ਤਾਂ ਦੇਖਣ ਦੀ ਚੀਜ਼ ਬਣ ਗਈ ਆ, ਪੜ੍ਹਨ ਦੀ ਚੀਜ਼ ਰਹੀ ਨਹੀਂ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੇਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਚਲੋ ਕੋਈ ਗੱਲ ਨਹੀਂ, ਇਹ ਤਾਂ ਮਤਲਬ ਇਤਿਹਾਸ ਦੀਆਂ ਗੱਲਾਂ ਨੇ, ਇਤਿਹਾਸ ਦੇ ਨਾਲ ਨਿਬੜਦੀਆਂ ਨੇ। ਸਾਡਾ ਫਰਜ਼ ਇਹ ਆ ਕਿ ਅਸੀਂ ਜੋ ਸੋਚ ਆ ਉਹਦੇ 'ਤੇ ਚੱਲਦੇ ਰਹੀਏ, ਨਾ ਧੜਕੀਏ। ਪਰਮਾਤਮਾ ਸਮੱਤ ਦੇਵੇ, ਸਮਰੱਥਾ ਦੇਵੇ ਕਿ ਆਪ ਦੇ ਮਾਰਗ ਤੇ, ਸੱਚ ਦੇ ਮਾਰਗ ਤੇ ਚੱਲਦੇ ਰਹੀ। ਅਫਸੋਸ ਹੁੰਦਾ ਉਦੋਂ ਜਦੋਂ ਤੁਸੀਂ ਕਈ ਵਾਰ ਅਜਿਹਾ ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚੋਂ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ? ਨਹੀਂ, ਐਦਾਂ ਨਹੀਂ ਹੈਗਾ ਕਿ ਜਾਤਾ ਹੋਵੇ ਨਾ ਕੋਈ ਭੁਲੇਖੇ 'ਚ ਹੋਈਏ। ਕੋਈ ਭੁਲੇਖਾ ਨਹੀਂ ਹੈ ਜੀ। ਪੂਰੀ ਤਰ੍ਹਾਂ ਜਾਗਰੂਕ ਹੈ ਇਸ ਗੱਲ ਲਈ ਕਿ ਕਿੰਨਾ ਕੁ ਸਾਡਾ ਅਸਰ ਆ ਜਿਹੜਾ ਉਹ ਲੋਕਾਂ 'ਤੇ ਹੁੰਦਾ। ਸੋ ਮਨ ਨੂੰ ਤਸੱਲੀ ਆ, ਜਿੰਨਾ ਕੁ ਹੁੰਦਾ ਉਨਾ ਸਹੀ। 1, 2, 5, 7, 10% ਜਿੰਨਾ ਹੁੰਦਾ ਉਨਾ ਸਹੀ। ਕਦੇ ਐ ਨਹੀਂ ਲੱਗਿਆ ਵੀ ਦੂਜੇ ਅਖਬਾਰਾਂ ਵਾਲੇ ਜਿਹੜੇ ਕਈ ਵਾਰ ਝੂਠ ਬੋਲਦੇ ਨੇ ਤੇ ਉਹਨਾਂ ਦੀ ਕਾਫੀ ਲੋਕ ਸੁਣਦੇ ਨੇ ਤੇ ਹੀਰਾਂ ਸਾਹਿਬ ਸੱਚ ਬੋਲਦੇ ਨੇ, ਉਹਨਾਂ ਦੀ ਕੋਈ ਸੁਣ ਹੀ ਨਹੀਂ ਰਿਹਾ? ਨਹੀਂ, ਮਤਲਬ ਜੇ ਹੁਣ ਮੈਂ ਸੱਚ ਬੋਲਾਂ ਤਾਂ ਸ਼ਾਇਦ ਲੋਕਾਂ ਨੂੰ ਲੱਗੂਗਾ ਕਿ ਮੈਂ ਝੂਠ ਬੋਲਦਾ। ਪਰ ਤਾਂ ਮਨ 'ਚ ਇੱਕ ਇੱਛਾ ਵਾ ਵੀ ਇਸ ਗੱਲ ਦੀ ਵੀ ਕੋਈ ਮਤਲਬ ਝੂਠੀ ਸਹੂਲਤ ਹੈ ਨਾ ਝੂਠੀ ਦੌਲਤ ਆ, ਇਹਦਾ ਕਦੇ ਵੀ ਮੋਹ ਨਹੀਂ ਕੀਤਾ। ਆਪਦੇ ਮਨ ਦੇ ਨਾਲ ਰਾਤ ਨੂੰ ਸੌਂਦੇ ਆ। ਮੈਨੂੰ ਪਿਸ਼ਾਬ ਦੀ ਪ੍ਰੋਬਲਮ ਆ, 5-6 ਵਾਰੀ ਮੈਂ ਰਾਤ ਨੂੰ ਉੱਠਦਾ, ਪਰ ਮੈਨੂੰ ਨਹੀਂ ਪਤਾ ਲੱਗਦਾ ਕਦੋਂ ਸੌਂ ਜਾਣਾ। ਅਕਾਲ ਪੁਰਖ ਦੀ ਮਿਹਰ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਹੋਈ ਆ, ਕਿਉਂਕਿ ਇਹ ਯਾਦਾਂ ਹੁੰਦੀਆਂ ਨੇ ਜਿਹੜੀਆਂ ਯਾਦਾਂ ਅਸੀਂ ਕਈ ਵਾਰ ਕਿਸੇ ਮੋਰਚੇ 'ਚੋਂ ਮਿਲਦੀਆਂ ਨੇ ਤੇ ਕਈ ਵਾਰ ਕਿਸੇ ਘਰਾਂ 'ਚੋਂ ਮਿਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਜਿਹੀ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹੀਰਾ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਝ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਉਹ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ। ਕਈ ਵਾਰ ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਹੈ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ ਬੋਲੇ ਸੋ ਨਿਹਾਲ, ਬਸ ਇਸ ਤੋਂ ਵੱਧ ਕੁਝ ਨਹੀਂ। ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਸਾਡਾ ਕਿਰਦਾਰ ਉਹ ਨਹੀਂ ਰਿਹਾ। ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਆਨੇ ਉਹ ਕੋਈ ਕੁਦਰਤੀ ਆ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੀਰਾ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ। ਨਹੀਂ, ਐਦਾਂ ਨਹੀਂ ਹੈਗਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਤੁਹਾਡੇ ਰੂਬਰੂ ਕਰਾਂਗੇ। ਸਾਡੇ ਨਾਲ ਭਾਈ ਹਰਪਾਲ ਸਿੰਘ ਹੀਰਾ ਜੀ ਮੌਜੂਦ ਨੇ। ਤੁਸੀਂ ਨਾਮ ਬੜੀ ਵਾਰ ਸੁਣਿਆ ਹੋਣਾ, ਤਾਂ ਅੱਜ ਅਸੀਂ ਤੁਹਾਡੇ ਰੂਬਰੂ ਵੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਿਹਤਾਂ ਦੱਸੋ ਜੀ, ਕਿਵੇਂ? ਠੀਕ ਠੀਕ, ਕਿਰਪਾ ਗੁਰੂ ਜੀ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਜਿਹੀ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਸੋ ਪੰਜਾਬ ਤੇ ਪੰਥ ਦੀ ਇਸ ਵੇਲੇ ਜਿਹੜੀ ਹਾਲਾਤ ਆ, ਜੋ ਸਰਕਾਰ ਚਾਹੁੰਦੀ ਹੈ, ਜੋ ਹੜੱਪਣ ਦੀ ਉਹਦੀ ਨੀਤੀ ਆ ਵੀ ਪੰਜਾਬ ਨੂੰ ਵੀ ਹੜੱਪ ਲਈਏ, ਪੰਥ ਨੂੰ ਵੀ ਹੜੱਪ ਲਈਏ। ਸੋ ਇਸ ਕਾਰਨ ਰੋਜ਼ਾਨਾ ਆਏ ਦਿਨ ਸਿੱਖਾਂ ਨੂੰ ਜਿਹੜੀਆਂ ਸਮੱਸਿਆਵਾਂ ਉਹ ਪੈਦਾ ਹੋ ਰਹੀਆਂ ਨੇ, ਉਹਨਾਂ ਦਾ ਕੋਈ ਹੱਲ ਜਿਹੜਾ ਉਹ ਨਹੀਂ ਨਿਕਲ ਰਿਹਾ। ਸੋ ਸਿੱਖ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ, ਪਰੰਤੂ ਵੱਡੀ ਦਿੱਕਤ ਇਹ ਆ ਕਿ ਸਿੱਖਾਂ ਦੇ ਵਿੱਚ ਬਹੁਤ ਥੋੜ੍ਹੇ ਹਿੱਸੇ ਨੂੰ ਇਸ ਗੱਲ ਦਾ ਗਿਆਨ ਆ ਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਅਸੀਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਸਮਝ ਲੈਂਦੇ ਕਿ ਅਸੀਂ ਇਹਨਾਂ ਦੀ ਲੜਾਈ ਲੜ ਰਹੇ ਹਾਂ, ਜਦੋਂ ਕਿ ਮੁੱਖ ਰੂਪ ਦੇ ਵਿੱਚ ਕੌਮ ਦੀ ਹੋਂਦ ਦੀ ਲੜਾਈ ਹੈ। ਹੀਰਾ ਸਾਹਿਬ, ਕਿਵੇਂ ਦਾ ਲੱਗਦਾ ਹੈਗਾ ਜਦੋਂ ਕੌਮ ਕਈ ਵਾਰ ਕਿਤੇ ਨਾ ਕਿਤੇ ਜਾ ਕੇ ਸਾਥ ਨਹੀਂ ਦਿੰਦੀ? ਜਿਹੜੇ ਮੂਹਰੇ ਬਣੇ ਆਗੂ ਹੁੰਦੇ ਨੇ, ਆਗੂ ਵੀ ਕਿਤੇ ਨਾ ਕਿਤੇ ਜਾ ਕੇ ਕੌਮ ਨੂੰ ਪਿੱਠ ਦਿਖਾ ਜਾਂਦੇ ਨੇ, ਪਰ ਜਦੋਂ ਆਗੂਆਂ ਦੇ ਉੱਪਰੋਂ ਕਈ ਵਾਰ ਭਰੋਸਾ ਉੱਠ ਜਾਂਦਾ ਕੌਮ ਦਾ, ਉਦੋਂ ਕਿਵੇਂ ਲੱਗਦਾ ਗਾ? ਇਹ ਸਾਡਾ ਇਤਿਹਾਸ ਹੈ, ਕੌਮ ਦਾ ਇਤਿਹਾਸ ਹੈ ਤੇ ਕੌਮ ਨੇ ਹਮੇਸ਼ਾ ਹੀ ਆਪਣੇ ਆਗੂਆਂ ਦੇ ਹੱਥੋਂ ਮਾਰ ਰੱਖਿਆ। ਆਗੂਆਂ ਨੇ ਗਦਾਰ ਆਗੂਆਂ ਨੇ ਉਹਨਾਂ ਦੇ ਹੱਥੋਂ ਮਾਰ ਰੱਖਿਆ। ਜਿੰਨੀਆਂ ਵੀ ਹੁਣ ਤੱਕ ਲੜਾਈਆਂ ਲੜੀਆਂ ਨੇ ਜਾਂ ਜਿੰਨੀਆਂ ਵੀ ਹੁਣ ਤੱਕ ਪ੍ਰੀਖਿਆਵਾਂ ਹੋਈਆਂ ਨੇ, ਕੌਮ ਪਾਸ ਹੋਈ ਆ, ਪਰ ਜਿਹੜੇ ਗਦਾਰ ਆਗੂ ਆ ਉਹ ਫੇਲ ਹੋਏ ਆ। ਸੋ ਇਹ ਅੱਜ ਤੱਕ ਇਹ ਵਰਤਾਰਾ ਵਾ ਜਿਹੜਾ ਚੱਲ ਰਿਹਾ, ਪਤਾ ਨਹੀਂ ਕੌਮ ਨੂੰ ਆਪਣੇ ਸਹੀ ਆਗੂਆਂ ਦੀ ਪਛਾਣ ਆ ਜਿਹੜੀ ਇਹ ਕਦੋਂ ਆਊਗੀ। ਹੀਰਾ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਦੇਖੋ, ਹੁਣ ਮੈਨੂੰ ਇੰਨਾ ਸਮਾਂ ਹੋ ਗਿਆ ਲੰਬਾ ਅਖਬਾਰ ਦੇ ਪੰਨੇ 'ਤੇ ਰੋਜ਼ਾਨਾ ਕੌਮ ਦਾ ਦਰਦ ਬਿਆਨ ਕਰਦੇ ਨੂੰ। ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਝ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਸੋ ਅਖੀਰ 'ਤੇ ਇਹੀ ਲੱਗਦਾ ਵਾ ਕਿ ਇਹ ਕੌਮ ਨੂੰ ਕਿਵੇਂ ਜਗਾਇਆ ਜਾਵੇ। ਕੌਮ ਨੂੰ ਜਗਾਉਣਾ ਜਿਹੜਾ ਬਹੁਤ ਜ਼ਰੂਰੀ ਆ। ਕੌਮ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੌਮ ਦੀ ਹੋਂਦ ਦਾ ਸਵਾਲ ਆ। ਕੌਮ ਦੀ ਹੋਂਦ ਨੂੰ ਹੜੱਪਣ ਲਈ ਚਾਰੇ ਪਾਸਿਆਂ ਤੋਂ ਹਮਲੇ ਹੋ ਰਹੇ ਨੇ। ਹਿੰਦੂ ਰਾਸ਼ਟਰ ਦਾ ਐਲਾਨ ਕੀਤਾ ਜਾ ਰਿਹਾ। 2070 ਤੱਕ ਅਸੀਂ ਸਿੱਖ ਤੇ ਸਿੱਖੀ ਦੀ ਹੋਂਦ ਖਤਮ ਕਰ ਦੇਣੀ ਆ। RSS ਵਾਲੇ ਆਪਣੇ ਮੈਗਜ਼ੀਨ 'ਚ ਇਹ ਲਿਖ ਚੁੱਕੇ ਨੇ, ਪਰੰਤੂ ਕੌਮ ਫਿਰ ਵੀ ਕੁੰਭ ਕਰਨੀ ਨੀਂਦ ਸੁੱਤੀ ਹੋਈ ਆ। ਅਗਲੇ ਪੜਾਅ ਦਰ ਪੜਾਅ ਇਸ ਪਾਸੇ ਵਧ ਰਹੇ ਨੇ। ਤੁਸੀਂ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਆ RSS ਵਾਲੇ, 2070 ਤੱਕ ਸਿੱਖ ਤੇ ਸਿੱਖੀ ਦਾ ਫਲਸਫਾ ਹੀ ਖਤਮ ਕਰ ਦੇਣਾ। ਕੀ ਲੱਗਦਾ ਬਾਬੇ ਨਾਨਕ ਦਾ ਚਲਾਇਆ ਫਲਸਫਾ ਖਤਮ ਹੋ ਜਾਊਗਾ? ਨਹੀਂ, ਦੇਖੋ ਤੁਸੀਂ ਇੱਕ ਗੱਲ ਦੇਖੋ ਕਿ 2001 ਦੇ ਵਿੱਚ ਜਿਹੜੀ ਜਨਸੰਖਿਆ ਜਨਗਣਨਾ ਹੋਈ, ਉਹਦੇ 'ਚ 2 ਕਰੋੜ ਤੇ 30 ਲੱਖ ਸੀ ਸਿੱਖਾਂ ਦੀ ਆਬਾਦੀ।
ਜਿਹੜੀ 2011 ਚ ਹੋਈ ਉਹਦੇ ਚ ਘਟ ਕੇ 1 ਕਰੋੜ 60 ਲੱਖ ਰਹਿ ਗਈ। 70 ਲੱਖ ਸਿੱਖ ਕਿੱਥੇ ਗਏ? ਗੱਲ ਤੁਹਾਡੀ ਵੀ ਠੀਕ ਹੈ ਵੀ ਆਪਾਂ ਦਸ਼ਮੇਸ਼ ਪਿਤਾ ਨੇ ਖਾਲਸਾ ਸਾਜਿਆ, ਪਰਮਾਤਮਾ ਕੀ ਮੋਹ ਸਾਜਿਆ, ਇਹਨੂੰ ਕੋਈ ਖੜਾ ਨਹੀਂ ਕਰ ਸਕਦਾ, ਪਰੰਤੂ ਅੰਕੜੇ ਦੱਸਦੇ ਆ ਨਾ ਕਿ ਸਿੱਖਾਂ ਦੀ ਆਬਾਦੀ ਆ ਜਿਹੜੀ, ਸਿੱਖਾਂ ਦੀ ਹੋਂਦ ਆ ਜਿਹੜੀ, ਉਹ ਹੌਲੀ ਹੌਲੀ ਖਤਮ ਹੋ ਰਹੀ ਆ। ਪੰਜਾਬੀ ਤੁਹਾਡੇ ਘਰਾਂ 'ਚੋਂ ਖਤਮ ਹੋ ਗਈ। ਜੇ ਪੰਜਾਬੀ ਖਤਮ ਹੋ ਗਈ ਤਾਂ ਤੁਹਾਡਾ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਜਾਣਾ ਜੀ। ਜੇ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਗਿਆ ਤਾਂ ਬਾਣੀ ਤੇ ਬਾਣੀ ਨਾਲੋਂ ਨਾਤਾ ਟੁੱਟ ਗਿਆ ਤਾਂ ਤੁਸੀਂ ਸਿੱਖੀ ਤੋਂ ਦੂਰ ਚਲੇ ਜਾਓਗੇ। ਬਾਣੀ ਤੇ ਬਾਣੀ ਦੀ ਗੱਲ ਕਰੀ ਆ, ਸਾਡੇ ਆਗੂ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ। ਕਈ ਵਾਰ ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਆ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ ਬੋਲੇ ਸੋ ਨਿਹਾਲ, ਬਸ ਇਦੋਂ ਵੱਧ ਕੁਛ ਨਹੀਂ। ਗਰਮ ਗੱਲਾਂ ਕਰਨੀਆਂ, ਵੱਡੀਆਂ ਗੱਲਾਂ ਕਰਨੀਆਂ, ਪੁਰਾਣੀਆਂ ਗੱਲਾਂ ਕਰਨੀਆਂ ਨੇ। ਪੁਰਾਣੇ ਪੁਰਾਤਨ ਇਤਿਹਾਸ ਨੂੰ ਦੇਖੋ, ਪੁਰਾਤਨ ਕਿਰਦਾਰ ਨੂੰ ਦੇਖੋ। ਕੀ ਤੁਹਾਡੇ ਕੋਲ ਉਹ ਕਿਰਦਾਰ ਹੈਗਾ? ਕੀ ਅੱਜ ਕੋਈ ਬੋਤਾ ਸਿੰਘ ਗਰਜਾ ਸਿੰਘ ਬਣ ਸਕਦਾ? ਸੋ ਇਹ ਜਿਹੜੀ ਗੱਲ ਹੈ ਇਸ ਕਰਕੇ ਆ ਕਿ ਸਾਡੇ ਜਿਹੜੇ ਆਗੂ ਨੇ ਉਹ ਸਾਨੂੰ ਪਿੱਛੇ ਹੀ ਰੱਖਣਾ ਚਾਹੁੰਦੇ ਆ। ਉਹ ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਕੌਮ ਆ ਜਿਹੜੀ ਇਹ ਦਾਤੀ ਕੌਮ ਆ, ਇਨਸਾਫ ਹੁਣ ਤੱਕ ਦਿੰਦੀ ਰਹੀ ਆ। ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਹਿੰਦੂ ਧੀਆਂ ਭੈਣਾਂ ਨੂੰ ਛਡਾ ਕੇ ਲਿਆਉਂਦੇ ਰਹੇ ਆ ਜੰਗ ਕਰਕੇ, ਤੇ ਅੱਜ ਅਸੀਂ ਮੰਗਤੇ ਬਣਦੇ ਆ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਕਿਤੇ ਆਪਦੇ ਫੇਰ ਉਹੀ ਗੱਲ ਗਦਾਰ ਹੋ ਗਿਆ? ਨਹੀਂ, ਗੱਲ ਤਾਂ ਉਹੀ ਹੈ ਨਾ ਵੀ ਸਾਡਾ ਕਿਰਦਾਰ ਉਹ ਨਹੀਂ ਰਿਹਾ। ਜਦੋਂ ਸਾਡਾ ਕਿਰਦਾਰ ਉਹ ਨਹੀਂ ਰਹਿਣਾ ਤਾਂ ਫਿਰ ਨੈਚੁਰਲੀ ਆ ਵੀ ਜਿਹੜਾ ਸਾਡਾ ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਿਤਾਬਾਂ ਤੋਂ ਦੂਰ ਕਰਿਆ ਜਾ ਰਿਹਾ ਪੰਜਾਬੀਆਂ ਨੂੰ ਜਾਂ ਪੰਜਾਬ ਦੀ ਉਸ ਪੀੜ੍ਹੀ ਨੂੰ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਘੱਲਿਆ ਜਾ ਰਿਹਾ। ਨਹੀਂ ਦੇਖੋ, ਇਹ ਕੁਦਰਤੀ ਗੱਲ ਹੈ। ਹੁਣ ਅੱਜ ਅਸੀਂ ਬੜੇ ਹੁੱਬ ਕੇ ਕਹਿੰਦੇ ਹਾਂ ਵੀ ਸਾਡੀ ਆ ਜਿਹੜੀ ਦੇਖੋ ਜੀ ਬਾਹਰ ਸਿੱਖੀ ਦੀ ਚੜ੍ਹਾਈ ਹੋ ਰਹੀ ਹੈ, ਪਰੰਤੂ ਜਿਹੜਾ ਅੱਜ ਸਿੱਖ ਬਾਹਰ ਚਲਿਆ ਗਿਆ ਉਹਦੀ ਤੀਜੀ ਪੀੜ੍ਹੀ ਕਿੰਨੀ ਕੁ ਸਿੱਖ ਰਹਿ ਜੂਗੀ? ਉਹਨੇ ਤਾਂ ਉਸ ਸਭਿਅਤਾ 'ਚ ਰੰਗੀ ਜਾਣਾ। ਫਿਰ ਕੀ ਹੋਊਗਾ? ਬਾਹਰਲੇ ਤਾਂ ਕਹਿੰਦੇ ਅਸੀਂ ਖਾਲਿਸਤਾਨ ਦੇ ਨਾਅਰੇ ਮਾਰਦੇ ਹਾਂ, ਕਹਿੰਦੇ ਪੰਜਾਬ ਵਾਲਿਆਂ 'ਚ ਕੁਛ ਵੀ ਨਹੀਂ ਹੈਗਾ। ਪੁੱਛੋ ਨਾ ਵੀ ਤੁਹਾਡੀ ਤੀਜੀ ਪੀੜ੍ਹੀ ਮਾਰੂਗੀ, ਤੁਹਾਡੀ ਤੀਜੀ ਪੀੜ੍ਹੀ ਕੀ ਕਰੂਗੀ? ਉਹ ਤਾਂ ਉਹਨਾਂ ਦੇ ਰੰਗ 'ਚ ਰੰਗੀ ਹੋਊਗੀ, ਉਹ ਸਭਿਅਤਾ 'ਚ ਰੰਗੀ ਹੋਊਗੀ। ਫਿਰ ਸਿੱਖੀ ਕਿੱਥੋਂ ਆਊਗੀ? ਪੰਜਾਬੀ ਉਹਨਾਂ ਨੂੰ ਨਹੀਂ ਪੜ੍ਹਨੀ ਹੋਣੀ, ਜੇ ਮੈਂ ਪਹਿਲਾਂ ਗੱਲ ਕੀਤੀ ਆ। ਨਾ ਉਹਨਾਂ ਕੋਲ ਪੰਜਾਬੀ ਬੋਲੀ ਹੋਣੀ ਆ, ਨਾ ਪੰਜਾਬੀ ਸੱਭਿਆਚਾਰ ਹੋਣਾ। ਫਿਰ ਕਿਵੇਂ ਅਸੀਂ ਜਿਉਂਦੇ ਰੱਖਾਂਗੇ ਪੰਜਾਬੀ ਸਿੱਖੀ ਨੂੰ? ਕਹਿੰਦੇ ਮੀਡੀਆ ਦਾ ਕਾਫੀ ਵੱਡਾ ਰੋਲ ਰਿਹਾ ਹੈਗਾ ਪੰਜਾਬ ਨੂੰ ਪ੍ਰਵਾਸ ਕਰਵਾਉਣ ਦੇ ਵਿੱਚ। ਮੀਡੀਆ ਦਾ ਰੋਲ ਕੀ ਦੇਖਦੇ ਹੋ ਤੁਸੀਂ? ਨਹੀਂ, ਜਦੋਂ ਤੁਸੀਂ ਗਲੈਮਰਾਈਜ਼ ਕਰਦੇ ਹੋ ਕਿਸੇ ਗੱਲ ਨੂੰ, ਕਿਸੇ ਵੀ ਗੱਲ ਨੂੰ, ਤਾਂ ਕੁਦਰਤੀ ਗੱਲ ਆ ਕਿ ਜਵਾਨੀ ਉਹਦੇ ਵੱਲ ਖਿੱਚੀ ਜਾਂਦੀ ਆ। ਹੁਣ ਅੱਜ ਜੇ ਤੁਸੀਂ ਗੱਲ ਕਰੋ ਤੇ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਚੀਕਾਂ ਮਾਰ ਰਿਹਾ ਜਿਹੜੇ ਉੱਥੇ ਗਏ ਹੋਏ ਨੇ, ਪਰ ਉਹ ਨਹੀਂ ਅਸੀਂ ਦਿਖਾਉਂਦੇ। ਬਿਲਕੁਲ, ਅਸੀਂ ਇਹ ਦਿਖਾਉਂਦੇ ਹਾਂ ਵੀ ਬਹੁਤ ਵਧੀਆ ਹਾਲਤ ਨੇ, ਆਹ ਇਹ ਹੁੰਦਾ, ਉਹ ਹੁੰਦਾ, ਧਮਕੜਾ ਹੁੰਦਾ, ਅੰਕੜਾ ਹੁੰਦਾ, ਪਰੰਤੂ ਅਸੀਂ ਅਸਲੀਅਤ ਨਹੀਂ ਦਿਖਾ ਰਹੇ ਕਿ ਬਾਹਰ ਜਾ ਕੇ ਸਾਡੇ ਬੱਚਿਆਂ ਨਾਲ, ਸਾਡੀਆਂ ਬੱਚਿਆਂ ਨਾਲ ਕੀ ਹੁੰਦਾ। ਜਦੋਂ ਸਾਡੇ ਕੋਲ ਅਸਲੀਅਤ ਆ ਜੂ, ਜੇ ਮੀਡੀਆ ਗਲੈਮਰਾਈਜ਼ ਕਰਨਾ ਛੱਡ ਦੂਗਾ, ਸੱਚ ਆ ਜਿਹੜਾ ਉਹ ਸਾਡੇ ਸਾਹਮਣੇ ਲਿਆਊਗਾ, ਫਿਰ ਮੈਨੂੰ ਲੱਗਦਾ ਕੁਛ ਨਾ ਕੁਛ ਲੋਕ ਜ਼ਰੂਰ ਸੋਚਣਗੇ। ਪੰਜਾਬ ਦੇ ਦਰਦ ਬਾਰੇ ਕਾਫੀ ਚਿੰਤਤ ਰਹਿੰਦੇ ਹੋ। ਪੰਜਾਬ ਦੇ ਦਰਦ ਦੇ ਲਈ ਤੁਹਾਡਾ ਘਰ-ਬਾਰ ਵੀ ਲੱਗ ਗਿਆ, ਪਰ ਕਦੇ ਜਾ ਕੇ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕਰੀ? ਨਹੀਂ, ਗੱਲ ਤਾਂ ਇਹ ਹੈ ਵੀ ਹੁਣ ਆਪਾਂ ਕੋਈ ਇਸ ਗੱਲ ਲਈ ਜਿਹੜਾ ਇਹ ਦਰਦ ਨਹੀਂ ਹੈਗਾ ਕਿ ਆਪ ਦਾ ਕੁਝ ਬਣ ਜਾਊਗਾ। ਦਰਦ ਇਹ ਹੈ ਕਿ ਪੰਜਾਬ ਤੇ ਸਿੱਖੀ ਆ ਜਿਹੜੀ ਇਹਦੀ ਚੜ੍ਹਦੀ ਕਲਾ ਹੋਵੇ, ਪਰੰਤੂ ਦਰਦ ਉਦੋਂ ਗਹਿਰਾ ਹੋ ਜਾਂਦਾ ਜਦੋਂ ਕੋਈ ਸੁਣ ਲਈ ਧਿਆਨ ਨਹੀਂ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਅੱਜ ਮਤਲਬ ਤਕਰੀਬਨ ਪ੍ਰਿੰਟ ਮੀਡੀਆ ਦੀ ਸਾਰੇ ਦੀ ਹਾਲਤ ਇਹ ਹੋ ਗਈ ਆ ਵੀ ਤੁਸੀਂ ਅਖਬਾਰ ਲੈਂਦੇ ਹੋ, 2-4 ਮਿੰਟ ਉਹਨੂੰ ਫੋਟੋਆਂ ਦੇਖੀਆਂ ਤੇ ਸੈੱਟ ਦਾ। ਹੁਣ ਅਖਬਾਰ ਵਿੱਚ ਦੇਖਣ ਦੀ ਚੀਜ਼ ਬਣ ਗਈ ਆ, ਪੜ੍ਹਨ ਦੀ ਚੀਜ਼ ਰਹੀ ਨਹੀਂ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੇਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਚਲੋ ਕੋਈ ਗੱਲ ਨਹੀਂ, ਇਹ ਤਾਂ ਮਤਲਬ ਇਤਿਹਾਸ ਦੀਆਂ ਗੱਲਾਂ ਨੇ, ਇਤਿਹਾਸ ਦੇ ਨਾਲ ਨਿਬੜਦੀਆਂ ਨੇ। ਸਾਡਾ ਫਰਜ਼ ਇਹ ਆ ਕਿ ਅਸੀਂ ਜੋ ਸੋਚ ਆ ਉਹਦੇ 'ਤੇ ਚੱਲਦੇ ਰਹੀਏ, ਨਾ ਥੜਕੀਏ। ਪਰਮਾਤਮਾ ਸਮੱਤ ਦੇਵੇ, ਸਮਰੱਥਾ ਦੇਵੇ ਕਿ ਆਪ ਦੇ ਮਾਰਗ ਤੇ, ਸੱਚ ਦੇ ਮਾਰਗ ਤੇ ਚੱਲਦੇ ਰਹੀ। ਅਫਸੋਸ ਹੁੰਦਾ ਉਦੋਂ ਜਦੋਂ ਤੁਸੀਂ ਕਈ ਵਾਰ ਅਜਿਹਾ ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ? ਨਹੀਂ, ਐਦਾਂ ਨਹੀਂ ਹੈਗਾ ਕਿ ਜਾਂ ਤਾਂ ਹੋਵੇ ਨਾ ਕੋਈ ਭੁਲੇਖੇ 'ਚ ਹੋਈਏ। ਕੋਈ ਭੁਲੇਖਾ ਨਹੀਂ ਹੈ ਜੀ। ਪੂਰੀ ਤਰ੍ਹਾਂ ਜਾਗਰੂਕ ਹੈ ਇਸ ਗੱਲ ਲਈ ਕਿ ਕਿੰਨਾ ਕੁ ਸਾਡਾ ਅਸਰ ਆ ਜਿਹੜਾ ਉਹ ਲੋਕਾਂ 'ਤੇ ਹੁੰਦਾ। ਸੋ ਮਨ ਨੂੰ ਤਸੱਲੀ ਆ, ਜਿੰਨਾ ਕੁ ਹੁੰਦਾ ਉਨਾ ਸਹੀ। 1, 2, 5, 7, 10% ਜਿੰਨਾ ਹੁੰਦਾ ਉਨਾ ਸਹੀ।
ਕਦੇ ਐ ਨਹੀਂ ਲੱਗਿਆ ਵੀ ਦੂਜੇ ਅਖਬਾਰਾਂ ਵਾਲੇ ਜਿਹੜੇ ਕਈ ਵਾਰ ਝੂਠ ਬੋਲਦੇ ਨੇ ਤੇ ਉਹਨਾਂ ਦੀ ਕਾਫੀ ਲੋਕ ਸੁਣਦੇ ਨੇ ਤੇ ਹੀਰਨ ਸਾਹਿਬ ਸੱਚ ਬੋਲਦੇ ਨੇ, ਉਹਨਾਂ ਦੀ ਕੋਈ ਸੁਣ ਹੀ ਨਹੀਂ ਰਿਹਾ? ਨਹੀਂ ਮਤਲਬ ਜੇ ਹੁਣ ਮੈਂ ਸੱਚ ਬੋਲਾਂ ਤਾਂ ਸ਼ਾਇਦ ਲੋਕਾਂ ਨੂੰ ਲੱਗੂਗਾ ਕਿ ਮੈਂ ਝੂਠ ਬੋਲਦਾ। ਹਾਂ, ਪਰ ਤਾਂ ਮਨ 'ਚ ਇੱਕ ਇੱਛਾ ਵਾ ਵੀ ਇਸ ਗੱਲ ਦੀ ਵੀ ਕੋਈ ਮਤਲਬ ਝੂਠੀ ਸਹੂਲਤ ਹੈ ਨਾ ਝੂਠੀ ਦੌਲਤ ਆ, ਇਹਦਾ ਕਦੇ ਵੀ ਮੋਹ ਨਹੀਂ ਕੀਤਾ। ਆਪਦੇ ਮਨ ਦੇ ਨਾਲ ਰਾਤ ਨੂੰ ਸੌਂਦੇ ਆ। ਮੈਨੂੰ ਪਿਸ਼ਾਬ ਦੀ ਪ੍ਰੋਬਲਮ ਆ, 5-6 ਵਾਰੀ ਮੈਂ ਰਾਤ ਨੂੰ ਉੱਠਦਾ ਮੈਂ, ਪਰ ਮੈਨੂੰ ਨਹੀਂ ਪਤਾ ਲੱਗਦਾ ਕਦੋਂ ਸੌਂ ਜਾਣਾ। ਅਕਾਲ ਪੁਰਖ ਦੀ ਮਿਹਰ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਹਰਪਾਲ ਸਿੰਘ ਹੀਰਾ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਹੋਈ ਆ, ਕਿਉਂਕਿ ਯਾਦਾਂ ਹੁੰਦੀਆਂ ਨੇ ਜਿਹੜੀਆਂ ਯਾਦਾਂ ਅਸੀਂ ਕਈ ਵਾਰ ਕਿਸੇ ਮੋਰਚੇ 'ਚੋਂ ਮਿਲਦੀਆਂ ਨੇ ਤੇ ਕਈ ਵਾਰ ਕਿਸੇ ਘਰਾਂ 'ਚੋਂ ਮਿਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹੀਰਨ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਛ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਉਹ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ ਕਈ ਵਾਰ। ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਹੈ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ ਬੋਲੇ ਸੋ ਨਿਹਾਲ, ਬਸ ਇਹ ਤੋਂ ਵੱਧ ਕੁਛ ਨਹੀਂ। ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਸਾਡਾ ਕਿਰਦਾਰ ਉਹ ਨਹੀਂ ਰਿਹਾ। ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੀਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ। ਨਹੀਂ ਐਦਾਂ ਨਹੀਂ ਹੈਗਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਤੁਹਾਡੇ ਰੂਬਰੂ ਕਰਾਂਗੇ। ਸਾਡੇ ਨਾਲ ਭਾਈ ਹਰਪਾਲ ਸਿੰਘ ਹੀਰਾ ਜੀ ਮੌਜੂਦ ਨੇ। ਤੁਸੀਂ ਨਾਮ ਬੜੀ ਵਾਰ ਸੁਣਿਆ ਹੋਣਾ, ਤਾਂ ਅੱਜ ਅਸੀਂ ਤੁਹਾਡੇ ਰੂਬਰੂ ਵੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਿਹਤਾਂ ਦੱਸੋ ਜੀ ਕਿਵੇਂ? ਠੀਕ ਨੇ? ਠੀਕ, ਕਿਰਪਾ ਗੁਰੂ ਜੀ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਸੋ ਪੰਜਾਬ ਤੇ ਪੰਥ ਦੀ ਇਸ ਵੇਲੇ ਜਿਹੜੀ ਹਾਲਾਤ ਆ, ਜੋ ਸਰਕਾਰ ਚਾਹੁੰਦੀ ਹੈ, ਜੋ ਹੜੱਪਣ ਦੀ ਉਹਦੀ ਨੀਤੀ ਆ ਵੀ ਪੰਜਾਬ ਨੂੰ ਵੀ ਹੜੱਪ ਲਈਏ, ਪੰਥ ਨੂੰ ਵੀ ਹੜੱਪ ਲਈਏ। ਸੋ ਇਸ ਕਾਰਨ ਰੋਜ਼ਾਨਾ ਆਏ ਦਿਨ ਸਿੱਖਾਂ ਨੂੰ ਜਿਹੜੀਆਂ ਸਮੱਸਿਆਵਾਂ ਉਹ ਪੈਦਾ ਹੋ ਰਹੀਆਂ ਨੇ, ਉਹਨਾਂ ਦਾ ਕੋਈ ਹੱਲ ਜਿਹੜਾ ਉਹ ਨਹੀਂ ਨਿਕਲ ਰਿਹਾ। ਸੋ ਸਿੱਖ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ, ਪਰੰਤੂ ਵੱਡੀ ਦਿੱਕਤ ਇਹ ਆ ਕਿ ਸਿੱਖਾਂ ਦੇ ਵਿੱਚ ਬਹੁਤ ਥੋੜ੍ਹੇ ਹਿੱਸੇ ਨੂੰ ਇਸ ਗੱਲ ਦਾ ਗਿਆਨ ਆ ਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਅਸੀਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਸਮਝ ਲੈਂਦੇ ਕਿ ਅਸੀਂ ਇਹਨਾਂ ਦੀ ਲੜਾਈ ਲੜ ਰਹੇ ਹਾਂ, ਜਦੋਂ ਕਿ ਮੁੱਖ ਰੂਪ ਦੇ ਵਿੱਚ ਕੌਮ ਦੀ ਹੋਂਦ ਦੀ ਲੜਾਈ ਹੈ। ਹੀਰਾ ਸਾਹਿਬ, ਕਿਵੇਂ ਦਾ ਲੱਗਦਾ ਹੈਗਾ ਜਦੋਂ ਕੌਮ ਕਈ ਵਾਰ ਕਿਤੇ ਨਾ ਕਿਤੇ ਜਾ ਕੇ ਸਾਥ ਨਹੀਂ ਦਿੰਦੀ? ਜਿਹੜੇ ਮੂਹਰੇ ਬਣੇ ਆਗੂ ਹੁੰਦੇ ਨੇ, ਆਗੂ ਵੀ ਕਿਤੇ ਨਾ ਕਿਤੇ ਜਾ ਕੇ ਕੌਮ ਨੂੰ ਪਿੱਠ ਦਿਖਾ ਜਾਂਦੇ ਨੇ, ਪਰ ਜਦੋਂ ਆਗੂਆਂ ਦੇ ਉੱਪਰੋਂ ਕਈ ਵਾਰ ਭਰੋਸਾ ਉੱਠ ਜਾਂਦਾ ਕੌਮ ਦਾ, ਉਦੋਂ ਕਿਵੇਂ ਲੱਗਦਾ ਗਾ? ਇਹ ਸਾਡਾ ਇਤਿਹਾਸ ਹੈ, ਕੌਮ ਦਾ ਇਤਿਹਾਸ ਹੈ ਕਿ ਕੌਮ ਨੇ ਹਮੇਸ਼ਾ ਹੀ ਆਪਣੇ ਆਗੂਆਂ ਦੇ ਹੱਥੋਂ ਮਾਰ ਰੱਖਿਆ। ਆਗੂਆਂ ਨੇ ਗਦਾਰ ਆਗੂਆਂ ਨੇ ਉਹਨਾਂ ਦੇ ਹੱਥੋਂ ਮਾਰ ਰੱਖਿਆ। ਜਿੰਨੀਆਂ ਵੀ ਹੁਣ ਤੱਕ ਲੜਾਈਆਂ ਲੜੀਆਂ ਨੇ ਜਾਂ ਜਿੰਨੀਆਂ ਵੀ ਹੁਣ ਤੱਕ ਪ੍ਰੀਖਿਆਵਾਂ ਹੋਈਆਂ ਨੇ, ਕੌਮ ਪਾਸ ਹੋਈ ਹੈ, ਪਰ ਜਿਹੜੇ ਗਦਾਰ ਆਗੂ ਆ ਉਹ ਫੇਲ ਹੋਏ ਆ। ਸੋ ਇਹ ਅੱਜ ਤੱਕ ਇਹ ਵਰਤਾਰਾ ਵਾ ਜਿਹੜਾ ਚੱਲ ਰਿਹਾ, ਪਤਾ ਨਹੀਂ ਕੌਮ ਨੂੰ ਆਪਣੇ ਸਹੀ ਆਗੂਆਂ ਦੀ ਪਛਾਣ ਆ ਜਿਹੜੀ ਇਹ ਕਦੋਂ ਆਊਗੀ। ਹੀਰਾ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਦੇਖੋ ਹੁਣ ਮੈਨੂੰ ਇੰਨਾ ਸਮਾਂ ਹੋ ਗਿਆ ਲੰਬਾ ਅਖਬਾਰ ਦੇ ਪੰਨੇ 'ਤੇ ਰੋਜ਼ਾਨਾ ਕੌਮ ਦਾ ਦਰਦ ਬਿਆਨ ਕਰਦੇ ਨੂੰ। ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਛ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ।
ਸੋ ਅਖੀਰ ਤੇ ਇਹੀ ਲੱਗਦਾ ਵਾ ਕਿ ਇਹ ਕੌਮ ਨੂੰ ਕਿਵੇਂ ਜਗਾਇਆ ਜਾਵੇ। ਕੌਮ ਨੂੰ ਜਗਾਉਣਾ ਜਿਹੜਾ ਬਹੁਤ ਜ਼ਰੂਰੀ ਆ। ਕੌਮ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੌਮ ਦੀ ਹੋਂਦ ਦਾ ਸਵਾਲ ਆ। ਕੌਮ ਦੀ ਹੋਂਦ ਨੂੰ ਹੜੱਪਣ ਲਈ ਚਾਰੇ ਪਾਸਿਆਂ ਤੋਂ ਹਮਲੇ ਹੋ ਰਹੇ ਨੇ। ਹਿੰਦੂ ਰਾਸ਼ਟਰ ਦਾ ਐਲਾਨ ਕੀਤਾ ਜਾ ਰਿਹਾ। 2070 ਤੱਕ ਅਸੀਂ ਸਿੱਖ ਤੇ ਸਿੱਖੀ ਦੀ ਹੋਂਦ ਖਤਮ ਕਰ ਦੇਣੀ ਆ। RSS ਵਾਲੇ ਆਪਣੇ ਮੈਗਜ਼ੀਨ 'ਚ ਇਹ ਲਿਖ ਚੁੱਕੇ ਨੇ। ਪਰੰਤੂ ਕੌਮ ਫਿਰ ਵੀ ਕੁੰਭ ਕਰਨੀ ਨੀਂਦ ਸੁੱਤੀ ਹੋਈ ਆ। ਅਗਲੇ ਪੜਾਅ ਦਰ ਪੜਾਅ ਇਸ ਪਾਸੇ ਵਧ ਰਹੇ ਨੇ। ਤੁਸੀਂ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਆ RSS ਵਾਲੇ 2070 ਤੱਕ ਸਿੱਖ ਤੇ ਸਿੱਖੀ ਦਾ ਫਲਸਫਾ ਹੀ ਖਤਮ ਕਰ ਦੇਣਾ। ਕੀ ਲੱਗਦਾ ਬਾਬੇ ਨਾਨਕ ਦਾ ਚਲਾਇਆ ਫਲਸਫਾ ਖਤਮ ਹੋ ਜਾਊਗਾ? ਨਹੀਂ, ਦੇਖੋ ਤੁਸੀਂ ਇੱਕ ਗੱਲ ਦੇਖੋ ਕਿ 2001 ਦੇ ਵਿੱਚ ਜਿਹੜੀ ਜਨਗਣਨਾ ਹੋਈ ਉਹਦੇ 'ਚ 2 ਕਰੋੜ ਤੇ 30 ਲੱਖ ਸੀ ਸਿੱਖਾਂ ਦੀ ਆਬਾਦੀ। ਜਿਹੜੀ 2011 'ਚ ਹੋਈ ਉਹਦੇ 'ਚ ਘਟ ਕੇ 1 ਕਰੋੜ 60 ਲੱਖ ਰਹਿ ਗਈ। 70 ਲੱਖ ਸਿੱਖ ਕਿੱਥੇ ਗਏ? ਗੱਲ ਤੁਹਾਡੀ ਵੀ ਠੀਕ ਹੈ ਵੀ ਆਪਾਂ ਦਸ਼ਮੇਸ਼ ਪਿਤਾ ਨੇ ਖਾਲਸਾ ਸਾਜਿਆ, ਪਰਮਾਤਮਾ ਕੀ ਮੌਤ ਸਾਜਿਆ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਪਰੰਤੂ ਅੰਕੜੇ ਦੱਸਦੇ ਆ ਨਾ ਕਿ ਸਿੱਖਾਂ ਦੀ ਆਬਾਦੀ ਆ, ਜਿਹੜੀ ਸਿੱਖਾਂ ਦੀ ਹੋਂਦ ਆ ਜਿਹੜੀ, ਉਹ ਹੌਲੀ ਹੌਲੀ ਖਤਮ ਹੋ ਰਹੀ ਆ। ਪੰਜਾਬੀ ਤੁਹਾਡੇ ਘਰਾਂ 'ਚੋਂ ਖਤਮ ਹੋ ਗਈ। ਜੇ ਪੰਜਾਬੀ ਖਤਮ ਹੋਊਗੀ ਤਾਂ ਤੁਹਾਡਾ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਜਾਣਾ ਜੀ। ਜੇ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਗਿਆ ਤਾਂ ਬਾਣੀ ਤੇ ਬਾਣੀ ਨਾਲੋਂ ਨਾਤਾ ਟੁੱਟ ਗਿਆ ਤਾਂ ਤੁਸੀਂ ਸਿੱਖੀ ਤੋਂ ਦੂਰ ਚਲੇ ਜਾਓਗੇ। ਬਾਣੀ ਤੇ ਬਾਣੀ ਦੀ ਗੱਲ ਕਰੀ ਆ, ਸਾਡੇ ਆਗੂ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ ਕਈ ਵਾਰ। ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਹੈ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ, ਬੋਲੇ ਸੋ ਨਿਹਾਲ, ਬਸ ਇਦੋਂ ਵੱਧ ਕੁਛ ਨਹੀਂ। ਗਰਮ ਗੱਲਾਂ ਕਰਨੀਆਂ, ਵੱਡੀਆਂ ਗੱਲਾਂ ਕਰਨੀਆਂ, ਪੁਰਾਣੀਆਂ ਗੱਲਾਂ ਕਰਨੀਆਂ ਨੇ। ਪੁਰਾਣੇ ਪੁਰਾਤਨ ਇਤਿਹਾਸ ਨੂੰ ਦੇਖੋ, ਪੁਰਾਤਨ ਕਿਰਦਾਰ ਨੂੰ ਦੇਖੋ। ਕੀ ਤੁਹਾਡੇ ਕੋਲ ਉਹ ਕਿਰਦਾਰ ਹੈਗਾ? ਸਿੰਘ ਬਣ ਸਕਦਾ? ਇਹ ਜਿਹੜੀ ਗੱਲ ਹੈ ਇਹ ਇਸ ਕਰਕੇ ਆ ਕਿ ਸਾਡੇ ਜਿਹੜੇ ਆਗੂ ਨੇ ਉਹ ਸਾਨੂੰ ਪਿੱਛੇ ਹੀ ਰੱਖਣਾ ਚਾਹੁੰਦੇ ਆ। ਉਹ ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਕੌਮ ਆ ਜਿਹੜੀ ਇਹ ਦਾਤੀ ਕੌਮ ਆ, ਇਨਸਾਫ ਹੁਣ ਤੱਕ ਦਿੰਦੀ ਰਹੀ ਆ। ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਹਿੰਦੂ ਧੀਆਂ ਭੈਣਾਂ ਨੂੰ ਛਡਾ ਕੇ ਲਿਆਉਂਦੇ ਰਹੇ ਆ ਜੰਗ ਕਰਕੇ, ਤੇ ਅੱਜ ਅਸੀਂ ਮੰਗਤੇ ਬਣ ਗਏ ਆ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਕਿਤੇ ਆਪਦੇ ਫੇਰ ਉਹੀ ਗੱਲ ਗਦਾਰ ਹੋ ਗਿਆ? ਨਹੀਂ, ਗੱਲ ਤਾਂ ਉਹੀ ਹੈ ਨਾ ਵੀ ਸਾਡਾ ਕਿਰਦਾਰ ਉਹ ਨਹੀਂ ਰਿਹਾ। ਜਦੋਂ ਸਾਡਾ ਕਿਰਦਾਰ ਉਹ ਨਹੀਂ ਰਹਿਣਾ ਤਾਂ ਫਿਰ ਨੈਚੁਰਲੀ ਆ ਵੀ ਜਿਹੜਾ ਸਾਡਾ ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਿਤਾਬਾਂ ਤੋਂ ਦੂਰ ਕਰਿਆ ਜਾ ਰਿਹਾ ਪੰਜਾਬੀਆਂ ਨੂੰ ਜਾਂ ਪੰਜਾਬ ਦੀ ਉਸ ਪੀੜ੍ਹੀ ਨੂੰ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਘੱਲਿਆ ਜਾ ਰਿਹਾ। ਨਹੀਂ, ਦੇਖੋ ਇਹ ਕੁਦਰਤੀ ਗੱਲ ਹੈ। ਹੁਣ ਅੱਜ ਅਸੀਂ ਬੜੇ ਹੁੱਬ ਕੇ ਕਹਿੰਦੇ ਹਾਂ ਵੀ ਸਾਡੀ ਜਿਹੜੀ ਦੇਖੋ ਜੀ ਬਾਹਰ ਸਿੱਖੀ ਦੀ ਚੜ੍ਹਾਈ ਹੋ ਰਹੀ ਹੈ, ਪਰੰਤੂ ਜਿਹੜਾ ਅੱਜ ਸਿੱਖ ਬਾਹਰ ਜਾ ਗਿਆ ਉਹਦੀ ਤੀਜੀ ਪੀੜ੍ਹੀ ਕਿੰਨੀ ਕੁ ਸਿੱਖ ਰਹਿ ਜੂਗੀ? ਉਹਨੇ ਤਾਂ ਸਭਿਅਤਾ 'ਚ ਰੰਗੀ ਜਾਣਾ। ਫਿਰ ਕੀ ਹੋਊਗਾ? ਬਾਹਰਲੇ ਤਾਂ ਅਸੀਂ ਖਾਲਿਸਤਾਨ ਦੇ ਨਾਅਰੇ ਮਾਰਦੇ ਆ, ਕਹਿੰਦੇ ਪੰਜਾਬ ਵਾਲਿਆਂ 'ਚ ਕੁਝ ਵੀ ਨਹੀਂ ਹੈਗਾ। ਪੁੱਛੋ ਨਾ ਵੀ ਤੁਹਾਡੀ ਤੀਜੀ ਪੀੜ੍ਹੀ ਮਾਰੂਗੀ, ਤੁਹਾਡੀ ਤੀਜੀ ਪੀੜ੍ਹੀ ਕੀ ਕਰੂਗੀ? ਉਹ ਤਾਂ ਉਹਨਾਂ ਦੇ ਰੰਗ 'ਚ ਰੰਗੀ ਹੋਊਗੀ, ਉਹ ਸਭਿਅਤਾ 'ਚ ਰੰਗੀ ਹੋਊਗੀ। ਫਿਰ ਸਿੱਖੀ ਕਿੱਥੋਂ ਆਊਗੀ? ਪੰਜਾਬੀ ਉਹਨਾਂ ਨੂੰ ਨਹੀਂ ਪੜ੍ਹਨੀ ਹੋਣੀ, ਜੇ ਮੈਂ ਪਹਿਲਾਂ ਗੱਲ ਕੀਤੀ ਆ। ਨਾ ਉਹਨਾਂ ਕੋਲ ਪੰਜਾਬੀ ਬੋਲੀ ਹੋਣੀ ਆ, ਨਾ ਪੰਜਾਬੀ ਸੱਭਿਆਚਾਰ ਹੋਣਾ। ਫਿਰ ਕਿਵੇਂ ਅਸੀਂ ਜਿਉਂਦੇ ਰੱਖਾਂਗੇ ਪੰਜਾਬੀ ਸਿੱਖੀ ਨੂੰ? ਕਹਿੰਦੇ ਮੀਡੀਆ ਦਾ ਕਾਫੀ ਵੱਡਾ ਰੋਲ ਰਿਹਾ ਹੈਗਾ ਪੰਜਾਬ ਨੂੰ ਪ੍ਰਵਾਸ ਕਰਵਾਉਣ ਦੇ ਵਿੱਚ। ਮੀਡੀਆ ਦਾ ਰੋਲ ਕੀ ਦੇਖਦੇ ਹੋ ਤੁਸੀਂ? ਨਹੀਂ, ਜਦੋਂ ਤੁਸੀਂ ਗਲੈਮਰਾਈਜ਼ ਕਰਦੇ ਹੋ ਕਿਸੇ ਗੱਲ ਨੂੰ, ਕਿਸੇ ਵੀ ਗੱਲ ਨੂੰ, ਤਾਂ ਕੁਦਰਤੀ ਗੱਲ ਆ ਕਿ ਜਵਾਨੀ ਉਹਦੇ ਵੱਲ ਖਿੱਚੀ ਜਾਂਦੀ ਆ। ਹੁਣ ਅੱਜ ਜੇ ਤੁਸੀਂ ਗੱਲ ਕਰੋ ਤੇ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਚੀਕਾਂ ਮਾਰ ਰਿਹਾ ਜਿਹੜੇ ਉੱਥੇ ਗਏ ਹੋਏ ਨੇ, ਪਰ ਉਹ ਨਹੀਂ ਅਸੀਂ ਦਿਖਾਉਂਦੇ। ਬਿਲਕੁਲ, ਅਸੀਂ ਇਹ ਦਿਖਾਉਂਦੇ ਹਾਂ ਵੀ ਬਹੁਤ ਵਧੀਆ ਹਾਲਤ ਨੇ, ਆਹ ਇਹ ਹੁੰਦਾ, ਉਹ ਹੁੰਦਾ, ਧਮਕੜਾ ਹੁੰਦਾ, ਅੰਕੜਾ ਹੁੰਦਾ, ਪਰੰਤੂ ਅਸੀਂ ਅਸਲੀਅਤ ਨਹੀਂ ਦਿਖਾ ਰਹੇ ਕਿ ਬਾਹਰ ਜਾ ਕੇ ਸਾਡੇ ਬੱਚਿਆਂ ਨਾਲ, ਸਾਡੀਆਂ ਬੱਚਿਆਂ ਨਾਲ ਕੀ ਹੁੰਦਾ। ਜਦੋਂ ਸਾਡੇ ਕੋਲ ਅਸਲੀਅਤ ਆ ਜੂ, ਜੇ ਮੀਡੀਆ ਗਲੈਮਰਾਈਜ਼ ਕਰਨਾ ਛੱਡ ਦੂਗਾ, ਸੱਚਾ ਜਿਹੜਾ ਉਹ ਸਾਡੇ ਸਾਹਮਣੇ ਲਿਆਊਗਾ, ਫਿਰ ਮੈਨੂੰ ਲੱਗਦਾ ਕੁਛ ਨਾ ਕੁਛ ਲੋਕ ਜ਼ਰੂਰ ਸੋਚਣਗੇ। ਪੰਜਾਬ ਦੇ ਦਰਦ ਬਾਰੇ ਕਾਫੀ ਚਿੰਤਤ ਰਹਿੰਦੇ ਹੋ। ਪੰਜਾਬ ਦੇ ਦਰਦ ਦੇ ਲਈ ਤੁਹਾਡਾ ਘਰ-ਬਾਰ ਵੀ ਲੱਗ ਗਿਆ, ਪਰ ਕਦੇ ਜਾ ਕੇ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕਰੀ? ਨਹੀਂ, ਗੱਲ ਤਾਂ ਇਹ ਹੈ ਵੀ ਹੁਣ ਆਪਾਂ ਕੋਈ ਇਸ ਗੱਲ ਲਈ ਜਿਹੜਾ ਇਹ ਦਰਦ ਨਹੀਂ ਹੈਗਾ ਕਿ ਆਪ ਦਾ ਕੁਝ ਬਣ ਜਾਊਗਾ। ਦਰਦ ਇਹ ਹੈ ਕਿ ਪੰਜਾਬ ਤੇ ਸਿੱਖੀ ਆ ਜਿਹੜੀ ਇਹਦੀ ਚੜ੍ਹਦੀ ਕਲਾ ਹੋਵੇ, ਪਰੰਤੂ ਦਰਦ ਉਦੋਂ ਗਹਿਰਾ ਹੋ ਜਾਂਦਾ ਜਦੋਂ ਕੋਈ ਸੁਣ ਲਈ ਤਿਆਰ ਨਹੀਂ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਅੱਜ ਮਤਲਬ ਤਕਰੀਬਨ ਪ੍ਰਿੰਟ ਮੀਡੀਆ ਦੀ ਸਾਰੇ ਦੀ ਹਾਲਤ ਇਹ ਹੋ ਗਈ ਆ ਵੀ ਤੁਸੀਂ ਅਖਬਾਰ ਲੈਂਦੇ ਹੋ, 2-4 ਮਿੰਟ ਉਹਨੂੰ ਫੋਟੋਆਂ ਦੇਖੀਆਂ ਤੇ ਸੈੱਟ ਦਾ। ਹੁਣ ਅਖਬਾਰ ਵਿੱਚ ਤਾਂ ਦੇਖਣ ਦੀ ਚੀਜ਼ ਬਣ ਗਈ ਆ, ਪੜ੍ਹਨ ਦੀ ਚੀਜ਼ ਰਹੀ ਨਹੀਂ।
ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੇਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਚਲੋ ਕੋਈ ਗੱਲ ਨਹੀਂ, ਇਹ ਤਾਂ ਮਤਲਬ ਇਤਿਹਾਸ ਦੀਆਂ ਗੱਲਾਂ ਨੇ, ਇਤਿਹਾਸ ਦੇ ਨਾਲ ਨਿਬੜਦੀਆਂ ਨੇ। ਸਾਡਾ ਫਰਜ਼ ਇਹ ਆ ਕਿ ਅਸੀਂ ਜੋ ਸੋਚ ਆ ਉਹਦੇ ਤੇ ਚੱਲਦੇ ਰਹੀਏ, ਨਾ ਧੜਕੀਏ। ਪਰਮਾਤਮਾ ਸਮੱਤ ਦੇਵੇ, ਸਮਰੱਥਾ ਦੇਵੇ ਕਿ ਆਪ ਦੇ ਮਾਰਗ ਤੇ, ਸੱਚ ਦੇ ਮਾਰਗ ਤੇ ਚੱਲਦੇ ਰਹੀਏ। ਅਫਸੋਸ ਹੁੰਦਾ ਉਦੋਂ ਜਦੋਂ ਤੁਸੀਂ ਕਈ ਵਾਰ ਅਜਿਹਾ ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚੋਂ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ। ਨਹੀਂ ਨਹੀਂ, ਐਦਾਂ ਨਹੀਂ ਹੈਗਾ ਕਿ ਜਾਂ ਤਾਂ ਹੋਰ ਕੋਈ ਭੁਲੇਖਾ ਨਹੀਂ ਹੈ ਜੀ। ਪੂਰੀ ਤਰ੍ਹਾਂ ਜਾਗਰੂਕ ਹੈ ਇਸ ਗੱਲ ਲਈ ਕਿ ਕਿੰਨਾ ਕੁ ਸਾਡਾ ਅਸਰ ਆ ਜਿਹੜਾ ਉਹ ਲੋਕਾਂ 'ਤੇ ਹੁੰਦਾ। ਸੋ ਮਨ ਨੂੰ ਤਸੱਲੀ ਆ, ਜਿੰਨਾ ਕੁ ਹੁੰਦਾ ਉਨਾ ਸਹੀ। 1 2 5 7 10% ਜਿੰਨਾ ਹੁੰਦਾ ਉਨਾ ਸਹੀ। ਕਦੇ ਐ ਨਹੀਂ ਲੱਗਿਆ ਵੀ ਦੂਜੇ ਅਖਬਾਰਾਂ ਵਾਲੇ ਜਿਹੜੇ ਕਈ ਵਾਰ ਝੂਠ ਬੋਲਦੇ ਨੇ ਤੇ ਉਹਨਾਂ ਦੀ ਕਾਫੀ ਲੋਕ ਸੁਣਦੇ ਨੇ ਤੇ ਹੀਰਾਂ ਸਾਹਿਬ ਸੱਚ ਬੋਲਦੇ ਨੇ, ਉਹਨਾਂ ਦੀ ਕੋਈ ਸੁਣ ਹੀ ਨਹੀਂ ਰਿਹਾ? ਨਹੀਂ, ਮਤਲਬ ਜੇ ਹੁਣ ਮੈਂ ਸੱਚ ਬੋਲਾਂ ਤਾਂ ਸ਼ਾਇਦ ਲੋਕਾਂ ਨੂੰ ਲੱਗੂਗਾ ਕਿ ਮੈਂ ਝੂਠ ਬੋਲਦਾ। ਮਤਲਬ ਮਨ 'ਚ ਇੱਕ ਇੱਛਾ ਵਾ ਵੀ ਇਸ ਗੱਲ ਦੀ ਵੀ ਕੋਈ ਮਤਲਬ ਝੂਠੀ ਸਹੂਲਤ ਹੈ ਨਾ ਝੂਠੀ ਦੌਲਤ ਆ, ਇਹਦਾ ਕਦੇ ਵੀ ਮੋਹ ਨਹੀਂ ਕੀਤਾ। ਆਪਦੇ ਮਨ ਦੇ ਨਾਲ ਰਾਤ ਨੂੰ ਸੌਂਦੇ ਆ। ਮੈਨੂੰ ਪਿਸ਼ਾਬ ਦੀ ਪ੍ਰੋਬਲਮ ਆ, 5-6 ਵਾਰੀ ਮੈਂ ਰਾਤ ਨੂੰ ਉੱਠਦਾ ਮੈਂ, ਪਰ ਮੈਨੂੰ ਨਹੀਂ ਪਤਾ ਲੱਗਦਾ ਕਦੋਂ ਸੌਂ ਜਾਣਾ। ਅਕਾਲ ਪੁਰਖ ਦੀ ਮਿਹਰ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਹੋਈ ਆ, ਕਿਉਂਕਿ ਇਹ ਯਾਦਾਂ ਹੁੰਦੀਆਂ ਨੇ ਜਿਹੜੀਆਂ ਯਾਦਾਂ ਅਸੀਂ ਕਈ ਵਾਰ ਕਿਸੇ ਮੋਰਚੇ 'ਚੋਂ ਮਿਲਦੀਆਂ ਨੇ ਤੇ ਕਈ ਵਾਰ ਕਿਸੇ ਘਰਾਂ 'ਚੋਂ ਮਿਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹੀਰਾਂ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਛ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਉਹ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ। ਕਈ ਵਾਰ ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਹੈ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ ਬੋਲੇ ਸੋ ਨਿਹਾਲ, ਬਸ ਇਸ ਤੋਂ ਵੱਧ ਕੁਛ ਨਹੀਂ। ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਸਾਡਾ ਕਿਰਦਾਰ ਉਹ ਨਹੀਂ ਰਿਹਾ। ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੀਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚੋਂ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ। ਨਹੀਂ ਨਹੀਂ, ਐਦਾਂ ਨਹੀਂ ਹੈਗਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਰੂਬਰੂ ਕਰਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਨੇ। ਤੁਸੀਂ ਨਾਮ ਬੜੀ ਵਾਰ ਸੁਣਿਆ ਹੋਣਾ, ਤਾਂ ਅੱਜ ਅਸੀਂ ਤੁਹਾਡੇ ਰੂਬਰੂ ਵੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਿਹਤਾਂ ਦੱਸੋ ਜੀ ਕਿਵੇਂ? ਠੀਕ, ਕਿਰਪਾ ਗੁਰੂ ਜੀ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਸੋ ਪੰਜਾਬ ਤੇ ਪੰਥ ਦੀ ਇਸ ਜੋ ਸਰਕਾਰ ਹੁੰਦੀ ਹੈ, ਜੋ ਹੜੱਪਣ ਦੀ ਉਹਦੀ ਨੀਤੀ ਆ ਵੀ ਪੰਜਾਬ ਨੂੰ ਵੀ ਹੜੱਪ ਲਈਏ, ਪੰਥ ਨੂੰ ਵੀ ਹੜੱਪ ਲਈਏ। ਸੋ ਇਸ ਕਾਰਨ ਰੋਜ਼ਾਨਾ ਆਏ ਦਿਨ ਸਿੱਖਾਂ ਨੂੰ ਜਿਹੜੀਆਂ ਸਮੱਸਿਆਵਾਂ ਉਹ ਪੈਦਾ ਹੋ ਰਹੀਆਂ ਨੇ, ਉਹਨਾਂ ਦਾ ਕੋਈ ਹੱਲ ਜਿਹੜਾ ਉਹ ਨਹੀਂ ਨਿਕਲ ਰਿਹਾ। ਸੋ ਸਿੱਖ ਆਪਣੀ ਹੋਂਦ ਦੀ ਲੜਾਈ ਲੜ, ਪਰੰਤੂ ਵੱਡੀ ਦਿੱਕਤ ਇਹ ਆ ਕਿ ਸਿੱਖਾਂ ਦੇ ਵਿੱਚ ਬਹੁਤ ਥੋੜ੍ਹੇ ਹਿੱਸੇ ਨੂੰ ਇਸ ਗੱਲ ਦਾ ਗਿਆਨ ਆ ਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਅਸੀਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਸਮਝ ਲੈਂਦੇ ਕਿ ਅਸੀਂ ਇਹਨਾਂ ਦੀ ਲੜਾਈ ਲੜ ਰਹੇ ਹਾਂ, ਜਦੋਂ ਕਿ ਮੁੱਖ ਰੂਪ ਦੇ ਵਿੱਚ ਕੌਮ ਦੀ ਹੋਂਦ ਦੀ ਲੜਾਈ ਹੈ। ਹੀਰਾਂ ਸਾਹਿਬ, ਕਿਵੇਂ ਦਾ ਲੱਗਦਾ ਹੈਗਾ ਜਦੋਂ ਕੌਮ ਕਈ ਵਾਰ ਕਿਤੇ ਨਾ ਕਿਤੇ ਜਾ ਕੇ
ਸਾਥ ਨਹੀਂ ਦਿੰਦੀ। ਜਿਹੜੇ ਮੂਹਰੇ ਬਣੇ ਆਗੂ ਹੁੰਦੇ ਨੇ, ਆਗੂ ਵੀ ਕਿਤੇ ਨਾ ਕਿਤੇ ਜਾ ਕੇ ਕੌਮ ਨੂੰ ਪਿੱਠ ਦਿਖਾ ਜਾਂਦੇ ਨੇ, ਪਰ ਜਦੋਂ ਆਗੂਆਂ ਦੇ ਉੱਪਰੋਂ ਕਈ ਵਾਰ ਭਰੋਸਾ ਉੱਠ ਜਾਂਦਾ ਕੌਮ ਦਾ, ਉਦੋਂ ਕਿਵੇਂ ਲੱਗਦਾ ਗਾ? ਇਹ ਸਾਡਾ ਇਤਿਹਾਸ ਹੈ, ਕੌਮ ਦਾ ਇਤਿਹਾਸ ਹੈ ਤੇ ਕੌਮ ਨੇ ਹਮੇਸ਼ਾ ਹੀ ਆਪਣੇ ਆਗੂਆਂ ਦੇ ਹੱਥੋਂ ਮਾਰ ਖਾਧੀ ਆ। ਆਗੂਆਂ ਨੇ ਗਦਾਰ ਆਗੂਆਂ ਨੇ ਉਹਨਾਂ ਦੇ ਹੱਥੋਂ ਮਾਰ ਖਾਧੀ ਆ। ਜਿੰਨੀਆਂ ਵੀ ਹੁਣ ਤੱਕ ਲੜਾਈਆਂ ਲੜੀਆਂ ਨੇ ਜਾਂ ਜਿੰਨੀਆਂ ਵੀ ਹੁਣ ਤੱਕ ਪ੍ਰੀਖਿਆਵਾਂ ਹੋਈਆਂ ਨੇ, ਕੌਮ ਪਾਸ ਹੋਈ ਆ, ਪਰ ਜਿਹੜੇ ਗਦਾਰ ਆਗੂ ਆ ਉਹ ਫੇਲ ਹੋਏ ਆ। ਸੋ ਇਹ ਅੱਜ ਤੱਕ ਇਹ ਵਰਤਾਰਾ ਵਾ ਜਿਹੜਾ ਚੱਲ ਰਿਹਾ, ਪਤਾ ਨਹੀਂ ਕੌਮ ਨੂੰ ਆਪਣੇ ਸਹੀ ਆਗੂਆਂ ਦੀ ਪਛਾਣ ਆ ਜਿਹੜੀ ਇਹ ਕਦੋਂ ਆਊਗੀ। ਹੀਰਾ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਦੇਖੋ, ਹੁਣ ਮੈਨੂੰ ਇੰਨਾ ਸਮਾਂ ਹੋ ਗਿਆ ਲੰਬਾ ਅਖਬਾਰ ਦੇ ਪੰਨੇ 'ਤੇ ਰੋਜ਼ਾਨਾ ਕੌਮ ਦਾ ਦਰਦ ਬਿਆਨ ਕਰਦੇ ਨੂੰ। ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਛ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਸੋ ਅਖੀਰ ਤੇ ਇਹੀ ਲੱਗਦਾ ਵਾ ਕਿ ਇਹ ਕੌਮ ਨੂੰ ਕਿਵੇਂ ਜਗਾਇਆ ਜਾਵੇ। ਕੌਮ ਨੂੰ ਜਗਾਉਣਾ ਜਿਹੜਾ ਬਹੁਤ ਜ਼ਰੂਰੀ ਆ। ਕੌਮ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੌਮ ਦੀ ਹੋਂਦ ਦਾ ਸਵਾਲ ਆ। ਕੌਮ ਦੀ ਹੋਂਦ ਨੂੰ ਹੜੱਪਣ ਲਈ ਚਾਰੇ ਪਾਸੇ ਤੋਂ ਹਮਲੇ ਹੋ ਰਹੇ। ਰਾਸ਼ਟਰ ਦਾ ਐਲਾਨ ਕੀਤਾ ਜਾ ਰਿਹਾ 2070 ਤੱਕ ਅਸੀਂ ਸਿੱਖ ਤੇ ਸਿੱਖੀ ਦੀ ਹੋਂਦ ਖਤਮ ਕਰ ਦੇਣੀ ਆ। RSS ਵਾਲੇ ਆਪਣੇ ਮੈਗਜ਼ੀਨ 'ਚ ਇਹ ਲਿਖ ਚੁੱਕੇ ਨੇ। ਪਰੰਤੂ ਕੌਮ ਫਿਰ ਕੁੰਭ ਕਰਨੀ ਨੀਂਦ ਸੁੱਤੀ ਹੋਈ ਆ। ਅਗਲੇ ਪੜਾਅ ਦਰ ਪੜਾਅ ਇਸ ਪਾਸੇ ਵਧ ਰਹੇ ਨੇ। ਤੁਸੀਂ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਆ RSS ਵਾਲੇ, 2070 ਤੱਕ ਸਿੱਖ ਤੇ ਸਿੱਖੀ ਦਾ ਫਲਸਫਾ ਹੀ ਖਤਮ ਕਰ ਦੇਣਾ। ਕੀ ਲੱਗਦਾ ਬਾਬੇ ਨਾਨਕ ਦਾ ਚਲਾਇਆ ਫਲਸਫਾ ਖਤਮ ਹੋ ਜਾਊਗਾ? ਨਹੀਂ, ਦੇਖੋ ਤੁਸੀਂ ਇੱਕ ਗੱਲ ਦੇਖੋ ਕਿ 2001 ਦੇ ਵਿੱਚ ਜਿਹੜੀ ਜਨਗਣਨਾ ਹੋਈ, ਉਹਦੇ 'ਚ 2 ਕਰੋੜ ਤੇ 30 ਲੱਖ ਸੀ ਸਿੱਖਾਂ ਦੀ ਆਬਾਦੀ। ਜਿਹੜੀ 2011 'ਚ ਹੋਈ ਉਹਦੇ 'ਚ ਘਟ ਕੇ 1 ਕਰੋੜ 60 ਲੱਖ ਰਹਿ ਗਈ। 70 ਲੱਖ ਸਿੱਖ ਕਿੱਥੇ ਗਏ? ਗੱਲ ਤੁਹਾਡੀ ਵੀ ਠੀਕ ਹੈ ਵੀ ਆਪਾਂ ਦਸ਼ਮੇਸ਼ ਪਿਤਾ ਨੇ ਖਾਲਸਾ ਸਾਜਿਆ, ਪਰਮਾਤਮਾ ਕੀ ਮੌਤ ਸਾਜਿਆ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਪਰੰਤੂ ਅੰਕੜੇ ਦੱਸਦੇ ਆ ਨਾ ਕਿ ਸਿੱਖਾਂ ਦੀ ਆਬਾਦੀ ਆ, ਜਿਹੜੀ ਸਿੱਖਾਂ ਦੀ ਹੋਂਦ ਆ ਜਿਹੜੀ, ਉਹ ਹੌਲੀ ਹੌਲੀ ਖਤਮ ਹੋ ਰਹੀ ਹੈ। ਪੰਜਾਬੀ ਤੁਹਾਡੇ ਘਰਾਂ 'ਚੋਂ ਖਤਮ ਹੋ ਗਈ। ਜੇ ਪੰਜਾਬੀ ਖਤਮ ਹੋ ਗਈ ਤਾਂ ਤੁਹਾਡਾ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਜਾਣਾ ਜੀ। ਜੇ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਗਿਆ ਤਾਂ ਬਾਣੀ ਤੇ ਬਾਣੀ ਨਾਲੋਂ ਨਾਤਾ ਟੁੱਟ ਗਿਆ ਤਾਂ ਤੁਸੀਂ ਸਿੱਖੀ ਤੋਂ ਦੂਰ ਚਲੇ ਜਾਓਗੇ। ਬਾਣੀ ਤੇ ਬਾਣੀ ਦੀ ਗੱਲ ਕਰੀ ਆ, ਸਾਡੇ ਆਗੂ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ ਕਈ ਵਾਰ। ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਆ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ, ਬੋਲੇ ਸੋ ਨਿਹਾਲ, ਬਸ ਇਦੋਂ ਵੱਧ ਕੁਛ ਨਹੀਂ। ਗਰਮ ਗੱਲਾਂ ਕਰਨੀਆਂ, ਵੱਡੀਆਂ ਗੱਲਾਂ ਕਰਨੀਆਂ, ਪੁਰਾਣੀਆਂ ਗੱਲਾਂ ਕਰਨੀਆਂ ਨੇ। ਪੁਰਾਣੇ ਪੁਰਾਤਨ ਇਤਿਹਾਸ ਨੂੰ ਦੇਖੋ, ਪੁਰਾਤਨ ਕਿਰਦਾਰ ਨੂੰ ਦੇਖੋ। ਕੀ ਤੁਹਾਡੇ ਕੋਲ ਉਹ ਕਿਰਦਾਰ ਹੈਗਾ? ਕੀ ਅੱਜ ਕੋਈ ਬੋਤਾ ਸਿੰਘ ਗਰਜਾ ਸਿੰਘ ਬਣ ਸਕਦਾ? ਸੋ ਇਹ ਜਿਹੜੀ ਗੱਲ ਹੈ ਇਸ ਕਰਕੇ ਆ ਕਿ ਸਾਡੇ ਜਿਹੜੇ ਆਗੂ ਨੇ ਉਹ ਸਾਨੂੰ ਪਿੱਛੇ ਹੀ ਰੱਖਣਾ ਚਾਹੁੰਦੇ ਆ। ਉਹ ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਕੌਮ ਆ ਜਿਹੜੀ ਇਹ ਦਾਤੀ ਕੌਮ ਆ, ਇਨਸਾਫ ਹੁਣ ਤੱਕ ਦਿੰਦੀ ਰਹੀ ਆ। ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਹਿੰਦੂ ਧੀਆਂ ਭੈਣਾਂ ਨੂੰ ਛਡਾ ਕੇ ਲਿਆਉਂਦੇ ਰਹੇ ਆ ਜੰਗ ਕਰਕੇ, ਤੇ ਅੱਜ ਅਸੀਂ ਮੰਗਤੇ ਬਣਦੇ ਆ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਕਿਤੇ ਆਪਦੇ ਫੇਰ ਉਹੀ ਗੱਲ ਗਦਾਰ ਹੋ ਗਏ ਆ? ਨਹੀਂ, ਗੱਲ ਤਾਂ ਉਹੀ ਹੈ ਨਾ ਵੀ ਸਾਡਾ ਕਿਰਦਾਰ ਉਹ ਨਹੀਂ ਰਿਹਾ। ਜਦੋਂ ਸਾਡਾ ਕਿਰਦਾਰ ਉਹ ਨਹੀਂ ਰਹਿਣਾ ਤਾਂ ਫਿਰ ਨੈਚੁਰਲੀ ਆ ਵੀ ਜਿਹੜਾ ਸਾਡਾ ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਿਤਾਬਾਂ ਤੋਂ ਦੂਰ ਕਰਿਆ ਜਾ ਰਿਹਾ ਪੰਜਾਬੀਆਂ ਨੂੰ ਜਾਂ ਪੰਜਾਬ ਦੀ ਉਸ ਪੀੜ੍ਹੀ ਨੂੰ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਘੱਲਿਆ ਜਾ ਰਿਹਾ। ਨਹੀਂ, ਦੇਖੋ ਇਹ ਕੁਦਰਤੀ ਗੱਲ ਹੈ। ਹੁਣ ਅੱਜ ਅਸੀਂ ਬੜੇ ਹੁੰਬ ਕੇ ਕਹਿੰਦੇ ਹਾਂ ਵੀ ਸਾਡੀ ਆ ਜਿਹੜੀ ਦੇਖੋ ਜੀ ਬਾਹਰ ਸਿੱਖੀ ਦੀ ਚੜ੍ਹਾਈ ਹੋ ਰਹੀ ਹੈ, ਪਰੰਤੂ ਜਿਹੜਾ ਅੱਜ ਸਿੱਖ ਬਾਹਰ ਚਲਿਆ ਗਿਆ ਉਹਦੀ ਤੀਜੀ ਪੀੜ੍ਹੀ ਕਿੰਨੀ ਕੁ ਸਿੱਖ ਰਹਿ ਜੂਗੀ? ਉਹਨੇ ਤਾਂ ਸਭਿਅਤਾ 'ਚ ਰੰਗੀ ਜਾਣਾ। ਫਿਰ ਕੀ ਹੋਊਗਾ? ਬਾਹਰਲੇ ਤਾਂ ਕਹਿੰਦੇ ਅਸੀਂ ਖਾਲਿਸਤਾਨ ਦੇ ਨਾਅਰੇ ਮਾਰਦੇ ਹਾਂ, ਕਹਿੰਦੇ ਪੰਜਾਬ ਵਾਲਿਆਂ 'ਚ ਕੁਝ ਵੀ ਨਹੀਂ ਹੈਗਾ। ਉਹਨਾਂ ਨੂੰ ਪੁੱਛੋ ਨਾ ਵੀ ਤੁਹਾਡੀ ਤੀਜੀ ਪੀੜ੍ਹੀ ਮਾਰੂਗੀ, ਤੁਹਾਡੀ ਤੀਜੀ ਪੀੜ੍ਹੀ ਕੀ ਕਰੂਗੀ? ਉਹ ਤਾਂ ਉਹਨਾਂ ਦੇ ਰੰਗ 'ਚ ਰੰਗੀ ਹੋਊਗੀ, ਉਹ ਸਭਿਅਤਾ 'ਚ ਰੰਗੀ ਹੋਊਗੀ। ਫਿਰ ਸਿੱਖੀ ਕਿੱਥੋਂ ਆਊਗੀ? ਪੰਜਾਬੀ ਉਹਨਾਂ ਨੂੰ ਨਹੀਂ ਪੜ੍ਹਨੀ ਹੋਣੀ, ਜੇ ਮੈਂ ਪਹਿਲਾਂ ਗੱਲ ਕੀਤੀ ਆ। ਨਾ ਉਹਨਾਂ ਕੋਲ ਪੰਜਾਬੀ ਬੋਲੀ ਹੋਣੀ ਆ, ਨਾ ਪੰਜਾਬੀ ਸੱਭਿਆਚਾਰ ਹੋਣਾ। ਫਿਰ ਕਿਵੇਂ ਅਸੀਂ ਜਿਉਂਦੇ ਰੱਖਾਂਗੇ ਪੰਜਾਬੀ ਸਿੱਖੀ ਨੂੰ? ਕਹਿੰਦੇ ਮੀਡੀਆ ਦਾ ਕਾਫੀ ਵੱਡਾ ਰੋਲ ਰਿਹਾ ਹੈਗਾ ਪੰਜਾਬ ਨੂੰ। ਤੁਸੀਂ ਗਲੈਮਰਾਈਜ਼ ਕਰਦੇ ਹੋ ਕਿਸੇ ਗੱਲ ਨੂੰ, ਕਿਸੇ ਵੀ ਗੱਲ ਨੂੰ, ਤਾਂ ਕੁਦਰਤੀ ਗੱਲ ਆ ਕਿ ਜਵਾਨੀ ਉਹਦੇ ਵੱਲ ਖਿੱਚੀ ਜਾਂਦੀ ਆ।
ਹੁਣ ਜੇ ਤੁਸੀਂ ਗੱਲ ਕਰੋ ਤੇ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਚੀਕਾਂ ਮਾਰ ਰਿਹਾ ਜਿਹੜੇ ਉੱਥੇ ਗਏ। ਅਸੀਂ ਇਹ ਦਿਖਾਉਂਦੇ ਹਾਂ ਵੀ ਬਹੁਤ ਵਧੀਆ ਹਾਲਤ ਨੇ, ਆਹ ਇਹ ਹੁੰਦਾ ਉਹ ਹੁੰਦਾ ਟੁਕੜਾ ਉਹਦਾ ਉਂਗਲਾ ਹੁੰਦਾ, ਪਰੰਤੂ ਅਸੀਂ ਅਸਲੀਅਤ ਨਹੀਂ ਦਿਖਾ ਰਹੇ ਕਿ ਬਾਹਰ ਜਾ ਕੇ ਸਾਡੇ ਬੱਚਿਆਂ ਨਾਲ, ਸਾਡੀਆਂ ਬੱਚਿਆਂ ਨਾਲ ਕੀ ਹੁੰਦਾ। ਜਦੋਂ ਸਾਡੇ ਕੋਲ ਅਸਲੀਅਤ ਆ ਜੂ, ਜੇ ਮੀਡੀਆ ਗਲੈਮਰਾਈਜ਼ ਕਰਨਾ ਛੱਡ ਦੂਗਾ, ਸੱਚਾ ਜਿਹੜਾ ਉਹ ਸਾਡੇ ਸਾਹਮਣੇ ਲਿਆਊਗਾ, ਫਿਰ ਮੈਨੂੰ ਲੱਗਦਾ ਕੁਛ ਨਾ ਕੁਛ ਲੋਕ ਜ਼ਰੂਰ ਸੋਚਣਗੇ। ਪੰਜਾਬ ਦੇ ਦਰਦ ਬਾਰੇ ਕਾਫੀ ਚਿੰਤਤ ਰਹਿੰਦੇ ਹੋ। ਪੰਜਾਬ ਦੇ ਦਰਦ ਦੇ ਲਈ ਤੁਹਾਡਾ ਘਰ-ਬਾਰ ਵੀ ਲੱਗ ਗਿਆ, ਪਰ ਕਦੇ ਜਾ ਕੇ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕਰੀ? ਨਹੀਂ, ਗੱਲ ਤਾਂ ਇਹ ਹੈ ਵੀ ਜੋ ਹੁਣ ਆਪਾਂ ਕੋਈ ਇਸ ਗੱਲ ਲਈ ਜਿਹੜਾ ਇਹ ਦਰਦ ਨਹੀਂ ਹੈਗਾ ਕਿ ਆਪ ਦਾ ਕੁਝ ਬਣ ਜਾਊਗਾ। ਦਰਦ ਇਹ ਹੈ ਕਿ ਪੰਜਾਬ ਤੇ ਸਿੱਖੀ ਆ ਜਿਹੜੀ ਇਹਦੀ ਚੜ੍ਹਦੀ ਕਲਾ ਹੋਵੇ, ਪਰੰਤੂ ਦਰਦ ਉਦੋਂ ਗਹਿਰਾ ਹੋ ਜਾਂਦਾ ਜਦੋਂ ਕੋਈ ਸੁਣ ਲਈ ਤਿਆਰ ਨਹੀਂ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਅੱਜ ਮਤਲਬ ਤਕਰੀਬਨ ਪ੍ਰਿੰਟ ਮੀਡੀਆ ਦੀ ਸਾਰੇ ਦੀ ਹਾਲਤ ਇਹ ਹੋ ਗਈ ਆ ਵੀ ਤੁਸੀਂ ਅਖਬਾਰ ਲੈਂਦੇ ਹੋ, 2-4 ਮਿੰਟ ਉਹਨੂੰ ਫੋਟੋਆਂ ਦੇਖੀਆਂ ਤੇ ਸੈੱਟ ਦਾ, ਹੁਣ ਅਖਬਾਰ ਵਿੱਚ ਦੇਖਣ ਦੀ ਚੀਜ਼ ਬਣ ਗਈ ਆ, ਪੜ੍ਹਨ ਦੀ ਚੀਜ਼ ਰਹੀ ਨਹੀਂ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੇਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਚਲੋ ਕੋਈ ਗੱਲ ਨਹੀਂ, ਇਹ ਤਾਂ ਮਤਲਬ ਇਤਿਹਾਸ ਦੀਆਂ ਗੱਲਾਂ ਨੇ, ਇਤਿਹਾਸ ਦੇ ਨਾਲ ਨਿਬੜਦੀਆਂ ਨੇ। ਸਾਡਾ ਫਰਜ਼ ਇਹ ਆ ਕਿ ਅਸੀਂ ਜੋ ਸੋਚ ਆ ਉਹਦੇ ਤੇ ਚੱਲਦੇ ਰਹੀਏ, ਨਾ ਧੜਕੀਏ। ਪਰਮਾਤਮਾ ਸਮੱਤ ਦੇਵੇ, ਸਮਰੱਥਾ ਦੇਵੇ ਕਿ ਆਪ ਦੇ ਮਾਰਗ ਤੇ, ਸੱਚ ਦੇ ਮਾਰਗ ਤੇ ਚੱਲਦੇ ਰਹੀ। ਅਫਸੋਸ ਹੁੰਦਾ ਉਦੋਂ ਜਦੋਂ ਤੁਸੀਂ ਕਈ ਵਾਰ ਅਜਿਹਾ ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚੋਂ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ? ਨਹੀਂ, ਐਦਾਂ ਨਹੀਂ ਹੈਗਾ ਕਿ ਜਾਤਾ ਹੋਵੇ ਨਾ ਕੋਈ ਭੁਲੇਖੇ 'ਚ ਹੋਈਏ। ਕੋਈ ਭੁਲੇਖਾ ਨਹੀਂ ਹੈ ਜੀ। ਪੂਰੀ ਤਰ੍ਹਾਂ ਜਾਗਰੂਕ ਹੈ ਇਸ ਗੱਲ ਲਈ ਕਿ ਕਿੰਨਾ ਕੁ ਸਾਡਾ ਅਸਰ ਆ ਜਿਹੜਾ ਉਹ ਲੋਕਾਂ 'ਤੇ ਹੁੰਦਾ। ਸੋ ਮਨ ਨੂੰ ਤਸੱਲੀ ਆ, ਜਿੰਨਾ ਕੁ ਹੁੰਦਾ ਉਨਾ ਸਹੀ। 1, 2, 5, 7, 10% ਜਿੰਨਾ ਹੁੰਦਾ ਉਨਾ ਸਹੀ। ਕਦੇ ਐ ਨਹੀਂ ਲੱਗਿਆ ਵੀ ਦੂਜੇ ਅਖਬਾਰਾਂ ਵਾਲੇ ਜਿਹੜੇ ਕਈ ਵਾਰ ਝੂਠ ਬੋਲਦੇ ਨੇ ਤੇ ਉਹਨਾਂ ਦੀ ਕਾਫੀ ਲੋਕ ਸੁਣਦੇ ਨੇ ਤੇ ਹੀਰਾਂ ਸਾਹਿਬ ਸੱਚ ਬੋਲਦੇ ਨੇ, ਉਹਨਾਂ ਦੀ ਕੋਈ ਸੁਣ ਹੀ ਨਹੀਂ ਰਿਹਾ? ਨਹੀਂ, ਮਤਲਬ ਜੇ ਹੁਣ ਮੈਂ ਸੱਚ ਬੋਲਾਂ ਤਾਂ ਸ਼ਾਇਦ ਲੋਕਾਂ ਨੂੰ ਲੱਗੂਗਾ ਕਿ ਮੈਂ ਝੂਠ ਬੋਲ ਰਿਹਾ। ਪਰ ਤਾਂ ਮਨ 'ਚ ਇੱਕ ਇੱਛਾ ਆ ਵੀ ਇਸ ਗੱਲ ਦੀ ਵੀ ਕੋਈ ਮਤਲਬ ਝੂਠੀ ਸਹੂਲਤ ਹੈ ਨਾ ਝੂਠੀ ਦੌਲਤ ਆ, ਇਹਦਾ ਕਦੇ ਵੀ ਮੋਹ ਨਹੀਂ ਕੀਤਾ। ਆਪਦੇ ਮਨ ਦੇ ਨਾਲ ਰਾਤ ਨੂੰ ਸੌਂਦੇ ਆ। ਮੈਨੂੰ ਪਿਸ਼ਾਬ ਦੀ ਪ੍ਰੋਬਲਮ ਆ, 5-6 ਵਾਰੀ ਮੈਂ ਰਾਤ ਨੂੰ ਉੱਠਦਾ ਮੈਂ, ਪਰ ਮੈਨੂੰ ਨਹੀਂ ਪਤਾ ਮੈਂ ਕਦੋਂ ਸੌਂ ਜਾਣਾ। ਅਕਾਲ ਪੁਰਖ ਦੀ ਮਿਹਰ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਹੋਈ ਆ, ਕਿਉਂਕਿ ਇਹ ਯਾਦਾਂ ਹੁੰਦੀਆਂ ਨੇ ਜਿਹੜੀਆਂ ਯਾਦਾਂ ਅਸੀਂ ਕਈ ਵਾਰ ਕਿਸੇ ਮੋਰਚੇ 'ਚੋਂ ਮਿਲਦੀਆਂ ਨੇ ਤੇ ਕਈ ਵਾਰ ਕਿਸੇ ਘਰਾਂ 'ਚੋਂ ਮਿਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਰਹੇ ਚੁਣੇ, ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ, ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਜਿਹੀ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਹਾਂਜੀ, ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਹੀਰਾਂ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੁੰਦਾ ਹੈਗਾ? ਹੁਣ ਮੈਨੂੰ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਛ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਉਹ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਰ ਜਾਂਦੇ ਨੇ। ਕਈ ਵਾਰ ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਹੱਕ ਮਿਲਣਗੇ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਹੈ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ ਬੋਲੇ ਸੋ ਨਿਹਾਲ, ਬਸ ਇਹ ਤੋਂ ਵੱਧ ਕੁਛ ਨਹੀਂ। ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ, ਸਾਨੂੰ ਇਨਸਾਫ ਚਾਹੀਦਾ ਜੀ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਬਣਨ ਦਾ ਕਾਰਨ ਕੀ ਮੰਨਦੇ ਹੋ? ਸਾਡਾ ਕਿਰਦਾਰ ਉਹ ਨਹੀਂ ਰਿਹਾ। ਸੱਭਿਆਚਾਰ, ਸਿੱਖ ਸੱਭਿਆਚਾਰ ਆ ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਈ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਕਦੇ ਪਹਿਰੇਦਾਰ ਅਖਬਾਰ ਦੀ ਚੜ੍ਹਾਈ ਹੁੰਦੀ ਸੀ ਤੇ ਅੱਜ ਪਹਿਰੇਦਾਰ ਅਖਬਾਰ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੀਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਲਿਖਦੇ ਹੋ ਤੇ ਬਾਅਦ ਦੇ ਵਿੱਚੋਂ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਵਿਕੇ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਤੁਹਾਡੇ ਰੂਬਰੂ ਕਰਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਨੇ। ਤੁਸੀਂ ਨਾਮ ਬੜੀ ਵਾਰ ਸੁਣਿਆ ਹੋਣਾ, ਤਾਂ ਅੱਜ ਅਸੀਂ ਤੁਹਾਡੇ ਰੂਬਰੂ ਵੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਿਹਤਾਂ ਦੱਸੋ ਜੀ, ਕਿਵੇਂ? ਠੀਕ ਹੈ, ਠੀਕ, ਕਿਰਪਾ ਗੁਰੂ ਜੀ।
ਕੀ ਲੱਗਦਾ ਜੀ ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ? ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਜਿਹੀ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹਾਂਜੀ। ਹੁਣ ਇਹ ਹੋ ਗਿਆ, ਮੈਂ ਸਮਝਦਾ ਕਿ ਪੰਥ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਸੋ ਪੰਜਾਬ ਤੇ ਪੰਥ ਦੀ ਇਸ ਵੇਲੇ ਜਿਹੜੀ ਹਾਲਾਤ ਆ, ਜੋ ਸਰਕਾਰ ਚਾਹੁੰਦੀ ਹੈ, ਜੋ ਹੜੱਪਣ ਦੀ ਉਹਦੀ ਨੀਤੀ ਆ ਵੀ ਪੰਜਾਬ ਨੂੰ ਵੀ ਹੜੱਪ ਲਈਏ, ਪੰਥ ਨੂੰ ਵੀ ਹੜੱਪ ਲਈਏ। ਸੋ ਇਸ ਕਾਰਨ ਰੋਜ਼ਾਨਾ ਆਏ ਦਿਨ ਸਿੱਖਾਂ ਨੂੰ ਜਿਹੜੀਆਂ ਸਮੱਸਿਆਵਾਂ ਉਹ ਪੈਦਾ ਹੋ ਰਹੀਆਂ ਨੇ, ਉਹਨਾਂ ਦਾ ਕੋਈ ਹੱਲ ਜਿਹੜਾ ਉਹ ਨਹੀਂ ਨਿਕਲ ਰਿਹਾ। ਸੋ ਸਿੱਖ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ, ਪਰੰਤੂ ਵੱਡੀ ਦਿੱਕਤ ਇਹ ਆ ਕਿ ਸਿੱਖਾਂ ਦੇ ਵਿੱਚ ਬਹੁਤ ਥੋੜ੍ਹੇ ਹਿੱਸੇ ਨੂੰ ਇਸ ਗੱਲ ਦਾ ਗਿਆਨ ਆ ਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਅਸੀਂ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਸਮਝ ਲੈਂਦੇ ਕਿ ਅਸੀਂ ਇਹਨਾਂ ਦੀ ਲੜਾਈ ਲੜ ਰਹੇ ਹਾਂ, ਜਦੋਂ ਕਿ ਮੁੱਖ ਰੂਪ ਦੇ ਵਿੱਚ ਕੌਮ ਦੀ। ਹੀਰਾ ਸਾਹਿਬ, ਕਿਵੇਂ ਦਾ ਲੱਗਦਾ ਹੈਗਾ ਜਦੋਂ ਕੌਮ ਕਈ ਵਾਰ ਕਿਤੇ ਨਾ ਕਿਤੇ ਜਾ ਕੇ ਸਾਥ ਨਹੀਂ ਦਿੰਦੀ? ਜਿਹੜੇ ਮੂਹਰੇ ਬਣੇ ਆਗੂ ਹੁੰਦੇ ਨੇ, ਆਗੂ ਵੀ ਕਿਤੇ ਨਾ ਕਿਤੇ ਜਾ ਕੇ ਕੌਮ ਨੂੰ ਪਿੱਠ ਦਿਖਾ ਜਾਂਦੇ ਨੇ, ਪਰ ਜਦੋਂ ਆਗੂ ਕਿਵੇਂ ਲੱਗਦਾ ਗਾ? ਇਹ ਸਾਡਾ ਇਤਿਹਾਸ ਹੈ, ਕੌਮ ਦਾ ਇਤਿਹਾਸ ਹੈ ਤੇ ਕੌਮ ਨੇ ਹਮੇਸ਼ਾ ਹੀ ਆਪਣੇ ਆਗੂਆਂ ਤੋਂ ਮਾਰ ਰੱਖਿਆ। ਆਗੂਆਂ ਨੇ ਗਦਾਰ ਆਗੂਆਂ ਨੇ ਉਹਨਾਂ ਦੇ ਹੱਥੋਂ ਮਾਰ ਰੱਖਿਆ। ਜਿੰਨੀਆਂ ਵੀ ਹੁਣ ਤੱਕ ਲੜਾਈਆਂ ਲੜੀਆਂ ਨੇ ਜਾਂ ਜਿੰਨੀਆਂ ਵੀ ਹੁਣ ਤੱਕ ਪ੍ਰੀਖੇ ਕੌਮ ਪਾਸ ਹੋਈ ਆ, ਪਰ ਜਿਹੜੇ ਗਦਾਰ ਆਗੂ ਆ ਉਹ ਫੇਲ ਹੋਏ ਆ। ਸੋ ਇਹ ਅੱਜ ਤੱਕ ਇਹ ਵਰਤਾਰਾ ਵਾ ਜਿਹੜਾ ਚੱਲ ਰਿਹਾ। ਪਤਾ ਨਹੀਂ ਕੌਮ ਨੂੰ ਆਪਣੇ ਸਹੀ ਆਗੂਆਂ ਦੀ ਪਛਾਣ ਆ ਜਿਹੜੀ ਇਹ ਕਦੋਂ ਆਊ। ਹੀਰਾ ਸਾਹਿਬ, ਜਦੋਂ ਅਖਬਾਰ ਦੇ ਪੰਨੇ ਦੇ ਉੱਪਰ ਛਾਪਦੇ ਹੋ ਕੌਮ ਦਾ ਦਰਦ, ਉਦੋਂ ਮਨ ਕੀ ਕਹਿੰਦਾ ਹੈਗਾ? ਇੰਨਾ ਸਮਾਂ ਹੋ ਗਿਆ ਅਖਬਾਰ ਪੰਨੇ ਤੇ ਰੋਜ਼ਾਨਾ ਕੌਮ ਦਾ ਦਰਦ ਬਿਆਨ ਕਰਦੇ ਨੂੰ। ਹੁਣ ਆਪਣੇ ਆਪ ਦੇ ਵਿੱਚ ਕਈ ਵਾਰ ਇਹ ਲੱਗਦਾ ਵੀ ਯਾਰ ਇੰਨਾ ਕੁਝ ਹੋ ਗਿਆ, ਇੰਨੀ ਤਪੱਸਿਆ ਕਰ ਲਈ, ਪਰ ਤੂੰ ਕੌਮ ਜਾਗਣ ਦਾ ਨਾਂ ਨਹੀਂ ਲੈਂਦੀ। ਸੋ ਅਖੀਰ ਤੇ ਇਹੀ ਲੱਗਦਾ ਵਾ ਕਿ ਇਹ ਕੌਮ ਨੂੰ ਕਿਵੇਂ ਜਗਾਇਆ ਜਾਵੇ। ਕੌਮ ਨੂੰ ਜਗਾਉਣਾ ਜਿਹੜਾ ਬਹੁਤ ਜ਼ਰੂਰੀ ਆ। ਕੌਮ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੌਮ ਨੂੰ, ਕੌਮ ਦੀ ਹੋਂਦ ਦਾ ਸਵਾਲ ਆ। ਕੌਮ ਦੀ ਹੋਂਦ ਨੂੰ ਹੜੱਪਣ ਲਈ ਚਾਰੇ ਪਾਸਿਆਂ ਤੋਂ ਹਮਲੇ ਹੋਏ ਨੇ। ਹਿੰਦੂ ਰਾਸ਼ਟਰ ਦਾ ਐਲਾਨ ਕੀਤਾ ਜਾ ਰਿਹਾ। 2070 ਤੱਕ ਅਸੀਂ ਸਿੱਖ ਤੇ ਸਿੱਖੀ ਦੀ ਹੋਂਦ ਖਤਮ ਕਰ ਦੇਣੀਆਂ। RS ਵਾਲੇ ਆਪਣੇ ਮੈਗਜ਼ੀਨ 'ਚ ਇਹ ਲਿਖ ਚੁੱਕੇ ਨੇ, ਪਰੰਤੂ ਕੌਮ ਫਿਰ ਵੀ ਕੁੰਭ ਕੇ ਨੀਂਦ ਸੁੱਤੀ ਹੋਈ ਆ। ਅਗਲੇ ਪੜਾਅ ਦਰ ਪੜਾਅ ਇਸ ਪਾਸੇ ਵਧ ਰਹੇ ਨੇ। ਤੁਸੀਂ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਆ RSS ਵਾਲੇ, 2070 ਤੱਕ ਸਿੱਖ ਤੇ ਸਿੱਖੀ ਦਾ ਫਲਸਫਾ ਹੀ ਖਤਮ ਕਰ ਦੇਣਾ। ਕੀ ਲੱਗਦਾ ਬਾਬੇ ਨਾਨਕ ਦਾ ਚਲਾਇਆ ਫਲਸਫਾ ਖਤਮ ਹੋ ਜਾਊਗਾ? ਨਹੀਂ, ਦੇਖੋ ਤੁਸੀਂ ਇੱਕ ਗੱਲ ਦੇਖੋ ਕਿ 2001 ਦੇ ਵਿੱਚ ਜਿਹੜੀ ਜਨਸੰਖਿਆ ਜਨਗਣਨਾ ਹੋਈ, ਉਹਦੇ 'ਚ 2 ਕਰੋੜ ਤੇ 30 ਲੱਖ ਸੀ ਸਿੱਖਾਂ ਦੀ ਆਬਾਦੀ। ਜਿਹੜੀ 2011 'ਚ ਹੋਈ ਉਹਦੇ 'ਚ ਘਟ ਕੇ 1 ਕਰੋੜ 60 ਲੱਖ ਰਹਿ ਗਈ। 70 ਲੱਖ ਸਿੱਖ ਕਿੱਥੇ ਗਏ? ਗੱਲ ਤੁਹਾਡੀ ਵੀ ਠੀਕ ਆ ਵੀ ਆਪਾਂ ਦਸ਼ਮੇਸ਼ ਪਿਤਾ ਨੇ ਖਾਲਸਾ ਸਾਜਿਆ, ਪਰਮਾਤਮਾ ਕੀ ਮੌਤ ਸਾਜਿਆ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਪਰੰਤੂ ਅੰਕੜੇ ਦੱਸਦੇ ਆ ਨਾ ਕਿ ਸਿੱਖਾਂ ਦੀ ਆਬਾਦੀ ਆ, ਜਿਹੜੀ ਸਿੱਖਾਂ ਦੀ ਹੋਂਦ ਆ ਜਿਹੜੀ, ਉਹ ਹੌਲੀ ਹੌਲੀ ਖਤਮ ਹੋ ਰਹੀ ਆ। ਪੰਜਾਬੀ ਤੁਹਾਡੇ ਘਰਾਂ 'ਚੋਂ ਖਤਮ ਹੋ ਗਈ। ਜੇ ਪੰਜਾਬੀ ਖਤਮ ਹੋ ਗਈ ਤਾਂ ਤੁਹਾਡਾ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਜਾਣਾ ਜੀ। ਜੇ ਗੁਰਬਾਣੀ ਦੇ ਨਾਲੋਂ ਨਾਤਾ ਟੁੱਟ ਗਿਆ ਤਾਂ ਬਾਣੀ ਤੇ ਬਾਣੀ ਨਾਲੋਂ ਨਾਤਾ ਟੁੱਟ ਗਿਆ ਤਾਂ ਤੁਸੀਂ ਸਿੱਖੀ ਤੋਂ ਦੂਰ ਚਲੇ ਜਾਓਗੇ। ਬਾਣੀ ਤੇ ਬਾਣੀ ਦੀ ਗੱਲ ਕਰੀ ਆ, ਸਾਡੇ ਆਗੂ ਜਿਹੜੇ ਬਣ ਜਾਂਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਸਟੇਜਾਂ ਦੇ ਉੱਪਰੋਂ ਬੜੇ ਵੱਡੇ ਨਾਅਰੇ ਮਾਰ ਜਾਂਦੇ ਨੇ ਕਈ ਵਾਰ। ਕੀ ਲੱਗਦਾ ਵੀ ਸਟੇਜਾਂ ਤੋਂ ਨਾਅਰੇ ਮਾਰ ਕੇ ਕੌਮ ਨੂੰ ਜਾਂ ਕੌਮ ਦੀ ਗੱਲ ਹੋ ਸਕੂਗੀ ਸਟੇਜਾਂ ਤੋਂ ਨਾਅਰੇ ਮਾਰ ਕੇ? ਇਹ ਵੀ ਵੱਡੀ ਗੱਲ ਹੋ ਗਈ ਆ ਨਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੇ ਆਗੂ ਨੇ ਬੋਲੇ ਸੋ ਨਿਹਾਲ, ਬਸ ਇਦੋਂ ਵੱਧ ਕੁਛ ਨਹੀਂ। ਗਰਮ ਗੱਲਾਂ ਕਰਨੀਆਂ, ਵੱਡੀਆਂ ਗੱਲਾਂ ਕਰਨੀਆਂ, ਪੁਰਾਣੀਆਂ ਗੱਲਾਂ ਕਰਨੀਆਂ ਨੇ। ਪੁਰਾਤਨ ਇਤਿਹਾਸ ਨੂੰ ਦੇਖੋ, ਪੁਰਾਤਨ ਕਿਰਦਾਰ ਨੂੰ ਦੇਖੋ। ਕੀ ਤੁਹਾਡੇ ਕੋਲ ਕਿਰਦਾਰ ਹੈਗਾ? ਕੀ ਅੱਜ ਕੋਈ ਬੋਤਾ ਸਿੰਘ ਗਰਜਾ ਸਿੰਘ ਬਣ ਸਕਦਾ? ਸੋ ਇਹ ਜਿਹੜੀ ਗੱਲ ਹੈ ਇਸ ਕਰਕੇ ਆ ਕਿ ਸਾਡੇ ਜਿਹੜੇ ਆਗੂ ਨੇ ਉਹ ਸਾਨੂੰ ਪਿੱਛੇ ਹੀ ਰੱਖਣਾ ਚਾਹੁੰਦੇ ਆ। ਉਹ ਕਹਿੰਦਾ ਤੁਸੀਂ ਇਤਿਹਾਸ 'ਚ ਜੀ ਜਾਓ, ਪਿਛਲੇ ਇਤਿਹਾਸ 'ਚ ਜੀਓ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਮੰਗਤੇ ਬਣੇ ਆ। ਸਾਨੂੰ ਕੌਮ ਆ ਜਿਹੜੀ ਇਹ ਦਾਤੀ ਕੌਮ ਆ, ਇਨਸਾਫ ਹੁਣ ਤੱਕ ਦਿੰਦੀ ਰਹੀ ਆ। ਅਸੀਂ ਰਜਨੀ ਦੇ ਬਾਜ਼ਾਰਾਂ 'ਚੋਂ ਹਿੰਦੂ ਭੈਣਾਂ ਨੂੰ ਛੜਿਆ ਜੰਗ ਕਰਕੇ। ਤੇ ਅੱਜ ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੇ ਮੰਗਤੇ ਕਾਰਨ ਕੀ ਮੰਨਦੇ ਹੋ? ਕਿਤੇ ਆਪਦੇ ਫੇਰ ਉਹੀ ਗੱਲ ਗਦਾਰ ਹੋ ਗਿਆ। ਗੱਲ ਤਾਂ ਉਹੀ ਹੈ ਨਾ ਵੀ ਸਾਡਾ ਕਿਰਦਾਰ ਉਹ ਨਹੀਂ ਰਿਹਾ। ਜਦੋਂ ਸਾਡਾ ਕਿਰਦਾਰ ਉਹ ਨਹੀਂ ਰਹਿਣਾ ਤਾਂ ਫਿਰ ਨੇਚਰ ਜਿਹੜਾ ਸਾਡਾ ਸੱਭਿਆਚਾਰ ਆ, ਸਿੱਖ ਸੱਭਿਆਚਾਰ ਆ, ਜਿਹੜਾ ਬਾਬਾ ਅਜੀਤ ਸਿੰਘ ਨੇ ਦਿੱਤਾ, ਉਹ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਦਿੱਤਾ, ਉਹ ਖਤਮ ਹੋ ਰਿਹਾ। ਕਿਤਾਬਾਂ ਤੋਂ ਦੂਰ ਕਰਿਆ ਜਾ ਰਿਹਾ ਪੰਜਾਬੀਆਂ ਨੂੰ ਜਾਂ ਪੰਜਾਬ ਦੀ ਉਸ ਪੀੜ੍ਹੀ ਨੂੰ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਘੱਲਿਆ ਜਾ ਰਿਹਾ।
ਨਹੀਂ ਦੇਖੋ ਇਹ ਗੱਲ ਹੈ, ਹੁਣ ਅੱਜ ਅਸੀਂ ਬੜੇ ਹੁੱਬ ਕੇ ਕਹਿੰਦੇ ਆ ਵੀ ਸਾਡੀ ਆ ਜਿਹੜੀ ਦੇਖੋ ਜੀ ਬਾਹਰ ਸਿੱਖੀ ਦੀ ਚੜ੍ਹਾਈ ਹੋ ਰਹੀ ਹੈ, ਪਰ ਜਿਹੜਾ ਅੱਜ ਸਿੱਖ ਬਾਹਰ ਚਲਿਆ ਗਿਆ ਉਹਦੀ ਤੀਜੀ ਪੀੜ੍ਹੀ ਕਿੰਨੀ ਕੁ ਸਿੱਖ ਰਹਿ ਜੂਗੀ? ਉਹ ਸਭ ਤਾਂ ਚਰੰਗੀ ਜਾਣਾ, ਫਿਰ ਕੀ ਹੋਊਗਾ? ਬਾਹਰਲੇ ਤਾਂ ਕਹਿੰਦੇ ਅਸੀਂ ਖਾਲਿਸਤਾਨ ਦੇ ਨਾਅਰੇ ਮਾਰਦੇ ਆ, ਕਹਿੰਦੇ ਪੰਜਾਬ ਵਾਲਿਆਂ 'ਚ ਕੁਝ ਵੀ ਨਹੀਂ ਹੈਗਾ। ਉਹਨਾਂ ਨੂੰ ਪੁੱਛੋ ਨਾ ਵੀ ਤੁਹਾਡੀ ਤੀਜੀ ਪੀੜ੍ਹੀ ਮਾਰੂਗੀ, ਤੁਹਾਡੀ ਤੀਜੀ ਪੀੜ੍ਹੀ ਕੀ ਕਰੂਗੀ? ਉਹ ਤਾਂ ਉਹਨਾਂ ਦੇ ਰੰਗ ਚਰੰਗੀ ਹੋਊਗੀ, ਉਹ ਸਭਿਅਤਾ ਚਰੰਗੀ ਹੋਊਗੀ, ਫਿਰ ਸਿੱਖੀ ਕਿੱਥੋਂ ਆਊਗੀ? ਪੰਜਾਬੀ ਉਹਨਾਂ ਨੂੰ ਨਹੀਂ ਪੜ੍ਹਨੀ ਹੋਣੀ, ਜੇ ਮੈਂ ਪਹਿਲਾਂ ਗੱਲ ਕੀਤੀ ਆ, ਨਾ ਉਹਨਾਂ ਕੋਲ ਪੰਜਾਬੀ ਬੋਲੀ ਹੋਣੀ ਆ, ਨਾ ਪੰਜਾਬੀ ਸੱਭਿਆਚਾਰ ਹੋਣਾ, ਫਿਰ ਕਿਵੇਂ ਅਸੀਂ ਜਿਉਂਦੇ ਰੱਖਾਂਗੇ ਪੰਜਾਬੀ ਸਿੱਖੀ ਨੂੰ? ਕਹਿੰਦੇ ਮੀਡੀਆ ਦਾ ਕਾਫੀ ਵੱਡਾ ਰੋਲ ਰਿਹਾ ਹੈਗਾ ਪੰਜਾਬ ਨੂੰ ਪ੍ਰਵਾਸ ਕਰਵਾਉਣ ਦੇ ਵਿੱਚ, ਮੀਡੀਆ ਦਾ ਰੋਲ ਕੀ ਦੇਖਦੇ ਹੋ ਤੁਸੀਂ? ਨਹੀਂ, ਜਦੋਂ ਤੁਸੀਂ ਗਲੈਮਰਾਈਜ਼ ਕਰਦੇ ਹੋ ਕਿਸੇ ਗੱਲ ਨੂੰ, ਕਿਸੇ ਵੀ ਗੱਲ ਨੂੰ, ਤਾਂ ਕੁਦਰਤੀ ਗੱਲ ਆ ਕਿ ਜਵਾਨੀ ਉਹਦੇ ਵੱਲ ਖਿੱਚੀ ਜਾਂਦੀ ਆ। ਹੁਣ ਅੱਜ ਜੇ ਤੁਸੀਂ ਗੱਲ ਕਰੋ ਤੇ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਚੀਕਾਂ ਮਾਰ ਰਿਹਾ ਜਿਹੜੇ ਉੱਥੇ ਗਏ ਹੋਏ ਨੇ, ਪਰ ਉਹ ਨਹੀਂ ਅਸੀਂ ਦਿਖਾਉਂਦੇ। ਬਿਲਕੁਲ, ਅਸੀਂ ਇਹ ਦਿਖਾਉਂਦੇ ਹਾਂ ਵੀ ਬਹੁਤ ਵਧੀਆ ਹਾਲਤ ਨੇ, ਆਹ ਇਹ ਹੁੰਦਾ, ਉਹ ਹੁੰਦਾ, ਧਮਕੜਾ ਹੁੰਦਾ, ਪਰੰਤੂ ਅਸੀਂ ਅਸਲੀਅਤ ਨਹੀਂ ਦਿਖਾ ਰਹੇ ਕਿ ਬਾਹਰ ਜਾ ਕੇ ਸਾਡੇ ਬੱਚਿਆਂ ਨਾਲ, ਸਾਡੀਆਂ ਬੱਚਿਆਂ ਨਾਲ ਕੀ ਹੁੰਦਾ। ਜੇ ਸਾਡੇ ਕੋਲ ਅਸਲੀਅਤ ਆ ਜੂ, ਜੇ ਮੀਡੀਆ ਗਲੈਮਰਾਈਜ਼ ਕਰਨਾ ਛੱਡ ਦੂਗਾ, ਸੱਚਾ ਜਿਹੜਾ ਉਹ ਸਾਡੇ ਸਾਹਮਣੇ ਲਿਆਊਗਾ, ਫਿਰ ਮੈਨੂੰ ਲੱਗਦਾ ਕੁਛ ਨਾ ਕੁਛ ਲੋਕ ਜ਼ਰੂਰ ਸੋਚਣਗੇ। ਪੰਜਾਬ ਦੇ ਦਰਦ ਬਾਰੇ ਕਾਫੀ ਚਿੰਤਤ ਰਹਿੰਦੇ ਹੋ, ਪੰਜਾਬ ਦੇ ਦਰਦ ਦੇ ਲਈ ਤੁਹਾਡਾ ਘਰ-ਬਾਰ ਵੀ ਲੱਗ ਗਿਆ, ਪਰ ਕਦੇ ਜਾ ਕੇ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕਰੀ? ਨਹੀਂ, ਗੱਲ ਤਾਂ ਇਹ ਹੈ ਵੀ ਜੋ ਹੁਣ ਆਪਾਂ ਕੋਈ ਇਸ ਗੱਲ ਲਈ ਜਿਹੜਾ ਇਹ ਦਰਦ ਨਹੀਂ ਹੈਗਾ ਕਿ ਆਪ ਦਾ ਕੁਝ ਬਣ ਜਾਊਗਾ। ਦਰਦ ਇਹ ਹੈ ਕਿ ਪੰਜਾਬ ਤੇ ਸਿੱਖੀ ਆ ਜਿਹੜੀ ਇਹਦੀ ਚੜ੍ਹਦੀ ਕਲਾ ਹੋਵੇ, ਪਰੰਤੂ ਦਰਦ ਉਦੋਂ ਗਹਿਰਾ ਹੋ ਜਾਂਦਾ ਜਦੋਂ ਕੋਈ ਸੁਣ ਲਈ ਧਿਆਨ ਨਹੀਂ। ਕਈ ਵਾਰ ਤਾਂ ਪਹਿਰੇਦਾਰ ਅਖਬਾਰ ਨੂੰ ਲੈਂਦੇ ਨੇ ਤੇ ਇੱਕ ਖੂੰਜੇ ਦੇ ਵਿੱਚ ਰੱਖ ਦਿੰਦੇ ਨੇ। ਨਹੀਂ, ਉਹ ਕੋਈ ਕੁਦਰਤੀ ਆ। ਅੱਜ ਮਤਲਬ ਤਕਰੀਬਨ ਪ੍ਰਿੰਟ ਮੀਡੀਆ ਦੀ ਸਾਰੇ ਦੀ ਹਾਲਤ ਇਹ ਹੋ ਗਈ ਆ ਵੀ ਤੁਸੀਂ ਅਖਬਾਰ ਲੈਂਦੇ ਹੋ, 2-4 ਮਿੰਟ ਉਹਨੂੰ ਫੋਟੋਆਂ ਦੇਖੀਆਂ ਤੇ ਸੈੱਟ ਦਾ, ਹੁਣ ਅਖਬਾਰ ਚੀਜ਼ ਬਣ ਗਈ ਆ, ਪੜ੍ਹਨ ਦੀ ਚੀਜ਼ ਰਹੀ ਨਹੀਂ। ਕਦੇ ਪਹਿਰੇਦਾਰ ਅਖਬਾਰ ਦੀ ਦਿਨ ਪ੍ਰਤੀ ਦਿਨ ਪਾਸੇ ਇੱਕ ਸਾਈਡ ਤੇ ਲੱਗਦਾ ਜਾ ਰਿਹਾ। ਹੇਰਾਂ ਸਾਹਿਬ ਨੇ ਆਪਦਾ ਘਰ-ਬਾਰ ਉਹੀ ਗੱਲ ਫੇਰ ਕੇ ਫੂਕ ਦਿੱਤਾ ਇੱਕ ਕੌਮ ਨੂੰ ਜਗਾਉਣ ਦੇ ਲਈ। ਚਲੋ ਕੋਈ ਗੱਲ ਨਹੀਂ, ਇਹ ਤਾਂ ਮਤਲਬ ਇਤਿਹਾਸ ਦੀਆਂ ਗੱਲਾਂ ਇਸ ਦੇ ਨਾਲ ਨਿਬੜਦੀਆਂ ਨੇ। ਸਾਡਾ ਫਰਜ਼ ਇਹ ਆ ਕਿ ਅਸੀਂ ਜੋ ਸੋਚ ਆ ਉਹਦੇ ਤੇ ਚੱਲਦੇ ਰਹੀਏ, ਨਾ ਥੜਕੀਏ। ਪਰਮਾਤਮਾ ਸਮੱਤ ਦੇਵੇ, ਸਮਰੱਥਾ ਦੇਵੇ ਕਿ ਆਪ ਦੇ ਮਾਰਗ ਤੇ, ਸੱਚ ਦੇ ਮਾਰਗ ਤੇ ਚੱਲਦੇ ਰਹੀਏ। ਅਫਸੋਸ ਹੁੰਦਾ ਉਦੋਂ ਜਦੋਂ ਤੁਸੀਂ ਕਈ ਵਾਰ ਇਹ ਦਰਦ ਲਿਖਦੇ ਹੋ ਤੇ ਬਾਅਦ ਦੇ ਵਿੱਚੋਂ ਪਤਾ ਲੱਗਦਾ ਕਿ ਪਹਿਰੇਦਾਰ ਅਖਬਾਰ ਦੇ ਇੰਨੇ ਕੁ ਪੇਜ ਹੀ ਵਿਕੇ ਨੇ? ਨਹੀਂ, ਐਦਾਂ ਨਹੀਂ ਹੈਗਾ ਕਿ ਜਾਤਾ ਹੋਵੇ ਨਾ ਕੋਈ ਭੁਲੇਖੇ 'ਚ ਹੋਈਏ। ਕੋਈ ਭੁਲੇਖਾ ਨਹੀਂ ਹੈ ਜੀ, ਪੂਰੀ ਤਰ੍ਹਾਂ ਜਾਗਰੂਕ ਹੈ ਇਸ ਗੱਲ ਲਈ ਕਿ ਕਿੰਨਾ ਕੁ ਸਾਡਾ ਅਸਰ ਆ ਜਿਹੜਾ ਉਹ ਲੋਕਾਂ 'ਤੇ ਹੁੰਦਾ। ਸੋ ਮਨ ਨੂੰ ਤਸੱਲੀ ਆ, ਜਿੰਨਾ ਕੁ ਹੁੰਦਾ ਉਨਾ ਸਹੀ, 1, 2, 5, 7, 10% ਜਿੰਨਾ ਹੁੰਦਾ ਉਨਾ। ਕਦੇ ਐ ਨਹੀਂ ਲੱਗਿਆ ਵੀ ਦੂਜੇ ਅਖਬਾਰਾਂ ਵਾਲੇ ਜਿਹੜੇ ਕਈ ਵਾਰ ਝੂਠ ਬੋਲਦੇ ਨੇ ਤੇ ਉਹਨਾਂ ਦੀ ਕਾਫੀ ਲੋਕ ਸੁਣਦੇ ਨੇ ਤੇ ਹੀਰਾਂ ਸਾਹਿਬ ਸੱਚ ਬੋਲਦੇ ਨੇ, ਉਹਨਾਂ ਦੀ ਕੋਈ ਸੁਣ ਹੀ ਨਹੀਂ ਰਿਹਾ? ਨਹੀਂ, ਮਤਲਬ ਜੇ ਹੁਣ ਮੈਂ ਸੱਚ ਬੋਲਾਂ ਤਾਂ ਸ਼ਾਇਦ ਲੋਕਾਂ ਨੂੰ ਲੱਗੂਗਾ ਕਿ ਮੈਂ ਝੂਠ ਬੋਲ ਰਿਹਾ, ਪਰ ਤਾਂ ਮਨ 'ਚ ਇੱਕ ਇੱਛਾ ਵਾ ਵੀ ਇਸ ਗੱਲ ਦੀ ਵੀ ਕੋਈ ਮਤਲਬ ਝੂਠੀ ਸੋਚ ਨਾ, ਆਪਦੇ ਮਨ ਦੇ ਨਾਲ ਰਾਤ ਨੂੰ ਸੌਂਦੇ ਆ। ਮੈਨੂੰ ਪਿਸ਼ਾਬ ਦੀ ਪ੍ਰੋਬਲਮ ਆ, 5-6 ਵਾਰੀ ਮੈਂ ਰਾਤ ਨੂੰ ਉੱਠਦਾ, ਮੈਂ ਪਰ ਮੈਨੂੰ ਨਹੀਂ ਪਤਾ ਲੱਗਦਾ ਕਦੋਂ ਸੌਂ ਜਾਣਾ। ਅਕਾਲ ਪੁਰਖ ਦੀ ਮਿਹਰ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਹਰਪਾਲ ਸਿੰਘ ਹੀਰਾਂ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਹੋਈ ਆ, ਕਿਉਂਕਿ ਇਹ ਯਾਦਾਂ ਹੁੰਦੀਆਂ ਜਿਹੜੀਆਂ ਯਾਦਾਂ ਅਸੀਂ ਕਈ ਵਾਰ ਕਿਸੇ ਮੋਰਚੇ 'ਚੋਂ ਮਿਲਦੀਆਂ ਨੇ ਤੇ ਕਈ ਵਾਰ ਮਿਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਕੀ ਲੱਗਦਾ ਜੀ, ਹੁਣ ਮੋਰਚੇ ਪੰਜਾਬ ਦੇ ਵਿੱਚ ਲੱਗ ਚੁੱਕੇ ਨੇ, ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਅਖਬਾਰ ਚਲਾਉਂਦਿਆਂ ਨੂੰ, ਅਖਬਾਰ ਦੇ ਪੰਨੇ ਦੇ ਉੱਪਰ ਸਿੱਖ ਕੌਮ ਦਾ ਦਰਦ ਛਾਪਦਿਆਂ ਨੂੰ। ਅੱਜ ਕੀ ਲੱਗਦਾ ਸਿੱਖ ਕੌਮ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ, ਗੱਲ ਇਹ ਆ ਵੀ ਅੱਗੇ ਕਿਹਾ ਜਾਂਦਾ ਸੀ ਕਾਵਲ ਜੰਮਿਆਂ ਨੂੰ ਨਿਤ ਮਹਿਮਾ। ਹਾਂਜੀ, ਹੁਣ ਇਹ ਮੈਂ ਸਮਝਦਾ ਕਿ ਪੰਥ ਦੇ ਜੰਮੇ